ਪ੍ਰੋਗਰਾਮ ਸਾਂਝੀ ਸੱਥ। ਸਾਂਝੀ ਸੱਥ ਦੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਪੰਜਾਬ ਦੀ ਤਰਾਸਦੀ ਨੂੰ ਲੈ ਕੇ। ਇਸ ਵੇਲੇ ਜਿੱਥੇ ਕਿਤੇ ਵੀ ਵਰਲਡ ਦੇ ਵਿੱਚ, ਵਿਸ਼ਵ ਦੇ ਵਿੱਚ ਪੰਜਾਬੀ ਬੈਠਾ ਹੈ, ਤਾਂ ਉਹਨੂੰ ਚਿੰਤਾ ਇਹੀ ਹੈ ਕਿ ਮੇਰੇ ਪਿੰਡ ਦਾ ਕੀ ਬਣਿਆ ਹੋਊ, ਮੇਰੇ ਗ੍ਰਾਂ ਦਾ ਕੀ ਬਣਿਆ ਹੋਊ, ਸਾਡੇ ਇਲਾਕੇ ਦਾ ਕੀ ਬਣਿਆ ਹੋਊ। ਕਿਉਂਕਿ ਪੰਜਾਬ ਦੇ ਵਿੱਚ ਘੱਟੋ ਘੱਟ 13 ਜ਼ਿਲ੍ਹਿਆਂ ਦੇ ਵਿੱਚ ਜਿਹੜਾ ਇਸ ਵੇਲੇ ਹੜ੍ਹਾਂ ਦਾ ਪ੍ਰਕੋਪ ਹੈ ਤੇ ਹਜ਼ਾਰਾਂ ਲੋਕਾਂ ਨੂੰ ਜਾਨ ਬਚਾ ਕੇ ਆਪਣੇ ਸੁਰੱਖਿਆ ਟਿਕਾਣਿਆਂ ਵੱਲ ਜਿਹੜਾ ਉਹ ਜਾਣਾ ਪਿਆ। ਅੱਜ ਇਸ ਸ਼ੋਅ ਦੇ ਵਿੱਚ ਤੁਸੀਂ ਪੰਜਾਬੀ ਰੇਡੀਓ USA ਦੇ ਸਟੂਡੀਓ ਦੇ ਵਿੱਚ ਕਾਲ ਕਰਕੇ 408 272 5200 ਆਪਣੇ ਪਿੰਡਾਂ ਬਾਰੇ, ਆਪਣੇ ਇਲਾਕਿਆਂ ਬਾਰੇ ਸਾਡੇ ਨਾਲ ਜਾਣਕਾਰੀਆਂ ਸਾਂਝੀਆਂ ਕਰੋ। ਕੁਛ ਜਿਹੜੀਆਂ ਸਾਨੂੰ ਉੱਥੋਂ ਦੇ ਮੀਡੀਆ ਜ਼ਰੀਏ ਜਾਣਕਾਰੀਆਂ ਮਿਲੀਆਂ ਨੇ, ਉੱਥੋਂ ਦੇ ਹਾਲਾਤਾਂ ਬਾਰੇ ਜੋ ਪਤਾ ਲੱਗਿਆ, ਉਹ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਤੁਸੀਂ ਇਸ ਚਰਚਾ ਦੇ ਵਿੱਚ ਹਿੱਸਾ ਲੈ ਸਕਦੇ ਹੋ ਸਟੂਡੀਓ ਦਾ ਨੰਬਰ ਡਾਇਲ ਕਰਕੇ। ਤੇ ਇਸੇ ਚਰਚਾ ਦੇ ਵਿੱਚ ਆਪਾਂ ਸ਼ਾਮਲ ਕਰਦੇ ਹਾਂ ਬਲਵਿੰਦਰ ਕੌਰ ਜੀ ਨੂੰ। ਬਲਵਿੰਦਰ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ-ਬਹੁਤ ਧੰਨਵਾਦ ਹੈ ਜੀ। ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ। ਜੀ ਤੇ ਅੱਜ ਪ੍ਰਵੀਨ ਜੀ ਟਾਕ ਸ਼ੋ ਲੈ ਕੇ ਆਏ ਆ ਜੋ ਕੁਦਰਤੀ ਆਫਤ ਜੀ ਨੇ, ਜਿਹੜੇ ਅਸੀਂ ਬਹੁਤਿਆਂ ਨੇ ਕਈ ਵਾਰੀ ਇੱਥੋਂ ਖਬਰਾਂ 'ਚ ਸੁਣਿਆ, ਜਾਂ ਬਹੁਤ ਸਾਰੇ ਜਦੋਂ ਉੱਥੇ ਹੁੰਦੇ ਸੀਗੇ ਉਦੋਂ ਪਾਣੀ ਆਇਆ ਸੀਗਾ। ਜੀ। ਉਦੋਂ ਵੀ ਪਹਿਲਾਂ ਵੀ 93 'ਚ ਵੀ 88 ਦੇ ਵਿੱਚ ਵੀ, ਜਿੰਨਾ ਕੁ ਮੈਨੂੰ ਯਾਦ ਹੈਗਾ ਆ। ਹੂੰ। ਮੈਨੂੰ ਲੱਗਦਾ ਕਿ ਸ਼ਾਇਦ ਮੈਂ 88 'ਚ ਉਦੋਂ ਉੱਥੇ ਗਈ ਹੋਈ ਸੀ ਜਦੋਂ ਪਾਣੀ ਆਇਆ ਸੀਗਾ। ਜੀ ਜੀ ਤੇ ਗੁਆਂਢੀ ਮੈਨੂੰ ਕਹਿੰਦੇ ਸੀ ਸਾਡੀ ਮੱਝ ਛੱਡ ਦੇ। ਜੀ। ਸੋ ਉਹ ਪਾਣੀ ਆਉਂਦਾ, ਕਈ ਵਾਰੀ ਆਉਂਦਾ ਹੈਗਾ ਆ ਜਿਹੜੀ ਅੱਗ ਆ ਤੇ ਪਾਣੀ ਆ ਨਾ, ਇਹਦੇ ਮੂਹਰੇ ਤੁਸੀਂ ਕੰਧ ਲਾ ਕੇ ਕੁਛ ਨਹੀਂ ਰੋਕ ਸਕਦੇ ਜੀ ਜੇ ਇਹਦੇ ਪੁਖਤਾ ਪ੍ਰਬੰਧ ਨਾ ਕੀਤੇ ਜਾਣ। ਸੋ ਪੁਖਤਾ ਪ੍ਰਬੰਧਾਂ ਲਈ ਸਰਕਾਰਾਂ ਜ਼ਿੰਮੇਵਾਰ ਹੁੰਦੀਆਂ ਆ, ਪਰ ਜਿਹੜੀਆਂ ਕੁਦਰਤੀ ਆਫਤਾਂ ਲੋਕਾਂ ਤੇ ਆ ਜਾਂਦੀਆਂ, ਉਹਨਾਂ ਦੀ ਗੱਲਬਾਤ ਆਪਾਂ ਜ਼ਰੂਰ ਕਰਾਂਗੇ ਕਿ ਕਿੱਥੇ ਕਿੱਥੇ ਪਾਣੀ ਆਇਆ। ਬਹੁਤ ਸਾਰੇ ਲੋਕਾਂ ਦੇ ਪਿੰਡਾਂ 'ਚ ਪਾਣੀ ਆਇਆ ਆ। ਬਹੁਤ ਸਾਰੇ ਲੋਕ ਕਹਿੰਦੇ ਕੁਛ ਕਰੋ। ਆਪਾਂ ਇੱਥੋਂ ਕੁਛ ਪੈਸੇ ਨਹੀਂ ਇਕੱਠੇ ਕਰ ਸਕਦੇ, ਇਹ ਵੀ ਪਹਿਲਾਂ ਹੀ ਦੱਸ ਦਈਏ। ਬਿਲਕੁਲ ਜੀ। ਆਪਾਂ ਤੁਹਾਡੇ ਤੱਕ ਇਨਫੋਰਮੇਸ਼ਨਾਂ ਪਹੁੰਚਾ ਸਕਦੇ ਹਾਂ। ਜੀ ਤੇ ਇੱਕ ਪਹਿਲਾਂ ਹੀ ਤੁਹਾਨੂੰ ਇਹ ਪਹਿਲਾਂ ਹੀ ਗੱਲ ਕਰ ਲਈਏ ਕਿ ਜਿਹੜੇ ਪੈਸੇ ਆ ਉਹ ਕਿਸੇ ਸੰਸਥਾ ਨੂੰ ਦਿਓ ਵੀ ਨਾ। ਜਾਂ ਤੁਸੀਂ $100 ਲਾਉਣਾ, ਜਾਂ ਤੁਸੀਂ $1000 ਲਾਉਣਾ ਹੈ, ਇਹ ਤੁਹਾਡੀ ਮਰਜ਼ੀ ਆ। ਜ਼ਰੂਰ ਕਰੋ। ਆਪਣੇ ਆਂਢੀਆਂ ਗੁਆਂਢੀਆਂ ਪਿੰਡ ਦੇ ਵਿੱਚ ਜ਼ਰੂਰ ਕਰੋ ਤੁਸੀਂ, ਕਿਉਂਕਿ ਇੱਥੋਂ ਅਸੀਂ ਨਹੀਂ ਸੁਜੈਸਟ ਕਰਦੇ। ਅਸੀਂ ਕਿਸਾਨ ਮੋਰਚੇ ਵੇਲੇ ਵੀ ਕੀਤਾ ਸੀਗਾ ਕਿ ਪੈਸੇ ਤੁਸੀਂ ਨਾ ਦਿਓ, ਕਿਉਂਕਿ ਉੱਥੇ ਕੀ ਹੁੰਦਾ, ਕਈ ਵਾਰੀ ਪਹੁੰਚਦੇ ਨਹੀਂ। 1984 ਤੋਂ ਅਸੀਂ ਜ਼ਰੂਰ ਦੇਖਿਆ ਆ। ਜੀ। ਉਹ ਲੋਕ ਜਿਹੜੇ ਇਕੱਠੇ ਕਰਨ ਵਾਲੇ ਸੀਗੇ, ਉੱਥੋਂ ਇੰਡੀਆ ਤੋਂ ਆਉਂਦੇ ਸੀਗੇ, ਜਾਂ ਕਈ ਸੰਸਥਾਵਾਂ ਸੀਗੀਆਂ ਇੱਧਰ ਉੱਧਰ, ਲੋਕਾਂ ਨੇ ਤਾਂ ਆਪਣਾ ਸੋਨਾ ਤੱਕ ਨਹੀਂ ਰੱਖਿਆ, ਬੜਾ ਕੁਛ ਦੇ ਦਿੱਤਾ ਸੀਗਾ। ਜੀ ਜੀ। ਸੋ ਲੋਕੀ ਪਿੱਛੇ ਨਹੀਂ ਹਟਦੇ, ਪਰ ਅੱਗੇ ਆਪਣੇ ਬਿਜ਼ਨਸ ਬਣਾ ਗਏ। ਅੱਗੇ ਕਈਆਂ ਨੇ ਦਿੱਲੀ ਦਾ ਆਲਾ ਦੁਆਲਾ ਖਰੀਦ ਲਿਆ। ਉਹ ਲੋਕ ਸੀ, ਲੋਕਾਂ ਤੱਕ ਕੋਈ ਜਿਹੜੀ ਉਹ ਮਦਦ ਨਹੀਂ ਪਹੁੰਚੀ। ਕਿਵੇਂ ਪਹੁੰਚਾਉਣੀ ਆ? ਸਿੱਧੀ, ਜਿਸ ਤਰ੍ਹਾਂ ਕਿਸਾਨ ਮੋਰਚੇ ਵੇਲੇ ਤੁਸੀਂ ਆਪਣੇ ਪਿੰਡਾਂ ਦੇ ਵਿੱਚ ਮਦਦ ਪਹੁੰਚਾਈ ਸੀ। ਜੀ ਜੀ ਜੀ। ਮਦਦ ਜ਼ਰੂਰ ਕਰੋ, ਮਦਦ ਤੋਂ ਕੋਈ ਨਹੀਂ ਰੋਕਦਾ। ਪਰ ਪੰਜਾਬੀ ਰੇਡੀਓ ਪੈਸੇ ਇਕੱਠੇ ਕਰਨ ਦੇ ਵਿੱਚ, ਜਾਂ ਤੁਹਾਨੂੰ ਕੋਈ ਰੈਫਰ ਕਰਨ ਦੇ ਵਿੱਚ ਉਹਨੂੰ ਦੇ ਦਿਓ, ਉਹ ਅਸੀਂ ਹਿੱਸੇਦਾਰ ਨਹੀਂ ਹੈਗੇ ਕਿਸੇ ਚੀਜ਼ ਦੇ ਵੀ ਵਿੱਚ। ਜੀ ਜੀ। ਪਰ ਜਦੋਂ ਪੰਜਾਬ ਤੇ ਆਫਤ ਆਉਂਦੀ, ਜਦੋਂ ਦੁਨੀਆ ਤੇ ਆਫਤ ਆਉਂਦੀ ਆ, ਅਸੀਂ ਮੋਰੇ ਹੁੰਦੇ ਆ। ਪਰ ਜਦੋਂ ਆਪਣੇ ਹੀ ਪੰਜਾਬ ਤੇ, ਆਪਣੇ ਹੀ ਲੋਕਾਂ ਦੇ ਉੱਤੇ ਆਫਤ ਆ ਗਈ ਆ, ਤੇ ਤੁਹਾਡੇ ਪਿੰਡਾਂ ਦੇ ਵਿੱਚ ਲਿੰਕ ਆ, ਤੁਸੀਂ 2-3 ਜਾਣਿਆਂ ਦੀ ਡਿਊਟੀ ਲਾਓ, ਤੁਹਾਨੂੰ ਵੀ ਬਾਅਦ ਚ ਕੀਤਾ ਜਾਊਗਾ। ਹੈਲਪ ਕਰੋ। ਜਿਹਦੇ ਕੋਈ ਪਸ਼ੂ ਮਰ ਗਏ ਆ, ਉਹਨੂੰ ਕੁਛ ਲੈ ਦਿਓ। ਮੰਜੇ ਰੁੜ ਗਏ ਆ, ਬਿਸਤਰੇ ਰੁੜ ਗਏ ਆ, ਕੁਛ ਹੈ ਹੀ ਨਹੀਂਗਾ, ਕੋਈ ਬਿਮਾਰ ਆ, ਉਹਨੂੰ ਦਵਾਈ ਲੈ ਦਿਓ। ਇਹ ਜ਼ਰੂਰ ਕੰਮ ਆ ਜਿਹੜਾ ਇਹ ਕਰੋ। ਪਰ ਆਪਣੇ ਉੱਥੇ ਸੰਸਥਾਵਾਂ ਨੂੰ ਨਾ ਵੀ ਭੇਜੋ ਤਾਂ ਬਹੁਤ ਹੀ ਵਧੀਆ ਰਹੂਗਾ ਕਿ ਸੰਸਥਾ ਨੂੰ ਤੁਸੀਂ ਨਹੀਂ ਭੇਜ ਰਹੇ। ਤੇ ਜਿਹੜੇ ਹੋਲਡ ਤੇ ਰਹੇ, ਜੇ ਸਾਡੇ ਨਾਲ ਗੱਲ ਕਰਨੀ ਹੈ, ਜੇ ਕੋਈ ਤੁਹਾਨੂੰ ਹੋਰ ਕੰਮ ਹੈ ਜਿਹੜਾ ਪਹਿਲਾਂ ਹੀ ਕਾਲ ਚੱਕਦਾ, ਉਸ ਦੇ ਨਾਲ ਤੁਸੀਂ ਗੱਲ ਕਰ ਸਕਦੇ ਹਾਂ। ਤੇ ਹੜ੍ਹਾਂ ਦੀ ਸਥਿਤੀ ਦੱਸੋ ਜੀ। ਜੀ ਬਿਲਕੁਲ, ਹੜ੍ਹਾਂ ਦੀ ਸਥਿਤੀ ਬਾਰੇ ਜੇਕਰ ਜਾਣਕਾਰੀਆਂ ਦਿੰਦੇ ਚੱਲੀਏ ਤਾਂ ਪੰਜਾਬ ਦੇ ਵਿੱਚ ਇਸ ਵੇਲੇ ਪਟਿਆਲਾ ਜ਼ਿਲ੍ਹੇ ਤੋਂ ਸ਼ੁਰੂ ਕਰ ਲਈਏ ਆਪਾਂ। ਪਟਿਆਲੇ ਜ਼ਿਲ੍ਹੇ ਦੇ ਵਿੱਚ ਹਜ਼ਾਰਾਂ ਏਕੜ ਜਿਹੜੀ ਫਸਲ ਆ ਉਹ ਡੁੱਬ ਚੁੱਕੀ ਹੈ ਤੇ ਬਹੁਤ ਥਾਵਾਂ ਦੇ ਉੱਤੇ ਪਾਣੀ ਜਿਹੜਾ ਭਰਿਆ ਹੋਇਆ। ਉਧਰ ਦੂਜੇ ਪਾਸੇ ਮੂਨਕ ਦੇ ਵਿੱਚ, ਘੱਗਰ ਦੇ ਵਿੱਚ ਪਾੜ ਪੈ ਗਿਆ ਤੇ ਮੂਨਕ 'ਚ ਹੜ੍ਹ ਆ ਗਿਆ। ਪੰਜਾਬ ਦੇ ਵਿੱਚ 10,000 ਲੋਕਾਂ ਨੂੰ ਜਿਹੜਾ ਉਹ ਸੁਰੱਖਿਅਤ ਥਾਵਾਂ ਤੇ ਭੇਜਿਆ ਗਿਆ। 11 ਮੌਤਾਂ ਹੁਣ ਤੱਕ ਪੰਜਾਬ ਦੇ ਵਿੱਚ ਹੋ ਚੁੱਕੀਆਂ। ਤੇ ਜੇਕਰ ਤੁਸੀਂ ਦੂਜੇ ਸੂਬਿਆਂ ਤੇ ਵੀ ਨਜ਼ਰ ਮਾਰੋਗੇ ਤਾਂ ਹਿਮਾਚਲ ਦੇ ਵਿੱਚ 17 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹਨਾਂ ਮੀਂਹਾਂ ਦੇ ਸੀਜ਼ਨ ਦੇ ਦੌਰਾਨ ਗੁਜਰਾਤ ਦੇ ਵਿੱਚ 52 ਮੌਤਾਂ ਹੋ ਚੁੱਕੀਆਂ ਨੇ। ਪੰਜਾਬ ਦੇ 6 ਜ਼ਿਲ੍ਹੇ ਅਜਿਹੇ ਨੇ ਜਿੱਥੇ ਸਕੂਲ ਕਾਲਜ ਬੰਦ ਨੇ ਤੇ ਰਾਜਪੁਰਾ ਸਣੇ ਕਈ ਇਲਾਕੇ ਐਸੇ ਨੇ ਜਿੱਥੇ ਅਲਰਟ ਤੇ ਹਲੇ ਵੀ ਨੇ। ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਜਿਹੜੀਆਂ ਪ੍ਰੀਖਿਆਵਾਂ ਹੋਣੀਆਂ ਸੀ ਉਹ ਮੁਲਤਵੀ ਕਰ ਦਿੱਤੀਆਂ ਨੇ। ਰਾਜਧਾਨੀ ਦਿੱਲੀ, ਗੁੜਗਾਉਂ, ਨੋਇਡਾ ਦੇ ਵਿੱਚ ਵੀ ਸਕੂਲ ਬੰਦ ਰੱਖਣ ਦੇ ਜਿਹੜੇ ਹੁਕਮ ਨੇ ਉਹ ਹੋਏ ਨੇ।
ਤੇ ਹੁਣ ਪਤਾ ਲੱਗਿਆ ਵੀ ਸ਼ਾਹਕੋਟ ਦੇ ਪਿੰਡ ਨਸੀਰਪੁਰ ਦੇ ਵਿੱਚ ਤੁਸੀਂ ਬੰਨ ਦੇ ਵਿੱਚ 300 ਫੁੱਟ ਜਿਹੜਾ ਪਾੜ ਆ ਉਹ ਚੌੜਾ ਹੋ ਗਿਆ, ਪਰ ਇਹਦੇ ਨੇੜੇ ਪਾਣੀ ਦਾ ਵਹਾਅ ਜਿਹੜਾ ਉਹ ਮੱਠਾ ਪੈ ਗਿਆ। ਫਿਲੌਰ ਦੇ ਵਿੱਚ ਵੀ ਟ੍ਰੇਨਿੰਗ ਅਕੈਡਮੀ ਨੇੜੇ 100 ਫੁੱਟ ਦੇ ਕਰਕੇ ਇੱਕ ਹੋਰ ਪਾੜ ਜਿਹੜਾ ਉਹ ਪੈ ਗਿਆ ਤੇ ਇਲਾਕੇ ਦੇ ਵਿੱਚ ਪਾਣੀ ਭਰ ਗਿਆ। ਹੁਣ ਪਤਾ ਲੱਗਿਆ ਕਿ ਘੱਟੋ ਘੱਟ ਪਟਿਆਲਾ, ਰੂਪਨਗਰ, ਮੋਗਾ, ਲੁਧਿਆਣਾ, ਮੋਹਾਲੀ, SBS ਨਗਰ, ਫਤਿਹਗੜ੍ਹ ਸਾਹਿਬ ਇਹ ਉਹ ਜ਼ਿਲ੍ਹੇ ਨੇ ਜਿੱਥੋਂ ਹਜ਼ਾਰਾਂ ਲੋਕਾਂ ਨੂੰ ਕੱਢ ਕੇ ਸੁਰੱਖਿਅਤ ਥਾਵਾਂ ਤੇ ਭੇਜਿਆ ਗਿਆ। ਤੁਸੀਂ ਵੀਡੀਓ, ਤੁਸੀਂ ਤਸਵੀਰਾਂ ਉਹ ਦੇਖੀਆਂ ਹੋਣਗੀਆਂ, ਜਿਨ੍ਹਾਂ ਤਸਵੀਰਾਂ ਦੇ ਵਿੱਚ ਪੰਜਾਬ ਦੀ ਤਰਾਸਦੀ ਜਿਹੜੀ ਆ ਉਹ ਸਾਫ਼ ਦੇਖੀ ਜਾ ਸਕਦੀ ਹੈ। ਕਿੱਲਿਆਂ ਉੱਤੇ ਖੜੇ ਜਿਹੜੇ ਡੰਗਰ ਆ ਉਹ ਵੀ ਹੜ੍ਹ ਦੀ ਮਾਰ ਹੇਠ ਆ ਗਏ, ਕਿਤੇ ਹੜ੍ਹ ਦੀ ਮਾਰ ਹੇਠ ਉਹ ਰੁੜੇ ਜਾ ਰਹੇ ਨੇ, ਕਿਤੇ ਛੋਟੇ-ਛੋਟੇ 1 ਮਹੀਨੇ ਦਾ ਬੱਚਾ ਜਦੋਂ ਫਲੈਟ ਦੇ ਵਿੱਚੋਂ ਕੱਢ ਕੇ ਲਿਆਉਂਦੇ ਆ ਤਾਂ ਉਹ ਵੀਡੀਓ ਵੀ ਤੁਸੀਂ ਦੇਖੀ ਹੋਣੀ ਹੈ। ਕੁਝ ਦਿਨਾਂ ਦੇ ਬੱਚੇ ਤੋਂ ਲੈ ਕੇ ਬਜ਼ੁਰਗਾਂ ਨੂੰ ਜਿਹੜਾ ਉਹ ਰਿਹਾਇਸ਼ੀ ਇਮਾਰਤਾਂ ਦੇ ਵਿੱਚੋਂ ਕੱਢ ਕੇ ਜਿਹੜਾ ਸੁਰੱਖਿਆ ਥਾਵਾਂ ਤੇ ਟਰਾਲੀਆਂ ਦੇ ਵਿੱਚ ਜਿੱਥੇ ਕਿਤੇ ਵੀ ਜਿਹੜੀਆਂ ਕੋਈ ਥਾਂ ਟਿਕਾਣਾ ਇਹਨਾਂ ਜਥੇਬੰਦੀਆਂ ਨੇ ਬਣਾਇਆ ਉੱਥੇ। ਤੇ ਇਸੇ ਦਰਮਿਆਨ ਖਬਰ ਇੱਕ ਬੜੀ ਦੁਖਦਾਈ ਆ, ਉਹ ਕੋਟਕਪੂਰਾ ਤੋਂ ਆ ਰਹੀ ਹੈ। ਕੋਟਕਪੂਰਾ ਦੇ ਵਿੱਚ ਮੀਂਹਾਂ ਦੇ ਕਰਕੇ ਘਰ ਦੀ ਛੱਤ ਜਿਹੜੀ ਉਹ ਡਿੱਗ ਪਈ ਸੀ ਛੱਤ, ਤੇ ਉਹਦੇ ਕਰਕੇ ਇੱਕ ਜਿਹੜੀ ਬੀਬੀ ਹੈ ਜਿਹਨੂੰ ਜਵਾਕ ਹੋਣ ਵਾਲਾ ਸੀਗਾ ਉਹਦੀ ਮੌਤ ਹੋ ਗਈ ਹੈ, ਤੇ ਗਵਾਂਢ ਦੇ ਵਿੱਚ ਰਹਿੰਦੀ ਜਿਹੜੀ ਆ ਉਹ ਕੁੜੀ ਵੀ ਜ਼ਖਮੀ ਹੋ ਗਈ ਹੈ। 3 ਜਾਣੇ ਇਸ ਪਰਿਵਾਰ ਦੇ ਜਿਹੜੇ ਉਹ ਮਾਰੇ ਗਏ ਨੇ। ਦਲਿਤ ਪਰਿਵਾਰ ਦਾ ਮਕਾਨ ਇਹ ਦੱਸਿਆ ਗਿਆ। ਗਗਨਦੀਪ ਸਿੰਘ 7 ਮਹੀਨਿਆਂ ਦੀ ਉਹਦੀ ਗਰਭਵਤੀ ਪਤਨੀ ਕਮਲਜੀਤ ਕੌਰ ਤੇ ਉਹਨਾਂ ਦਾ 5 ਸਾਲ ਦਾ ਪੁੱਤਰ ਗੈਵੀ ਜਿਹੜਾ ਉਹ ਇਸ ਵੇਲੇ ਇਸ ਛੱਤ ਡਿੱਗਣ ਦੀ ਮਾਰ ਹੇਠ ਆ ਗਏ ਨੇ ਤੇ ਇਹਨਾਂ ਸਾਰਿਆਂ ਦੀ ਮੌਤ ਹੋਈ ਹੈ। ਸੋ ਇਸ ਤਰ੍ਹਾਂ ਦੀਆਂ ਖਬਰਾਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਹੀ ਨੇ ਜਿੱਥੇ ਕੋਈ ਨਾ ਕੋਈ ਅਣਸੁਖਾਵੀਂ ਘਟਨਾ, ਕਿਤੇ ਸੜਕਾਂ ਦੇ ਵਿੱਚ ਪਾੜ ਪੈ ਗਏ ਨੇ, ਹਜ਼ਾਰਾਂ ਏਕੜ ਜਿਹੜੀ ਫਸਲ ਆ ਉਹ ਇਸ ਵੇਲੇ ਤਬਾਹ ਹੋ ਚੁੱਕੀ ਆ। ਪਰ ਸਾਡੇ ਜਿਹੜੇ ਸਿਆਸਤਦਾਨ ਨੇ ਉਹ ਬਿਲਕੁਲ ਉਹੀ ਚੀਜ਼ਾਂ ਕਰ ਰਹੇ ਨੇ ਜੋ ਉਹ ਵਿਪਤਾ ਦੇ ਸਮੇਂ ਵੀ ਕਰਦੇ ਨੇ ਤੇ ਵਿਪਤਾ ਤੋਂ ਆਮ ਦਿਨਾਂ ਦੇ ਵਿੱਚ ਵੀ ਕਰਦੇ ਨੇ। ਉਹੀ ਸਿਆਸੀ ਇਲਜ਼ਾਮ ਤਰਾਸ਼ੀਆਂ, ਉਹੀ ਸਾਰਾ ਕੁਝ ਸਰਕਾਰ ਦੇ ਮੱਥੇ ਮੜਨਾ, ਸਾਰਾ ਕੁਝ ਉਹੀ ਹੈ। ਪਰ ਠੀਕ ਹੈ, ਸਰਕਾਰਾਂ ਦੀਆਂ ਜ਼ਿੰਮੇਵਾਰੀਆਂ ਬਣਦੀਆਂ ਨੇ। ਸਰਕਾਰ ਦੇ ਵਿੱਚ ਵੀ ਜੋ ਲੋਕ ਫੋਟੋ ਸੈਸ਼ਨਾਂ ਦੇ ਵਿੱਚ ਰੁੱਝੇ ਹੋਏ ਆ, ਲੋਕ ਉਹਨਾਂ ਨੂੰ ਵੀ ਇਹ ਨਹੀਂ ਗਾ ਕਿ ਅਜਾਈਂ ਜਾਣ ਦੇ ਰਹੇ ਆ, ਲੋਕ ਉਹਨਾਂ ਨੂੰ ਵੀ ਤੋਏ ਉਹਨਾਂ ਦੀ ਵੀ ਕਰ ਰਹੇ ਆ, ਲਾਹਨਤ ਉਹਨਾਂ ਨੂੰ ਵੀ ਪਾ ਰਹੇ ਆ। ਪਰ ਵਿਪਤਾਵਾਂ ਦੇ ਸਮੇਂ ਸਿਆਸੀ ਇਲਜ਼ਾਮ ਤਰਾਸ਼ੀਆਂ ਤੋਂ ਉੱਪਰ ਉੱਠ ਕੇ ਰਾਹਤ ਕਾਰਜਾਂ 'ਚ ਜੁਟਣ ਦਾ ਵੇਲਾ ਹੁੰਦਾ। ਸੋ ਇਹ ਵੇਲਾ ਕਿਤੇ ਅਸੀਂ ਸਾਰੇ ਲੰਘਾ ਨਾ ਲਈਏ। ਇਸ ਵੇਲੇ ਸਾਰੇ ਸਮੁੱਚੇ ਆਲਮੀ ਪੰਜਾਬੀ ਭਾਈਚਾਰੇ ਨੂੰ ਸਾਡੇ ਸਾਰਿਆਂ ਦੀ ਮਦਦ ਦੀ ਲੋੜ ਆ, ਚਾਹੇ ਉਹ ਪ੍ਰਸ਼ਾਸਨਿਕ ਮਦਦ ਹੋਵੇ, ਚਾਹੇ ਉਹ ਰਸਦਾਂ ਦੀ ਮਦਦ ਹੋਵੇ, ਚਾਹੇ ਉਹ ਪਾਣੀ ਦੇ ਵਿੱਚੋਂ ਬਾਹਰ ਕੱਢਣ ਦੀ ਮਦਦ ਹੋਵੇ। ਸਾਡੇ ਸਾਰਿਆਂ ਦੀ ਸਮੁੱਚੇ ਪੱਧਰ ਤੇ ਜਿਹੜੇ ਸਾਡੇ ਯਤਨ ਆ ਉਹ ਸਾਨੂੰ ਸਾਰਿਆਂ ਨੂੰ ਹੀ ਕਰਨੇ ਚਾਹੀਦੇ ਆ। ਤੇ ਇੱਕ ਹੋਰ ਜਿਹੜੀ ਛੋਟੀ ਜਿਹੀ ਗੱਲ ਇੱਥੇ ਆਪਾਂ ਕਹਿ ਦਈਏ, ਅਕਸਰ ਹੀ ਲੋਕ ਵਿਚਾਰਧਾਰਕ ਵਖਰੇਵਿਆਂ ਵਾਲੇ ਸਿਧਾਂਤ ਨੂੰ, ਸਿੱਖ ਸਿਧਾਂਤ ਨੂੰ ਖਾਸ ਕਰਕੇ ਟਾਰਗੇਟ ਕਰਦੇ ਆ। ਪਰ ਅੱਜ ਤੁਸੀਂ ਪੰਜਾਬ ਦੇ ਵਿੱਚ ਰਾਹਤ ਕਾਰਜਾਂ ਤੇ ਨਜ਼ਰ ਮਾਰ ਲਓ, ਤੁਹਾਨੂੰ ਉਹੀ ਲੋਕ ਨਜ਼ਰ ਆਉਣਗੇ ਜਿਨ੍ਹਾਂ ਨੂੰ ਅੱਤਵਾਦੀ ਦੀ ਨਿਗਾਹ ਦੇ ਨਾਲ ਵੇਖਿਆ ਜਾਂਦਾ ਹੈ। ਸੋ ਅਸੀਂ ਤਾਂ ਇਹ ਵੀ ਕਹਿ ਦਾਂਗੇ ਤੰਜ਼ ਦੇ ਤੌਰ ਤੇ ਵੀ ਭਾਈ, ਅੱਤਵਾਦੀ ਜੇ ਤੁਹਾਨੂੰ ਘਰਾਂ ਦੇ ਵਿੱਚੋਂ ਪਾਣੀ ਭਰੇ 'ਚ ਤੁਹਾਡੇ ਡੰਗਰ ਬਚਾ ਰਹੇ ਆ ਨਾ, ਜਾਂ ਤੁਹਾਨੂੰ ਰਸਦਾਂ ਪਹੁੰਚਾ ਰਹੇ, ਤੇ ਇੱਕ ਵਾਰੀ ਅੱਤਵਾਦੀਆਂ ਤੋਂ ਵੀ ਭਾਵੇਂ ਲੈ ਲਓ। ਬਲਵਿੰਦਰ ਕੌਰ ਜੀ, ਸ਼ਾਇਦ ਇੱਥੇ ਗੌਰ ਕਰਨਾ ਪਊਗਾ ਇਸ ਗੱਲ ਤੇ। ਜੀ ਬਿਲਕੁਲ ਬਿਲਕੁਲ। ਬਹੁਤੀ ਜਗ੍ਹਾ ਤੇ ਉਹਨੇ ਆਪਣੇ ਸੋਸ਼ਲ ਮੀਡੀਆ ਤੇ ਲਿਖਿਆ, ਦੇਖੋ ਅੱਤਵਾਦੀਆਂ ਨੇ ਲੰਗਰ ਲਾਏ ਹੋਏ ਆ, ਅੱਤਵਾਦੀ ਲੋਕਾਂ ਨੂੰ ਬਚਾ ਰਹੇ ਆ। ਤੇ ਪਰ ਚਲੋ ਜਦ ਉਸ ਤੋਂ ਵੀ ਉੱਚਾ ਉੱਠ ਕੇ ਦੇਖੀਏ ਕਿ ਜਦੋਂ ਕਿਤੇ ਆਫਤ ਆਉਂਦੀ ਆ ਕਿਸੇ ਵੀ ਸਟੇਟ ਦੇ ਵਿੱਚ, ਤਾਂ ਕੇਂਦਰ ਦਾ ਕੋਈ ਫਰਜ਼ ਬਣਦਾ ਤੇ ਫੌਜ ਭੇਜੇ ਜੀ, ਕੋਈ ਹੋਰ ਸੰਦ ਸੰਦੇੜਾ ਭੇਜੇ ਜਿੱਥੋਂ ਜਿਹੜੇ ਆ ਰਾਹਤ ਕਾਰਜ ਵੀ ਹੋਣੇ ਹੈਗੇ ਆ, ਰਾਹਤ ਕਾਰਜਾਂ ਦੇ ਨਾਲ ਕੋਈ ਰਾਸ਼ੀ ਦੇਵੇ। ਉਹ ਤਾਂ ਪੰਜਾਬ ਦਾ ਪੈਸੇ ਮਾਰ ਕੇ ਬੈਠੇ ਆ। ਕੀ ਕਿਉਂਕਿ ਮੈਂ ਹੁਣ ਜਦੋਂ ਖਬਰਾਂ ਨਹੀਂ ਕਰਦੀ, ਅਸੀਂ ਸਾਰਾ ਦਿਨ ਖਬਰਾਂ ਕਰਦੇ, ਕੀ ਕੋਈ ਇਸ ਤਰ੍ਹਾਂ ਦਾ ਉੱਥੋਂ ਆਇਆ ਕਿ ਪੰਜਾਬ 'ਚ ਆਫਤ ਆ ਗਈ ਆ ਤੇ ਕੇਂਦਰ ਨੇ ਕੁਛ ਕੀਤਾ ਹੋਵੇ, ਕੋਈ ਬਿਆਨ ਹੋਵੇ? ਜੀ ਕੋਈ ਵੀ ਨਹੀਂ। ਮੁੱਖ ਮੰਤਰੀ ਸਾਹਿਬ ਨੇ ਅਪਰੋਚ ਜ਼ਰੂਰ ਕੀਤੀ ਹੈ, ਪਰ ਉਹਦੇ ਤੇ ਹਾਲੇ ਤੱਕ ਉਹਨਾਂ ਨੇ ਕੋਈ ਆਪਦੀ ਮਤਲਬ ਕਿ ਦੇਸ਼ ਪੰਜਾਬ ਨੂੰ ਵੱਖਰਾ ਸਮਝਦੇ ਆ। ਜੀ, ਦੇਸ਼ ਪੰਜਾਬ ਨੂੰ ਵੱਖਰਾ ਸਮਝਦੇ ਆ। ਠੀਕ ਹੈ, ਜਦ ਤੁਹਾਡੀ ਸਰਕਾਰ ਕੋ, ਪੰਜਾਬ ਦੀ ਸਰਕਾਰ ਆ ਜਾਂ ਤੁਸੀਂ ਲਾ ਲਓ ਹਰਿਆਣੇ ਦੀ ਲੋਕਲ ਸਰਕਾਰ ਹੋਵੇ, ਐਡਾ ਵੱਡੀ ਆਫਤ ਆਈ ਹੋਵੇ, ਉਸ ਦੇ ਕੋਲ ਤੁਰੰਤ ਲਾਉਣ ਲਈ ਧਨ ਨਾ ਹੋਵੇ, ਤੇ ਫਿਰ ਇੱਕ ਦੂਜੇ ਦੀਆਂ ਵੈਸੇ ਹੀ ਕਹਿੰਦੇ ਹੁੰਦੇ ਲੱਤਾਂ ਖਿੱਚਣ ਵਾਲੀ ਗੱਲ ਹੁੰਦੀ। ਜੀ ਜਿੱਥੇ ਟੁੱਟ ਕੇ ਪੈਣਾ ਮੀਡੀਆ ਨੇ, ਤਿੱਥੇ ਟੁੱਟ ਕੇ ਪੈਣਾ ਲੋਕਾਂ ਨੇ। ਕਿ ਕੇਂਦਰ ਦਾ ਫਰਜ਼ ਬਣਦਾ ਆ, ਇੱਕ ਸੂਬੇ ਦੇ ਵਿੱਚ ਆਫਤ ਆਈ ਆ, ਕਿ ਉੱਥੇ ਵੱਲ ਦੇਖਿਆ ਜਾਵੇ, ਉੱਥੇ ਵੱਲ ਸੋਚਿਆ ਜਾਵੇ। ਇੱਥੇ ਵੀ ਲੋਕ ਚਾਹ ਪਾਣੀ ਪੀਣ ਲਈ ਇੱਥੋਂ ਜਾਂਦੇ ਸੀ, ਤੁਰੇ ਜਾਂਦੇ ਸੀਗੇ। ਇੱਥੇ ਵੀ ਜਦੋਂ ਹੋਇਆ ਸੀਗਾ ਕਿਸਾਨ ਮੋਰਚਾ, ਇੱਥੋਂ ਵੀ ਬਹੁਤ ਸਾਰੇ ਲੋਕ ਤਿਆਰ ਸੀ
ਵੀ ਜਿਹੜੇ ਉੱਥੇ ਦੇ ਅਵੈਸੀਆਂ ਵਾਲੇ ਆ ਉਹਨਾਂ ਦੇ ਨਾਲ ਚਾਹ ਪਾਣੀ ਪੀਏ, ਉਹਨਾਂ ਨੂੰ ਕਹੀਏ ਆਹ ਕਰੋ। ਹੁਣ ਮੌਕਾ ਆ, ਪੰਜਾਬ ਤੇ ਆਫਤ ਹੀ ਆ, ਪੰਜਾਬ ਨੂੰ ਕੋਈ ਰਾਹਤ ਭੇਜੋ। ਬਿਲਕੁਲ ਜੀ, ਪੰਜਾਬ ਦੇ ਵਿੱਚ ਤੁਰੰਤ ਉਸ ਦੇ ਉੱਤੇ ਕੰਮ ਹੋਵੇ। ਤੇ ਜਿਹੜੀਆਂ ਲੋਕਲ ਸਰਕਾਰਾਂ ਉਹ ਤਾਂ ਆਪਣੇ ਹਿਸਾਬ ਦੇ ਨਾਲ ਉਹਨਾਂ ਕੁ ਕਰਨਗੀਆਂ ਜਿੰਨੇ ਕੁ ਜੋਗੀਆਂ ਆ ਜੀ। ਕਿੰਤੂ ਪਰੰਤੂ ਤੁਸੀਂ ਕਿਹਾ ਕਿੰਤੂ ਪਰੰਤੂ ਜ਼ਰੂਰ ਹੁੰਦੀਆਂ, ਵਿਰੋਧੀ ਪਾਰਟੀਆਂ ਵੀ ਕਰਦੀਆਂ ਆ, ਔਰ ਜਿਹੜੀ ਸਰਕਾਰ ਹੁੰਦੀ ਆ ਉਹਦੇ ਤੇ ਕਿੰਤੂ ਪਰੰਤੂ ਜ਼ਰੂਰ ਹੁੰਦੇ ਆ ਜੀ ਜੀ। ਕਿਸੇ ਨੇ ਉਹ ਟੂਣੇ ਟੱਪੇ ਵਾਲੀਆਂ ਗੱਲਾਂ ਸ਼ੁਰੂ ਕਰ ਦਿੱਤੀਆਂ, ਨੱਥਣੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ, ਆਹ ਕਰਨਾ ਸ਼ੁਰੂ ਕਰ ਦਿੱਤਾ। ਪਰ ਜਦੋਂ ਕਾਰਜਕਾਲ ਦੇ ਵਿੱਚ ਸੀਗੇ ਇੰਨਾ ਸਿਰ ਤੇ ਉੱਥੇ ਜਿਹੜਾ ਪਾਣੀ ਆ, ਪਾਣੀ ਨੂੰ ਰੋਕਣ ਲਈ ਬੰਨ ਨਹੀਂ ਲਾਏ, ਕੁਛ ਨਹੀਂ ਕੀਤਾ, ਪੈਸਾ ਵੈਸੇ ਹੀ ਖਾਂਦੇ ਰਹੇ ਸਾਰਾ ਕੁਛ ਜੀ ਜੀ। ਬਿਲਕੁਲ, ਉਹ ਵੀ ਕਮਾਲ ਦੀਆਂ ਗੱਲਾਂ ਹੈ ਨਾ। ਸਮੇਂ ਦੀਆਂ ਸਰਕਾਰਾਂ ਨੂੰ ਲੋਕਾਂ ਨੂੰ ਮੂੰਹ ਖੋਲਣਾ ਚਾਹੀਦਾ ਆ, ਪੁੱਛਣਾ ਚਾਹੀਦਾ। ਪਰ ਗੱਲ ਉੱਥੇ ਕੀ ਹੁੰਦੀ ਆ ਕਿ 5-7 ਦਾ ਕੀ ਮੇਰੇ ਖਿਆਲ ਬਹੁਤ ਸਾਰੀਆਂ ਪਾਰਟੀਆਂ ਪੰਜਾਬ ਦੇ ਵਿੱਚ ਜਿਹੜੀਆਂ ਇਲੈਕਸ਼ਨਾਂ ਦੇ ਵਿੱਚ ਲੜਦੀਆਂ ਜੀ ਬਿਲਕੁਲ ਤੱਕ ਹੀ ਹੁੰਦੀਆਂ ਆ, ਕੋਈ ਉਹਨਾਂ ਦੇ ਲੌਂਗ ਟਾਈਮ ਪਲਾਨ ਨਹੀਂ ਹੁੰਦੇ ਕਿ ਇਸ ਨੂੰ ਹੁਣ ਕੀ ਕਰਨਾ, ਸਾਡੇ ਜਾਣ ਦੇ ਪਿੱਛੋਂ ਵੀ ਜਿਹੜਾ ਇਹ ਠੀਕ ਠਾਕ ਰਹੇ। ਹੜ੍ਹ ਇੱਕ ਵਾਰੀ ਨਹੀਂ ਆਇਆ, ਹੜ੍ਹ ਬਹੁਤ ਵਾਰੀ ਆਇਆ ਪੰਜਾਬ ਦੇ ਵਿੱਚ। ਬਿਲਕੁਲ ਬਿਲਕੁਲ। ਕਿਸੇ ਨੇ ਕਦੀ ਸੋਚਿਆ ਕਿ ਉਸ ਪਾਣੀ ਨੂੰ ਕਿਵੇਂ ਅਸੀਂ ਸਾਂਭ ਲਈਏ, ਜਦਕਿ ਪਾਣੀ ਦੀ ਇੰਨੀ ਕਿੱਲਤ ਹੈ ਜੀ। ਇਹ ਪਾਣੀ ਇੰਨਾ ਕੁ ਤਾਂ ਮੈਨੂੰ ਲੱਗਦਾ ਕਿ ਹਰਿਆਣੇ ਦੇ ਵਿੱਚੋਂ ਤਾਂ ਚਲੋ ਉਧਰੋਂ ਪਹਾੜਾਂ ਚੋਂ ਆਉਂਦਾ ਆ ਜੀ। ਬਾਕੀ ਦਾ ਪਾਣੀ ਇੱਥੋਂ ਕਿੱਥੋਂ ਇੰਨਾ ਆ ਗਿਆ ਕਿ ਪੰਜਾਬ ਵਾਲੇ ਗੇਟ ਖੋਲੇ ਜਾਂਦੇ ਆ। ਉਹਦਾ ਕਾਰਨ ਕੀ ਹੈ ਕਿ ਪੰਜਾਬ ਵੱਲ ਨੂੰ ਕਿਉਂ ਗੇਟ ਖੋਲੇ ਜਾਂਦੇ ਜੀ ਜੀ। ਪਹਿਲਾਂ ਤਾਂ ਇਹ ਆ ਸਾਰਿਆਂ ਨੂੰ, ਜੋ ਆਪੋਜੀਸ਼ਨ ਵੀ ਆ ਪੰਜਾਬ ਦੇ ਲੋਕਾਂ ਲਈ ਆ, ਮੂੰਹ ਖੋਲੋ ਤੁਸੀਂ। ਇਹ ਪੰਜਾਬ ਹੀ ਕਿਉਂ? ਬਿਲਕੁਲ। ਇਹਦਾ ਤਾਂ ਐਂ ਲੱਗਦਾ ਹੁੰਦਾ ਹੈ ਵੀ ਜਦੋਂ ਫਿਰ ਲੋਕ ਮੰਗ ਕਰਦੇ ਆ ਵੀ ਹਾਂ ਪੰਜਾਬ ਵਾਕਿਆ ਹੀ ਦੇਸ਼ ਪੰਜਾਬ ਵੱਖਰਾ ਹੈ, ਜਿਹੜੇ ਇੱਥੋਂ ਵੀ ਕਈ ਵਾਰੀ ਅਸੀਂ ਬਹੁਤ ਜਾਣੇ ਜਿਹੜੇ ਆ ਨਾ ਇਸ ਚੀਜ਼ ਦੇ ਵਿੱਚ ਬੋਲਦੇ ਆ ਕਿ ਪੰਜਾਬ ਵੱਖਰਾ ਨਹੀਂਗਾ, ਇਹਦਾ ਮਤਲਬ ਪੰਜਾਬ ਵੱਖਰਾ ਹੈ ਵੀ ਜਿਹੜਾ ਨਾ ਤਾਂ ਹੁਣ ਕੇਂਦਰ ਸਰਕਾਰ ਨੇ ਮੂੰਹ ਖੋਲਿਆ ਆ ਤੇ ਨਾ ਉਹ ਪਾਣੀ ਹੋਰ ਪਾਸੇ ਨੂੰ ਛੱਡਿਆ ਗਿਆ ਆ, ਜੋ ਪੰਜਾਬ ਦੇ ਵਿੱਚ ਹੀ ਉਹਦੇ ਗੇਟ ਖੋਲਣੇ ਸੀਗੇ ਪਾਣੀ ਦੇ। ਸੋ ਹਰ ਵਾਰ ਜੀ ਇਸੇ ਤਰ੍ਹਾਂ ਹੀ ਤਬਾਹੀ ਦਾ ਜਿਹੜਾ ਮੰਜ਼ਰ ਆ ਉਹ ਪੰਜਾਬ ਨੂੰ ਹੀ ਦੇਖਣਾ ਪੈਂਦਾ। ਤੁਹਾਨੂੰ ਯਾਦ ਹੋਣਾ 1988 ਦੇ ਵਿੱਚ ਪੰਜਾਬ ਦੇ ਤਕਰੀਬਨ 2500 ਪਿੰਡ ਪੂਰੀ ਤਰ੍ਹਾਂ ਦੇ ਨਾਲ ਪਾਣੀ ਦੇ ਵਿੱਚ ਡੁੱਬ ਗਏ ਸੀ। 9000 ਪਿੰਡਾਂ ਦੇ ਵਿੱਚ ਪਾਣੀ ਵੜ ਗਿਆ ਸੀ। 34 ਲੱਖ ਵਸੋਂ ਪੰਜਾਬ ਦੀ 1988 ਦੇ ਵਿੱਚ ਦੇਖ ਲਓ ਤੁਸੀਂ ਕਿੰਨੀ ਕੁ ਵਸੋਂ ਹੋਣੀ ਹੈ, ਅੱਜ 3 ਕਰੋੜ ਹੈ, ਉਦੋਂ ਕਿੰਨੀ ਕੁ ਵਸੋਂ ਹੋਣੀ ਹੈ। ਤਕਰੀਬਨ ਅੱਧੀ ਵਸੋਂ ਜਿਹੜੀ ਆ ਪੰਜਾਬ ਦੀ ਪਾਣੀ ਦੇ ਵਿੱਚ ਡੁੱਬ ਗਈ ਸੀ। 9000 ਪਿੰਡਾਂ 'ਚ ਪੰਜਾਬ ਦੇ 'ਚ ਪਾਣੀ ਆ ਗਿਆ ਸੀ 1988 ਦੀ ਜਦੋਂ ਗੇਟ ਖੋਲ੍ਹੇ ਸੀ, ਜਦੋਂ ਫਲੱਡ ਆਏ ਸੀਗੇ। ਸੋ ਬਹੁਤ ਭਾਰੀ ਤਬਾਹੀ ਹੈ ਜਿਹੜੀ ਉਦੋਂ ਮਚਾਈ ਸੀਗੀ ਇਹਨਾਂ ਹੜ੍ਹਾਂ ਨੇ, ਇਹਨਾਂ ਪਾਣੀਆਂ ਨੇ, ਜਿਵੇਂ ਤੁਸੀਂ ਗੇਟਾਂ ਦਾ ਜ਼ਿਕਰ ਕੀਤਾ। ਤੇ ਤੁਸੀਂ ਦੇਖੋ ਕਿ ਹਰ ਵਾਰ ਦੀ ਤਰ੍ਹਾਂ ਜਿਵੇਂ 2019 ਦੇ ਵਿੱਚ ਤੁਸੀਂ ਦੇਖਿਆ ਹੋਣਾ ਸਤਲੁਜ ਦਰਿਆ ਦੇ ਵਿੱਚ ਕਿੰਨੇ ਹੜ੍ਹ ਆ ਗਏ ਸੀਗੇ ਤੇ ਉਹ ਪਾਣੀ ਪਿੰਡਾਂ ਦੇ ਵਿੱਚ ਵੜ ਗਿਆ ਸੀਗਾ। ਇਹ ਜਿਹੜੇ ਸਾਡੇ ਸਿਆਸਤਦਾਨ ਹੈ, ਇਹਨਾਂ ਨੇ ਕਦੇ ਵੀ ਸਾਨੂੰ ਸੱਚ ਨਹੀਂ ਦੱਸਿਆ ਅਸਲ ਦੇ ਵਿੱਚ ਕਿ ਇਹ ਹੜ੍ਹ ਆਉਂਦੇ ਕਿਉਂ ਆ ਜਾਂ ਗੇਟ ਕਿਉਂ ਖੁੱਲਦੇ, ਇਹਦੇ ਪਿੱਛੇ ਪੋਲਿਟਿਕਸ ਕੀ ਹੈ। ਅਸਲ ਦੇ ਵਿੱਚ ਜਿਹੜਾ ਗੇਟ ਬਣੇ ਹੋਏ ਨੇ ਜਾਂ ਭਾਖੜਾ ਦਾ ਜਾਂ ਪੌਂਗ ਦਾ, ਉਹਨਾਂ ਦੀ ਇੱਕ ਸਮਰੱਥਾ ਹਰੇਕ ਡੈਮ ਦੀ, ਪਰ ਸਮਰੱਥਾ ਤੋਂ ਵੱਧ ਉਹ ਰੱਖ ਨਹੀਂ ਸਕਦੇ। ਪਰ ਇਹਨਾਂ ਨੂੰ ਇਹ ਨਹੀਂ ਕਰਨਾ ਚਾਹੀਦਾ ਕਿ ਜਦੋਂ ਉਹ ਪਾਣੀ ਮੌਨਸੂਨ ਦਾ ਸੀਜ਼ਨ ਆ ਗਿਆ ਉਦੋਂ ਸਤਲੁਜ ਦੇ ਵਿੱਚ ਉਦੋਂ ਪਹਿਲਾਂ ਹੀ ਪਾਣੀ ਥੋੜਾ ਥੋੜਾ ਕਰਕੇ ਰਿਲੀਜ਼ ਕਰਦੇ ਰਹਿਣ। ਜਿਹੜਾ ਸਤਲੁਜ ਇੱਕ ਖਾਲੀ ਜੀ ਚ ਵਗਦਾ, 2 ਕਨਹਿਰਾਂ ਜਿੰਨਾ ਪਾਣੀ ਹੁੰਦਾ ਆਪਾਂ ਦੇਖਿਆ, ਸੂਆ ਜਿਹਾ ਵਗਦਾ। ਹਾਂਜੀ ਸੂਆ, ਹਾਂਜੀ ਬਿਲਕੁਲ ਬਿਲਕੁਲ। ਤੇ ਉਹ ਅੱਜ ਕੱਲ੍ਹ ਪਿੰਡਾਂ ਚ ਵੜਿਆ ਫਿਰਦਾ। ਸੋ ਇਹ ਤੁਹਾਡੀ ਕੀ ਮੈਨੇਜਮੈਂਟ ਆ, ਕੀ ਤੁਸੀਂ ਅਗਾਊਂ ਪ੍ਰਬੰਧ ਕੀਤੇ ਆ? ਠੀਕ ਆ, ਪ੍ਰਸ਼ਾਸਨਿਕ ਅਧਿਕਾਰੀ ਇੱਕ ਕਿਸ਼ਤੀ ਜੀ ਖੜਾ ਕੇ 4 ਫੋਟੋਗ੍ਰਾਫਰ ਸੱਦ ਕੇ, ਪ੍ਰੈਸ ਵਾਲੇ ਭਰਾ ਸੱਦ ਕੇ ਉੱਥੇ ਫੋਟੋ ਲਵਾ ਦਿੰਦੇ ਆ, ਹੜ੍ਹ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਤੇ ਜੇਕਰ ਹੁਣ ਲੋਕਾਂ ਦੇ ਡੰਗਰ ਤੱਕ ਹੜੀ ਜਾਂਦੇ, ਜਵਾਕ ਲੋਕਾਂ ਨੇ ਤਾਂ ਆਪਦੇ ਕਮਰਿਆਂ ਦੇ ਜਿਹੜੇ ਤਾਂ ਪੜਛੱਤੇ ਪਾਏ ਹੁੰਦੇ ਉੱਥੇ ਬਿਠਾਏ ਆ, ਛੱਤਾਂ ਤੇ ਜਵਾਕ ਬੈਠੇ ਆ, ਇਸ ਵੇਲੇ ਬਜ਼ੁਰਗ ਬੈਠੇ ਆ, ਤਾਂ ਤੁਹਾਡੇ ਕਿਹੜੇ ਪ੍ਰਬੰਧ ਸੀ, ਕਿਹੜਾ ਤੁਸੀਂ ਜਾਇਜ਼ਾ ਲਿਆ? ਇਹ ਸਾਨੂੰ ਸਵਾਲ ਕਰਨੇ ਚਾਹੀਦੇ ਸਾਡੇ ਸਰਕਾਰਾਂ ਨੂੰ, ਸਾਡੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ। ਤੇ ਇਹਨਾਂ ਨੇ ਤੁਸੀਂ ਦੇਖੋ ਵੀ ਕੋਈ ਚੋਆ ਨਹੀਂ ਛੱਡਿਆ, ਚੋ ਨਹੀਂ ਛੱਡਿਆ ਰੋਕਣ ਨੂੰ ਸਾਡੇ ਲੀਡਰਾਂ ਨੇ, ਚਾਹੇ ਉਹ ਕਿਸੇ ਵੀ ਪਾਰਟੀ ਦੇ ਆ। ਕੋਈ ਇਹਨਾਂ ਨੇ ਪਹਾੜੀਆਂ ਨਹੀਂ ਛੱਡੀਆਂ ਖੋਦਣ ਕਰਨੀਆਂ, ਕੋਈ ਇਹਨਾਂ ਨੇ ਕੋਈ ਜਿਹੜੀਆਂ ਨਿਊ ਚੰਡੀਗੜ੍ਹ ਵਸਾਇਆ ਉਹਦੇ ਆਲੇ ਦੁਆਲੇ ਜਿੰਨੀਆਂ ਪਹਾੜੀਆਂ ਸੀ, ਜਿੰਨੇ ਚੋ ਸੀ, ਸਾਰਿਆਂ ਦੇ ਵਿੱਚ ਇਹਨਾਂ ਨੇ ਨਜਾਇਜ਼ ਉਸਾਰੀਆਂ ਕਰਾਈਆਂ। ਆਪ 10-10 15-15 ਸਾਲ ਪਹਿਲਾਂ ਉਸਰੀਆਂ ਨਜਾਇਜ਼ ਕਲੋਨੀਆਂ ਹੌਲੀ ਹੌਲੀ ਜਾਇਜ਼ ਹੋ ਗਈਆਂ। ਸੋ ਜਾਇਜ਼ ਕਿਹਨੇ ਕੀਤੀਆਂ? ਇਹਨਾਂ ਦਾ ਪੈਸਾ ਕਿਹਨੇ ਖਾਦਾ? ਕੁਦਰਤ ਦਾ ਥਾਂ ਕਿਹਨੇ ਰੋਕਿਆ? ਅੱਜ ਕਾਰਨ ਇਹ ਹੈ ਕਿ ਪਾਣੀ ਲੰਘਣ ਨੂੰ ਕਿਤੇ ਥਾਂ ਨਹੀਂ, ਫਿਰ ਜਦੋਂ ਪਾਣੀ ਵਸੋਂ 'ਚ ਵੜ ਜਾਂਦਾ ਫਿਰ ਉਹਨੇ ਆਪਦੇ ਹਿਸਾਬ ਨਾਲ ਤੁਰਨਾ ਵਾ। ਸੋ ਇਹ ਸਾਡੇ ਜਿਹੜੀ ਸਿਆਸਤ ਆ, ਇਹਨੇ ਸਾਡਾ
ਹੁਣ ਤੱਕ ਦਾ ਜਿਹੜੇ ਕੁਦਰਤੀ ਅਸਾਸੇ ਸੀ ਉਹਨਾਂ ਨੂੰ ਲੁੱਟ ਕੇ ਖਾ ਗਏ ਲੋਕ। ਉਹਨਾਂ ਚੀਜ਼ਾਂ ਨੂੰ ਇਹਨਾਂ ਨੇ ਮਾਈਨਿੰਗ ਇਹਨਾਂ ਨੇ ਕੀਤੀ, ਨਜਾਇਜ਼ ਉਸਾਰੀਆਂ ਦਰਿਆਵਾਂ ਦੇ ਵਿੱਚ ਇਹਨਾਂ ਨੇ ਕੀਤੀਆਂ, ਦਰਿਆ ਪਲੀਤ ਇਹਨਾਂ ਨੇ ਕੀਤੇ। ਸਾਰਾ ਕੁਛ ਤਾਂ ਇਹਨਾਂ ਦੀਆਂ ਅੱਖਾਂ ਦੇ ਹੇਠਾਂ ਹੁੰਦਾ ਰਿਹਾ, ਇਹਨਾਂ ਦੇ ਹੱਥੀਂ ਹੁੰਦਾ ਰਿਹਾ। ਅੱਜ ਇਹ ਟਰੈਕਟਰਾਂ 'ਤੇ ਚੜ੍ਹ ਕੇ ਪੰਜਾਬ ਦੇ ਵਾਰਸ ਬਣੇ ਫਿਰਦੇ ਆ। ਪਰ ਸਾਨੂੰ ਸਵਾਲ ਸੱਤਾਧਾਰੀਆਂ ਦੇ ਨਾਲ ਪੁਰਾਣਿਆਂ ਨੂੰ ਵੀ ਕਰਨਾ ਚਾਹੀਦਾ ਕਿ ਭਾਈ ਤੁਸੀਂ ਕੀ ਪ੍ਰਬੰਧ ਕੀਤੇ। ਤੁਸੀਂ ਦੇਖ ਲਓ 2 ਕੁ ਮਹੀਨੇ ਪਹਿਲਾਂ ਮਾਰਚ ਮਹੀਨੇ ਜਾਂ ਅਪ੍ਰੈਲ ਦੀਆਂ ਅਖਬਾਰਾਂ ਸੁਣ ਲਓ, ਅਖਬਾਰਾਂ ਵੇਖ ਲਓ, ਟੀਵੀ ਸੁਣ ਲਓ, ਕਹਿਣਗੇ ਪੰਜਾਬ ਦੇ 140 ਜ਼ੋਨਾਂ ਦੇ ਵਿੱਚੋਂ 131 ਡੇਂਜਰ ਜ਼ੋਨ 'ਚ ਹੈ, ਪਾਣੀ ਹੈ ਨਹੀਂ ਪੰਜਾਬ ਦੇ ਵਿੱਚ। ਤੇ ਜਦੋਂ ਪਾਣੀ ਪਹਾੜਾਂ 'ਚ ਪੈਂਦਾ ਤੇ ਉਹ ਪੰਜਾਬ ਦੇ ਵਿੱਚ ਗੇਟ ਖੋਲ ਦਿੰਦਾ ਤੇ ਪੰਜਾਬ ਧਰਤੀ ਵੀ ਏਦਾਂ ਦੀ ਕਰ ਲਈ, ਅਸੀਂ ਆਪ ਹੀ ਧਰਤੀ ਏਦਾਂ ਦੀ ਕਰ ਲਈ ਕਿ ਉਸ ਦੇ ਪਾਣੀ ਵਿੱਚ ਰਚਦਾ ਹੀ ਨਹੀਂਗਾ, ਰਚਦਾ ਹੀ ਨਹੀਂ। ਇਸੇ ਕਰਕੇ ਉਹ ਉੱਤੇ ਹੀ ਤੁਰਿਆ ਫਿਰਦਾ ਆ। ਤੁਸੀਂ ਪੋਲੀਟੀਸ਼ੀਅਨਾਂ ਦੀ ਗੱਲ ਕੀਤੀ ਹੈਗੀ ਆ, 75 ਸਾਲ ਹੋ ਗਏ ਆ ਆਜ਼ਾਦ ਹੋਏ ਨੂੰ ਇੰਡੀਆ ਨੂੰ, ਤੇ 75 ਸਾਲਾਂ ਦੇ ਵਿੱਚ ਚਲੋ ਇਹਨਾਂ ਨੂੰ ਤਾਂ 1.5 ਸਾਲ ਹੀ ਹੋਇਆ ਆ ਨੂੰ ਨਾ, ਕਈ ਇਹਨਾਂ ਦੇ ਵਿੱਚ ਉਹੀ ਆ ਪੁਰਾਣੇ ਆ ਤੁਰੇ ਆਉਂਦੇ ਕਈ ਸਾਲਾਂ ਤੋਂ। ਲੋਕੀ ਸਮੇਂ ਤੇ ਪੁੱਛਦੇ ਨਹੀਂ ਕਿ ਤੁਹਾਡੇ ਲੌਂਗ ਟਰਮ ਪਲਾਨ ਕੀ ਆ ਜੀ। ਲੌਂਗ ਟਰਮ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਪਲਾਨ ਕਰਨੇ ਆ, ਇਹ ਕੁਦਰਤੀ ਆਫਤਾਂ ਤੋਂ ਬਚਣ ਲਈ ਕਰਨੇ ਚਾਹੀਦੇ ਆ ਨਾ। ਬੇਸ਼ੱਕ ਇੱਥੇ ਸਾਡੇ ਇੱਥੇ ਬਹੁਤ ਡੈਮ ਬਣਾਏ ਆ, ਇੱਥੇ ਬਹੁਤ ਰਿਜ਼ਰਵਰ ਆ, ਫਿਰ ਵੀ ਮੀਂਹ ਦੇ ਵਿੱਚ ਪਾਣੀ ਸੰਭਾਲਣਾ ਬਹੁਤ ਔਖਾ ਹੋ ਗਿਆ ਸੀਗਾ। ਫਿਰ ਵੀ ਲੋਕਾਂ ਦੀ ਮੰਗ ਸੀ ਕਿ ਸਾਨੂੰ ਹੋਰ ਰਿਜ਼ਰਵਰ ਚਾਹੀਦੇ ਆ ਤਾਂ ਕਿ ਅਸੀਂ ਪਾਣੀ ਨੂੰ ਸੇਵ ਕਰ ਸਕੀਏ। ਲੌਂਗ ਟਰਮ ਪਲਾਨ ਨਹੀਂ, ਉੱਥੇ 5 ਸਾਲ ਦੀ ਪਲਾਨ ਹੁੰਦੀ ਆ ਕਿ ਅਸੀਂ ਕਿਵੇਂ ਆਉਣਾ ਆ। ਜਿਹੜਾ ਬੰਦਾ ਕੋਈ ਪਲਾਨ, ਮੈਨੂੰ ਪਤਾ ਨਹੀਂ ਉਹ ਬਣਾ ਕੇ ਜਾਂਦੇ ਕਿ ਨਹੀਂ ਜਾਂਦੇ, ਅਗਲਾ ਆਉਂਦਾ ਉਹਦਾ ਆਪਣਾ ਪਲਾਨ ਹੁੰਦਾ ਹੈ। ਔਰ ਲੋਕਾਂ ਲਈ ਕੋਈ ਕੁਛ ਨਹੀਂ ਕਰਦਾ, ਕੋਈ ਪਾਰਟੀ ਹੋਵੇ ਕੋਈ ਵੀ ਕੁਛ ਨਹੀਂ ਕਰਦਾ। ਆਪਣਾ ਅਮਰਜੀਤ ਜੁੜੇ। ਅਮਰਜੀਤ ਜੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਸਾਰਿਆਂ ਨੂੰ ਸੁਣਨ ਵਾਲਿਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਬੜਾ ਦੁੱਖ ਹੁੰਦਾ ਵਾ ਜਦੋਂ ਆਪਾਂ ਦੇਖਦੇ ਹਾਂ, ਪਰ ਇਹ ਅਣਗਹਿਲੀਆਂ ਕਿਹਦੀਆਂ ਨੇ? ਦੇਖੋ ਜੀ, ਜਿਹੜਾ ਪਿੰਡ ਦੇ ਵਿੱਚ ਪੰਚ ਤੇ ਸਰਪੰਚ ਬਣ ਜਾਂਦਾ ਉਹ ਕਹਿੰਦਾ ਵਾ MLA ਤੋਂ ਵੀ ਵੱਡਾ ਬਣ ਗਿਆ। ਮੇਰੇ ਅੱਖੀ ਦੇਖਣ ਦੀਆਂ ਗੱਲਾਂ, ਕੰਨੀ ਸੁਣਨ ਦੀਆਂ ਗੱਲਾਂ ਨੇ। ਤੇ ਸਾਡੇ ਟੋਭਾ ਹੁੰਦਾ ਸੀਗਾ ਤੇ ਸਾਨੂੰ ਕੋਈ ਕਹਿੰਦਾ ਵੀ ਫਲਾਨਾ ਸੀ, ਮੇਰੇ ਹਸਬੈਂਡ ਨੂੰ ਕਹਿੰਦੇ ਤੂੰ ਇੱਥੇ ਭਾਰਤ ਪਾ ਲਾ, ਜਿੰਨਾ ਕੁ ਭਾਰਤ ਪਾ ਲੇਗਾ ਕੰਧ ਕਰ ਲਈ, ਉਨੀ ਕੁ ਤੇਰੀ ਆ। ਉਹ ਕਹਿੰਦੇ ਵੀ ਨਹੀਂ, ਜਿਹੜੇ ਆ ਗੱਠ ਥਾਂ ਹੈਗੇ ਸਨ ਤਾਂ ਉਹੀ ਬਹੁਤ ਆ। ਨਹੀਂ, ਆਪਣੀ ਵਧੀਆ ਸਰਪੰਚ ਨਾਲ ਬਣਦੀ ਆ, ਕੋਈ ਗੱਲ ਨੀ, ਡਰ ਵਾਲੀ ਕੋਈ ਗੱਲ ਨੀ। ਉਹਨੇ ਫਿਰ ਭਾਰਤ ਪਾ ਕੇ ਟੋਭੇ ਦੇ ਵਿੱਚ ਉਹਨੇ ਆਪਦੇ ਮਨ ਮਰਜ਼ੀ ਦੇ ਨਾਲ ਕੰਧ ਕਰ ਲਈ ਤੇ ਕਰਕੇ ਕੰਧ ਭਾਰਤ ਪਾ ਕੇ ਉਹਨਾਂ ਨੇ ਇੱਕ ਛੱਪੜ ਜਿਹਾ ਪਾ ਕੇ ਉਹ ਜਮਾਦਾਰਾਂ ਨੂੰ ਦੇਤਾ ਤੇ ਆਪਦੇ 2 ਕਨਾਲਾਂ ਦੇ ਵਿੱਚ ਕੋਠੀ ਸੀਗੀ। ਉਹ ਫਿਰ ਇਹੋ ਜਿਹੀ ਮੁਸੀਬਤ ਪਈ, ਉਹ ਵੀ ਵੇਚਣੀ ਪਈ, ਜ਼ਮੀਨ ਵੀ ਵੇਚਣੀ ਪਈ। ਅੱਜ ਉਹਨਾਂ ਦੇ ਕੋਲੇ ਜਿਹੜੇ ਟੋਭੇ ਵਿੱਚ ਥੋੜਾ ਜਿਹਾ ਥਾਂ ਸੀਗਾ ਉਹ ਰਹਿੰਦਾ, ਬਾਕੀ ਜ਼ਮੀਨ, ਘਰ ਸਭ ਕੁਛ ਗਿਆ। ਜਿਹੜੇ ਲੋਕੀ ਮਾਰਦੇ ਫਿਰਦੇ ਆ ਨਾ ਛਾਲਾਂ ਵੀ ਅਸੀਂ ਬਣਾ ਲਈਏ, ਇਹ ਰੱਬ ਕਿਤੇ ਦੇਖਦਾ ਹੁੰਦਾ ਵਾ। ਤੇ ਆ ਵੀ ਹੁਣ ਲੋਕਾਂ ਨੂੰ ਇਹ ਮੁਸੀਬਤਾਂ ਦਾ ਸਾਹਮਣਾ ਤਾਂ ਹੀ ਕਰਨਾ ਪਿਆ, ਅਸੀਂ ਆਪ ਹੀ ਮੁਸੀਬਤਾਂ ਸਹੇੜੀਆਂ ਨੇ। ਗਲੀਆਂ ਬੰਦ ਕਰਤੀਆਂ, ਪੱਕੀਆਂ ਕਰਤੀਆਂ, ਵਿਹੜੇ ਪੱਕੇ ਹੋ ਗਏ। ਬਾਹਰ ਜਿਹੜਾ ਚੌਲਾਂ ਚ ਪਾਣੀ ਉਹ ਜ਼ਮੀਨਾਂ ਵਿੱਚ ਜਾਣਾ ਸੀ ਉਹ ਵੀ ਪੱਥੇ ਹੀ ਬਣਾ ਲਿਆ। ਇਸ ਕਰਕੇ ਹੁਣ ਆਪਾਂ ਨੂੰ ਸਾਰੀ ਇਹ ਮੁਸੀਬਤ ਝੱਲਣੀ ਪੈਂਦੀ ਆ। ਪਰ ਆਪਣੀ ਪੰਚਾਇਤਾਂ ਦਾ ਤੇ ਆਪਣੇ ਲੀਡਰਾਂ ਦਾ, ਇਹਨਾਂ ਦਾ ਇਹ ਸਾਰਾ ਕਸੂਰ ਵਾ, ਹੋਰ ਕਿਸੇ ਦਾ ਕਸੂਰ ਨਹੀਂ। ਜੇ ਪਿੰਡ ਦੀ ਪੰਚਾਇਤ ਚੰਗੀ ਹੋਵੇ, ਤੁਸੀਂ ਮੂਹਰੇ ਗਲੀ ਦੇ ਵਿੱਚ ਉੱਚਾ ਥੰਬੜਾ ਨਹੀਂ ਕਰ ਸਕਦੇ ਤੇ ਕਿੰਨੇ ਪਾਣੀ ਰੁਕ ਜੂਗਾ। ਪਾਣੀ ਇੱਕ ਨੇ ਕਰ ਲਿਆ, ਫਿਰ ਦੂਜੇ ਨੇ ਕਰ ਲਿਆ, ਪਾਣੀ ਰੁਕਦਾ। ਲੋਕਾਂ ਗਰੀਬ ਹੀ ਮਾਰ ਹੁੰਦੇ ਆ। ਅਮੀਰਾਂ ਨੇ ਕਿੱਥੇ ਆਪਦੇ 2 ਮੰਜ਼ਿਲਿਆਂ ਤੇ ਚੜ੍ਹ ਕੇ ਖੜ ਜਾਂਦੇ। ਅਮੀਰ ਕਦੋਂ ਮਰੇ ਆ ਦੇਖਿਆ ਕਦੇ? ਗਰੀਬ ਮਰੇ ਨੇ ਜੀ। ਓਕੇ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਬਹੁਤ ਧੰਨਵਾਦ ਹੈ ਜੀ। ਦੇਖੋ, ਹਮੇਸ਼ਾ ਗਰੀਬ ਮਰਦਾ ਹੈ ਕਿਉਂਕਿ ਉਹਦੇ ਕੋਲ 3 ਮੰਜ਼ਿਲਾਂ ਨੇ। ਹੁਣ ਮੈਂ ਕਈਆਂ ਦਾ ਦੇਖ ਰਹੀ ਸੀ ਕਿ ਪਟਿਆਲੇ ਦੇ ਵਿੱਚ 3 ਮੰਜ਼ਿਲੇ ਆ। ਸੈਕੰਡ ਜਿਹੜੀ ਮੰਜ਼ਿਲ ਹੈਗੀ ਆ ਨਾ, ਉਸ ਦੇ ਉੱਤੇ ਉਹਨਾਂ ਨੇ ਕਾਰਾਂ ਚਾੜੀਆਂ। ਹਾਂਜੀ, ਕਾਰਾਂ ਚਾੜੀਆਂ ਆ ਜੀ। ਤੇ ਪਰ ਫਿਰ ਵੀ ਉਹ ਮਤਲਬ ਕਿ ਪੱਤਰਕਾਰ ਨੇ, ਕਿਸੇ ਨੇ ਸਵਾਲ ਪੁੱਛਿਆ, ਉਸਦਾ ਜਵਾਬ ਦੇਣ ਨੂੰ ਤਿਆਰ ਨਹੀਂ ਸੀਗੇ। ਕਿਉਂਕਿ ਉਹ ਹਰ ਇੱਕ, ਮੇਰਾ ਖਿਆਲ, ਬੰਦੇ ਨੂੰ ਆਪੋ ਆਪਣੀ ਪਈ ਹੋਈ ਆ ਤੇ ਮੈਂ ਠੀਕ ਆ, ਮੈਂ ਕਿਸੇ ਨੂੰ ਕੁਛ ਨਹੀਂ ਕਹਿਣਾ, ਜੋ ਮਰਜ਼ੀ ਹੋ ਜਾਏ। ਜਦੋਂ ਮੇਰੇ ਵਾਲੇ ਬੰਦੇ ਖੜੇ ਹੋਣਗੇ ਮੈਂ ਉਹਨੂੰ ਵੋਟ ਪਾਊਂ। ਏਦਾਂ ਆ। ਬਿਲਕੁਲ ਜੀ।
ਸੋ ਬਿਲਕੁਲ ਤੁਸੀਂ ਵੀ ਆਪਣੇ ਪਿੰਡਾਂ ਦਾ ਹਾਲ, ਜੇਕਰ ਤੁਹਾਡੇ ਪਿੰਡਾਂ ਦੇ ਵਿੱਚ ਹੜ੍ਹ ਆਏ ਨੇ, ਤਾਂ ਉਹ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਵਿਪਤਾ ਦੇ ਵਿੱਚ ਸਾਡੇ ਨਾਲ ਇਸ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ, 408 272 5200। ਪਰ ਅਸਲ ਦੇ ਵਿੱਚ ਬਲਵਿੰਦਰ ਕੌਰ ਜੀ, ਸਾਡੀਆਂ ਵੀ ਕੁਛ ਦਿੱਕਤਾਂ ਨੇ। ਅਸੀਂ ਵੀ ਪਿੰਡਾਂ ਦੇ ਵਿੱਚ ਪੰਚਾਇਤੀ ਥਾਂ ਨੱਪਣ ਨੂੰ ਥੋੜ੍ਹੀ ਜਿਹੀ ਚੌਧਰ ਮੰਨਦੇ ਹਾਂ ਆਪਦੀ, ਪਰ ਇਹ ਅਸਲ ਦੇ ਵਿੱਚ ਗਲਤ ਨਹੀਂ, ਅਸੀਂ ਤਾਂ ਛੱਪੜ ਨਹੀਂ ਛੱਡੇ, ਦੱਸ ਕੇ ਗਏ ਆ, ਸਹੀ ਗੱਲਾਂ ਆ। ਛੱਪੜ ਨਹੀਂ ਛੱਡੇ, ਅਸੀਂ ਕੋਈ ਹਾਂ, ਸੂਏ ਕੱਸੀਆਂ ਲਾਗੇ ਥਾਂ ਨਹੀਂ ਛੱਡੇ, ਕਦੇ ਅਸੀਂ ਕਿਸ ਬਹਾਨੇ, ਕਦੇ ਅਸੀਂ ਕਿਸ ਬਹਾਨੇ ਉਹ ਮੰਨ ਲਏ ਆ। ਹੁਣ ਤੁਸੀਂ ਦੇਖੋ ਵੀ ਅੱਜ ਕੱਲ੍ਹ ਸੇਮ ਨਾਲਿਆਂ, ਚੋਆਂ ਦੀਆਂ ਪਟੜੀਆਂ ਨਹੀਂ ਲੋਕਾਂ ਨੇ ਛੱਡੀਆਂ, ਉਹਨਾਂ ਦੇ ਵਿੱਚ ਸ਼ਾਇਦ ਮੇਰੇ ਵਰਗੇ ਜ਼ਿਮੀਂਦਾਰ ਭਰਾ ਵੀ ਹੋਣੇ ਆ, ਪਰ ਉਹੀ ਥਾਵਾਂ ਹੁਣ ਕੰਮ ਆਉਂਦੀਆਂ ਜਦੋਂ ਕਿਤੇ ਪਾੜ ਪੈਂਦਾ। ਮਕੈਨੀਕਲੀ ਤਾਂ ਗੱਲ ਇਹ ਆ ਅਸਲ ਦੇ ਵਿੱਚ, ਕਿ ਜਿਹੜੀ ਸੇਮ ਨਾਲੇ ਦੇ ਵਿੱਚੋਂ, ਚੋਅ ਦੇ ਵਿੱਚੋਂ ਮਿੱਟੀ ਕੱਢ ਕੇ ਉਹਨੂੰ ਕੋਈ ਥਾਂ 20 ਫੁੱਟ ਜਾਂ 40 ਫੁੱਟ ਉਹਦੀ ਪਰੜੀ ਬੰਨੀ ਹੁੰਦੀ ਹੈ। ਉਹ ਇਸੇ ਕਰਕੇ ਹੁੰਦੀ ਹੈ ਕਿ ਜਦੋਂ ਕਿਤੇ ਕੋਈ ਆਫਤ ਆਈ, ਬਿਪਤ ਆਈ, ਤਾਂ ਇਹਨੂੰ ਬੰਨ੍ਹ ਲਿਆ ਜਾਵੇ ਜੇ ਕਿਤੇ ਇਹ 'ਚ ਪਾੜ ਪੈ ਗਿਆ। ਪਰ ਉਹ ਅਸੀਂ ਛੱਡੀਆਂ ਹੀ ਨਹੀਂ, ਨਾ ਸਾਡੇ ਲੀਡਰਾਂ ਨੇ ਛੱਡਿਆ, ਨਾ ਅਸੀਂ ਛੱਡਿਆ। ਉਹ ਤੁਸੀਂ ਦੇਖ ਲਓ ਵੀ ਪੰਜਾਬ ਦੇ ਵਿੱਚ ਇੱਕ ਦਿਨ ਇੱਕ ਮਾਹਰ ਦੀ ਡਿਬੇਟ ਸੁਣ ਰਿਹਾ ਸੀ। ਉਹ ਕਹਿੰਦਾ ਜਿੰਨੀ ਪੰਜਾਬ ਦੀ ਨਰੇਗਾ ਵਾ, ਮਨਰੇਗਾ ਦੇ ਵਿੱਚ ਜਿੰਨੇ ਸਾਡੇ ਕਾਰਡ ਬਣਦੇ ਆ, ਤੁਸੀਂ ਕਹਿੰਦਾ ਸੀਚੇਵਾਲ ਜਿਹੜੇ ਕਿ ਇਹਨਾਂ ਦੇ ਖੁਦ ਮੈਂਬਰ ਪਾਰਲੀਮੈਂਟ ਨੇ, ਉਹਨਾਂ ਨੇ ਖੁਦ ਕਿਹਾ, ਕਹਿੰਦੇ ਤੁਸੀਂ ਮਹੀਨੇ ਮਈ ਦੇ ਵਿੱਚ ਜਾਂ ਉਹਨਾਂ ਨੂੰ ਅਪ੍ਰੈਲ ਦੇ ਵਿੱਚ, ਮਾਰਚ ਅਪ੍ਰੈਲ ਦੇ ਵਿੱਚ, ਜਦੋਂ ਵੀ, ਚਲੋ ਮਈ 'ਚ ਤਾਂ ਗਰਮੀ ਬਹੁਤ ਹੋ ਜਾਂਦੀ, ਚਲੋ ਖੈਰ ਹਰ ਇੱਕ ਤੋਂ ਕੰਮ ਨਹੀਂ ਹੁੰਦਾ। ਹਾਂ, ਉਹਨਾਂ ਪਿੰਡਾਂ ਦੀਆਂ ਪੰਚਾਇਤਾਂ ਜਿਹੜੀਆਂ ਸਤਲੁਜ ਦੇ ਨਾਲ ਲੱਗਦੀਆਂ, ਉਹਨਾਂ ਨੂੰ ਜ਼ਿੰਮਾ ਦੇ ਦਿਓ ਕਿ ਭਾਈ ਆਪਦੇ ਆਪਦੇ ਕੰਢੇ ਸਵਾਰੋ, ਤਕੜੇ ਕਰੋ, ਉਹਦੇ 'ਚੋਂ ਜੇ ਦਰਖਤ ਵੱਢਣ ਵਾਲੇ ਆ ਜਾਂ ਉਹਦੇ 'ਚ ਮਿੱਟੀ ਚੱਕਣ ਵਾਲੀ ਆ, ਉਹਨੂੰ ਚੱਕ ਕੇ ਬੰਨੀਆਂ ਤੇ ਲਾ ਦਿਓ, ਬਹੁਤ ਤਬਾਹੀ ਰੁਕ ਸਕਦੀ ਹੈ। ਅੱਜ ਅਸੀਂ ਦੇਖਿਆ ਸਤਲੁਜ ਕਿੰਨੇ ਥਾਂ ਟੁੱਟਿਆ ਪਿਆ, ਪਿੰਡਾਂ ਦੇ ਵਿੱਚ ਕਿੰਨੇ ਥਾਈਂ ਸਤਲੁਜ ਨੇ ਭਾਰੀ ਤਬਾਹੀ ਮਚਾਈ ਹੈ। ਸੋ ਸਿਸਟਮ ਤਾਂ ਜ਼ਿੰਮੇਵਾਰ ਹੈਗਾ ਹੀ ਆ, ਉਹਦੇ 'ਚ ਤਾਂ ਕੋਈ ਦੋ ਰਾਏ ਨਹੀਂ, ਉਹ ਤਾਂ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ, ਪਰ ਕਿਤੇ ਨਾ ਕਿਤੇ ਸਾਨੂੰ ਆਪਸ ਵਿੱਚ ਵੀ ਅੰਦਰ ਝਾਤ ਜਿਹੜੀ ਆ ਉਹ ਮਾਰਨੀ ਪੈਣੀ ਹੈ। ਤੇ ਬਲਵਿੰਦਰ ਕੌਰ ਜੀ, ਵੇਲਾ ਹੋ ਚੱਲਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ, ਬ੍ਰੇਕ ਤੋਂ ਪਾਰ ਬ੍ਰੇਕ ਵੀ ਲੈਣੇ ਆ, ਇੱਕ ਕਾਲਰ ਵੀ ਪਹਿਲਾਂ ਲੈ ਲੈਣੇ ਆ। ਤੁਸੀਂ ਮਗਨਰੇਗਾ ਜਿਹੜੇ ਲੋਕ ਆ, ਉਹਨਾਂ ਦੇ ਹਜ਼ਾਰਾਂ ਹੀ ਜੀ, ਚਾਰਾਂ ਨਹੀਂ, ਮੈਨੂੰ ਲੱਗਦਾ ਕਰੋੜਾਂ ਰੁਪਏ ਆ ਜਿਹੜੇ ਉਹਨਾਂ ਨੂੰ ਤਨਖਾਹ ਦਿੱਤੀ ਜਾਂਦੀ ਹੈ। ਜੀ ਜੀ, ਕੰਮ ਕਿੱਥੇ ਕਰਦੇ ਆ? ਪੰਚਾਂ ਸਰਪੰਚਾਂ ਦੇ ਘਰਾਂ 'ਚ ਜੀ, ਜਾਂ ਫਿਰ ਉਹ ਜਾਣਨ ਵਾਲੀ ਹੁੰਦੀ ਆ, ਜਾਂ ਕੋਈ ਸਰਦਾਰ ਹੀ ਉਹਨਾਂ ਦਾ ਇਦਾਂ ਦਾ ਹੁੰਦਾ ਆ ਕਿ ਉਹ ਕਹਿ ਦਿੰਦਾ ਕੋਈ ਨਹੀਂ, ਉਹ ਦਿਹਾੜੀਆਂ ਹੀ ਉਦਾਂ ਹੀ ਪਾਈ ਜਾਂਦੇ ਆ, ਉਹਦੇ ਵਿੱਚੋਂ ਉਹ ਆਪਣੇ ਘਰਦਿਆਂ ਦੇ ਨਾਂ ਤੇ ਤਨਖਾਹਾਂ ਕੱਟੀ ਜਾਂਦੇ ਆ। ਜੀ ਜੀ, ਸੋ ਐਡੀ ਉੱਥੇ ਕਰਪਸ਼ਨ ਆ ਇਸ ਸਿਸਟਮ ਨੂੰ ਲੈ ਕੇ। ਨਹੀਂ ਤਾਂ ਜਿੰਨਾ ਕੁ ਕਹਿੰਦੇ ਉਹ ਸਤਲੁਜ ਦਰਿਆ ਦੇ ਵਿੱਚ ਵੀ ਆ, ਉਹ ਬੂਟੀ ਅੜ ਗਈ ਕਈ ਥਾਈਂ, ਤਾਂ ਉੱਥੇ ਹੜ੍ਹ ਆ ਗਏ। ਚੋਆਂ ਦੇ ਵਿੱਚ, ਛੱਪੜਾਂ ਦੇ ਵਿੱਚ ਬੂਟੀ ਸਿੱਟੀ ਹੋਈ ਆ ਸ਼ਰਾਰਤੀ ਲੋਕਾਂ ਨੇ ਜੀ, ਉਹ ਬੂਟੀ ਨੂੰ ਨਹੀਂ ਕੱਢਦੇ, ਉਹ ਸਾਫ਼ ਹੀ ਨਹੀਂ ਕਰਦੇ ਹੈਗੇ। ਸੋ ਇਹ ਜਿੱਦਾਂ ਜੇ ਤੁਸੀਂ ਤਨਖਾਹ ਦੇਣੀ ਆ, ਕਿਸੇ ਨੂੰ ਜੌਬ ਦੇਣੀ ਆ, ਕੰਮ ਕਰਾਉਣਾ, ਇਹਨਾਂ ਲੋਕਾਂ ਦਾ ਉੱਤੋਂ ਤੁਸੀਂ ਕੰਮ ਕਰਾਓ ਸੱਚੀ ਦਾ। ਇਹ ਥੋੜੀ ਵੀ ਇੱਕ ਟੋਕਰੀ ਲੈ ਗਏ ਸਾਰੀ ਦਿਹਾੜੀ, ਅੱਧਾ ਮੈਨੂੰ ਲੱਗਦਾ ਘੰਟਾ ਕੁ ਉੱਥੇ ਸ਼ਾਮੇ ਬੈਠੇ ਰਹਿੰਦੇ ਆ, ਕਦੀ ਚਾਹ ਪੀਣ ਚੱਲ ਗਏ, ਕਦੀ ਬਾਥਰੂਮ ਚੱਲ ਗਏ, ਉਹਦਾ ਟਾਈਮ ਪੂਰੇ ਹੁੰਦੇ ਆ ਉੱਥੇ। ਮੈਂ ਤੇ ਉਹ ਹੈਰਾਨ ਸੀ ਉੱਥੇ ਦੇਖ ਕੇ ਵੀ ਇਹ ਸਰਕਾਰਾਂ ਵੀ ਲੁੱਟ ਹੁੰਦੀਆਂ ਤੇ ਜਿਹੜੇ ਲੋਕਾਂ ਦੇ ਕੰਮ ਹੁੰਦੇ ਆ ਉਹ ਵੀ ਲੁੱਟ ਹੁੰਦੇ ਆ। ਕੰਮ ਕਰਾਉਣ ਵਾਲੇ ਵੀ ਨਹੀਂ ਠੀਕ ਤੇ ਕੰਮ ਕਰਨ ਵਾਲੇ ਵੀ ਨਹੀਂ ਠੀਕ ਉਹਨਾਂ ਦੀ। ਸੋ ਸਾਰਾ ਕੁਛ ਹੀ ਆ, ਜਦੋਂ ਤੁਸੀਂ ਉੱਥੇ ਖੜ ਕੇ ਦੇਖਦੇ ਆ ਜਾਂ ਤੁਸੀਂ ਆਪ ਲੇਬਰ ਕਰਦੇ ਆ ਤਾਂ ਤੁਹਾਨੂੰ ਪਤਾ ਹੁੰਦਾ ਆ ਲੇਬਰ ਕਿਵੇਂ, ਅਸੀਂ ਕਿਵੇਂ ਕਰਦੇ ਆ ਬਾਹਰਲੇ ਦੇਸ਼ਾਂ 'ਚ ਆਣ ਕੇ, ਕਿਵੇਂ ਲੇਬਰ ਲਈ ਜਾਂਦੀ ਆ, ਤੇ ਉਹ ਲੋਕ ਆ ਜਿਹੜੇ ਉਹ ਕਿੰਨੀ ਕੁ ਲੇਬਰ ਕਰਦੇ ਆ। ਉਹ ਮੈਨੂੰ ਨਹੀਂ ਲੱਗਦਾ ਵੀ ਹਾਰਡਲੀ 4-5 ਘੰਟੇ ਕੰਮ ਕਰਦੇ ਹੋਣਗੇ, ਪਰ ਰੌਲੀ ਸਾਰੇ ਪਾਸੇ ਪੈਂਦੀ ਆ। ਤੁਸੀਂ ਉਹਨਾਂ ਦੀ ਗੱਲ ਕੀਤੀ ਆ, ਉਹ ਮੈਂ ਦੇਖਿਆ ਟੋਕਰੀਆਂ ਚੱਕੀ ਫਿਰਦੇ ਆ, ਚੱਕੀ ਦਾ ਲਿਆ ਕਿ ਉਹਨਾਂ ਨੂੰ ਜੌਬ ਮਿਲੀ ਆ, ਪਰ ਉਹਨਾਂ ਤੋਂ ਕੰਮ ਤਾਂ ਲਓ ਨਾ, ਕੋਈ ਅਰਥ ਤਾਂ ਆਵੇ ਨਾ। ਜੀ, ਬਲਵੀਰ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਬਲਵਿੰਦਰ ਸੁਨੀਲ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਤੇ ਮੈਂ ਰਾਤੀ ਫੋਨ ਕੀਤਾ ਸੀ ਇੰਡੀਆ ਜੀ, ਉਹ ਕਹਿੰਦੇ ਕਿ ਪਾਣੀ ਆਇਆ ਜ਼ਰੂਰ ਆ, ਪਰ ਮੀਂਹ ਥੋੜੇ ਪਰੇ ਆ, ਜਿੰਨਾ ਪਾਣੀ ਆਇਆ ਇਹਦਾ ਕੋਈ ਥਾਂ ਨਹੀਂ, ਤੇ ਏਦਾਂ ਲੱਗਦਾ ਜਿੱਦਾਂ ਛੱਡਿਆ ਹੁੰਦਾ। ਛੱਡਿਆ ਹੀ ਸੀ। ਹਾਂਜੀ, ਛੱਡਿਆ। ਉਹ ਕਹਿੰਦੇ ਸਾਡੇ ਬੰਗੇ ਤੇ ਉਹ ਤਾਂ ਭਰੇ ਪਏ ਆ, ਗਾਂ ਇੱਧਰ ਗਰਾਇਆਂ ਦੇ ਲਾਗੇ ਪਿੰਡ ਆ, ਉੱਥੇ ਪਾਣੀ ਨਹੀਂ ਆਇਆ, ਤੇ ਫਿਰ ਉਹਦਾ ਬਿਜਲੀ ਦੇ ਕੱਟ ਲੱਗ ਗਿਆ ਸਾਡੇ, ਬਹੁਤ ਬਿਜਲੀ ਹੈ ਨਹੀਂ। ਬਿਜਲੀ ਤਾਂ ਬੰਦ ਕਰਤੀ ਸੀ ਉਹਨੇ। ਹਾਂਜੀ, ਬਿਜਲੀ ਬੰਦ ਕਰਤੀ। ਫਿਰ ਉਦਾਂ ਇਦਾਂ ਆ, ਜਿਹੜਾ ਰੋਪੜ ਦਾ ਪਾਣੀ ਹੈ ਜਦੋਂ ਦਰ ਚੱਕਦੇ ਫਿਰ ਤਾਂ ਆਉਣਾ ਹੀ ਹੈ ਪਿੰਡਾਂ ਦੇ ਵਿੱਚ। ਰਾਤੀ ਹੁਣ ਕਿੱਦਾਂ ਉੱਥੇ ਨੱਥ ਚੜਾਈ, ਚੂੜਾ ਚੜਾਇਆ, ਕਾਹਦੀ ਆਰਤੀ ਤਾਰਨ ਗਈਆਂ ਤੁਸੀਂ ਉੱਥੇ? ਉਹ ਕਿਸੇ ਗਰੀਬ ਨੂੰ ਦੇ ਦਿਓ, ਕਿਸੇ ਨਿਆਣੇ ਦਾ ਭਲਾ ਹੋ ਜਾਓ, ਕਿਸੇ ਨੂੰ ਕੋਈ ਖਾਣਾ ਦੇ ਦਿਓ ਲਿਆ ਕੇ, ਕੀ ਤੁਸੀਂ ਬੇਅਦਬੀ ਕਰਾਈ ਜਾਂਦੇ? ਉਹ ਵੀ ਤਾਂ ਪਲਾਸਟਿਕ ਦੇ ਚੜਾਏ ਹੋਣੇ ਆ। ਉਹ ਨਾਲ ਬਾਹਮਣ ਖੜਾ ਆ, ਉਹ ਕਰਦਾ ਭਾਈ ਵੀ ਖੜਾ ਆ, ਗੁਰਦੁਆਰੇ ਦਾ ਭਾਈ ਵੀ ਖੜਾ ਆ, ਸਿੰਘ ਵੀ ਖੜਾ ਇੱਕ, ਕੱਪੜੇ ਪਾਏ ਆ,
ਜੀ ਤੇ ਮੈਂ ਕਿਹਾ ਦੱਸ ਉਹ ਕਰਦਾ ਥਾਲੀ ਗਾਂ ਨੂੰ ਕਰਕੇ ਸਿੱਟੋ ਗਾਂ ਨੂੰ ਕਰਕੇ ਸਿੱਟੋ, ਕਾਹਦੀ ਆਰਤੀ ਤਾਰਨ ਲੱਗੇ ਆ ਤੁਸੀਂ? ਤੁਹਾਨੂੰ ਇਹ ਨੀ ਪਤਾ ਲੋਕੀ ਹਟਦੇ ਜਾਂਦੇ ਆ ਤੇ ਜੀ ਤੁਹਾਡਾ ਬੇੜਾ ਗਰਕ ਹੋ ਜਾਏ। ਏਦਾਂ ਦੀਆਂ ਕਮੇਟੀਆਂ ਪੰਚਾਇਤਾਂ ਦਾ ਤੇ ਵਿੱਚ ਆ ਜਿਹੜੀਆਂ ਦਾਰੇ ਪ੍ਰਧਾਨ ਮੰਤਰੀ ਮਹਾਰਾਣੀ ਕੀ ਦਾ ਕਰਨਾ ਇਹਨਾਂ ਨੇ, ਮਹਾਰਾਣੀਆਂ ਸਾਰਿਆਂ ਦਾ ਬੇੜਾ ਗਰਕ ਹੋ ਲੋਕਾਂ ਨੂੰ ਕਿਹੜੇ ਪਾਸੇ ਜੀ ਪਾਉਣ ਲਾਉਣ ਲੱਗੇ ਹੋਏ ਆ। ਪੁੱਠੇ ਪਾਸੇ ਲੋਕਾਂ ਨੂੰ ਦੱਸਦੇ ਸਵਾਲ ਕਰ ਕਰਕੇ ਵੀ ਏਦਾਂ ਕਰੋ, ਆਰਤੀ ਤਾਂ ਪਾਣੀ ਲਾਉਣ ਲੱਗਾ, ਮੈਨੂੰ ਦੱਸੋ ਤੇ ਕੋਈ ਆ ਕੇ ਆਪਾਂ ਨੂੰ ਕੋਈ ਦੱਸੇ ਆ ਕੇ ਵੀ ਪਾਣੀ ਮੁੜ ਜਾਊਗਾ, ਜਿਹੜਾ ਨਹਿਰ 'ਚ ਪਾਣੀ ਆਉਂਦਾ ਪਿੱਛੇ ਚਲ ਜਾਊਗਾ ਜੀ ਤੇ ਲੋਕੀ ਵਿਚਾਰੇ ਡੁੱਬਦੇ ਫਿਰਦੇ ਆ, ਦੇਖ ਕੇ ਤਰਸ ਆਉਂਦਾ ਕਿੱਦਾਂ ਪਸ਼ੂ ਤੁਰੇ ਫਿਰਦੇ ਪਾਣੀ ਦੇ ਵਿੱਚ। ਤੁਸੀਂ ਕੀ ਹੱਥ ਚੱਕੀ ਹੋ, ਜੇ ਇੱਧਰੋਂ ਬਾਹਰੋਂ ਕੋਈ ਪੈਸੇ ਪਾਉਂਦਾ ਚਾਰ, ਉਹ ਨਹੀਂ ਇਹ ਉਹਨਾਂ ਨੂੰ ਦਿੰਦੇ, ਉਹ ਇਹੋ ਖਾ ਜਾਂਦੇ ਬਾਟੇ ਬਾਟੇ। ਕੀ ਉਹਦਾ ਕਰਨਗੇ ਲਾੜ ਦੇਖੋ ਤੇ ਜਥੇ ਕਿੰਨੇ ਕ ਗਏ ਸੀ, ਕਿੰਨੇ ਲੋਕ ਖੜੇ ਸੀ, ਸਾਰੇ ਇਸ ਕੰਮ ਦੇ ਵਿੱਚ ਸੀ। ਜੀ ਉਹੀ ਤਾਂ ਗੱਲ, ਉਹ ਸਾਰੇ ਆਪਣੇ ਪਹਿਲਾਂ ਕਰਕੇ ਲਗਾਏ ਵੀ ਤੁਹਾਨੂੰ ਆਹ ਦੇਵਾਂਗੇ ਉਹ ਦੇਵਾਂਗੇ। ਤੇ ਜਿੱਦਾਂ ਹੁਣ ਮੈਂ ਤੁਹਾਨੂੰ ਕਹਿ ਦਿੰਦਾ ਤੁਸੀਂ ਮੇਰੇ ਨਾਂ ਦਾ ਕਰ ਦਿਓ, ਮੈਂ ਤਾਂ ਇੰਨੇ ਪੈਸੇ ਹਾਂਜੀ ਹਾਂਜੀ ਲਾਲਚ ਦਿੱਤੇ, ਉਹ ਗੱਲ ਤਾਂ ਇਹ ਜੀ ਜੀ। ਜਾਨੀ ਭਖੜੇ ਦਾ ਡੈਮ ਦਾ ਪਾਣੀ ਆ, 4 ਗੇਟ ਆ ਉਹਦੇ, ਦੇਖਿਓ ਆਇਆ ਮੈਂ, ਤੇ ਉਹ ਤਾਂ ਹੈ ਹੀ ਬਹੁਤ ਡੂੰਘਾ, ਐਡਾ ਕਿੱਥੋਂ ਗੇਟ ਉੱਪਰ ਦੀ ਪਾਣੀ ਆਉਣ ਲੱਗਾ ਸੀ ਉਹਨਾਂ ਦੇ, ਉਹ ਚੱਕੇ ਗਏ ਆ। ਜੀ ਜੀ ਉਹ ਸਾਰੇ ਕਹਿੰਦੇ ਪੰਜਾਬ ਦੇ ਵਿੱਚ ਚੱਕੇ ਗਏ ਆ ਤੇ ਆ ਬੰਗੇ ਕਦੇ ਸਾਡੇ ਪਾਣੀ ਨਹੀਂ ਆਇਆ ਤੇ ਉਹਦੇ ਵਿੱਚ ਕਹਿੰਦੇ ਅੱਧੇ ਬੰਗੇ ਡੁੱਬੇ ਪਏ ਆ ਜੀ। ਤੇ ਬਾਕੀ ਕਿਰਾਇਆਂ ਦਾ ਏਰੀਆ ਜਿਹੜਾ ਸਾਰਾ ਠੀਕ ਆ, ਬਿਜਲੀ ਘੱਟ ਆ ਜੀ ਤੇ ਬਾਕੀ ਕੁਛ ਏਰੀਆ ਠੀਕ ਵੀ ਆ। ਹਾਂਜੀ ਹਾਂਜੀ ਇੱਧਰ ਠੀਕ ਆ ਬਲਵਿੰਦਰ, ਕਿਰਾਇਆਂ ਦੇ ਲਾਗੇ ਛਾਗੇ ਕਿਉਂ ਦਰਿਆ ਦੂਰ ਪੈਂਦਾ, ਹਾਂਜੀ ਖੈਰੇ ਟੱਪ ਕੇ ਗਾਂ ਫਲੋ ਟੱਪ ਕੇ ਦਰਿਆ ਪੈਂਦਾ ਤੇ ਉਹ ਜਿਹੜਾ ਗੰਦਾ ਨਾਲਾ ਲੁਧਿਆਣੇ ਲੋਕਾਂ ਦੇ ਘਰਾਂ ਦੇ ਵਿੱਚ ਬੜਿਆ, ਵਿਚਾਰੀਆਂ ਕਿੱਦਾਂ ਤੁਰੀਆਂ ਫਿਰਦੀਆਂ, ਉਹ ਕਿੰਨੀ ਬਰਬਾਦੀ ਆਈ ਪਈ ਆ। ਇਹਨਾਂ ਦਾ ਤਾਂ ਬੇੜਾ ਕਰਕੇ ਆਇਆ ਪ੍ਰੈਜ਼ੀਡੈਂਟਾਂ ਦਾ। ਇੱਥੇ ਰੋਟੀ ਤਾਂ ਆਪਾਂ ਖਾਣੇ, ਇੰਨਾ ਤਾਂ ਸੌਖ ਹੈਗਾ ਆਪਾਂ ਨੂੰ ਜੀ ਬਿਲਕੁਲ। ਆ ਕੇ ਕਈ ਕਹਿੰਦੇ ਪਸੰਦ ਨਹੀਂ ਕਰਦੇ, ਫਿਰ ਵੀ ਆਪਾਂ ਰੋਟੀ ਤਾਂ ਮਿਲਦੀ ਆ ਨਾ। ਜੀ ਜੀ ਕੰਮ ਕਰਦੇ ਰੋਟੀ ਖਾਣੇ, ਏਦਾਂ ਮੈਂ ਤਾਂ ਇਹੋ ਕੁਛ ਕਹਿਣਾ ਸੀ। ਦੇਖ ਕੇ ਬਹੁਤ ਭਾਈ ਤਰਸ ਆਉਂਦਾ, ਕੀ ਕਰੀਏ। ਓਕੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਲਵੀਰ ਜੀ ਆ ਫਿਰ ਕਾਲ ਆਈ ਸੀਗੀ ਕਿ ਤੁਸੀਂ ਕੀ ਕਰ ਰਹੇ ਆ, ਅਸੀਂ ਤੁਹਾਡੇ ਤੇ ਇਨਫੋਰਮੇਸ਼ਨ ਪਹੁੰਚਾ ਰਹੇ ਆ, ਅਸੀਂ ਪੈਸੇ ਨਹੀਂ ਇਕੱਠੇ ਕਰ ਰਹੇ। ਆਪਣੇ ਪਿੰਡਾਂ ਥਾਵਾਂ 'ਚ ਜਿੱਥੇ ਜਿੱਥੇ ਪ੍ਰੋਬਲਮ ਆ, ਪਲੀਜ਼ ਜਰੂਰ ਤੁਸੀਂ ਕਾਲ ਕਰਕੇ ਹੈਲਪ ਕਰ ਸਕਦੇ ਆ, ਜਿਹਨੂੰ ਜਾਣਦੇ ਆ ਤੁਸੀਂ ਜੀ ਕਰੋ। ਸੁਖਵਿੰਦਰ ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹੜ੍ਹ ਤੇ ਚੱਲ ਰਹੀ ਹੈ, ਕਥਾ ਬਚਾਇਆ ਚੱਲ ਰਿਹਾ ਜੀ। ਹਾਂਜੀ ਹਾਂਜੀ, ਹੜ੍ਹ ਦੇ ਜਿਹੜੇ ਹਾਲਾਤ ਬਣੇ ਨੇ ਉਹਨਾਂ ਤੇ ਚਰਚਾ ਕਰ ਰਹੇ ਹਾਂ ਜੀ। ਠੀਕ ਹੈ ਜੀ। ਦੇਖੋ ਜੀ, ਹਾਲਾਤ ਚਲੋ ਕਹਿੰਦੇ ਵੀ ਜਿਹੜੀਆਂ ਸਰਕਾਰਾਂ ਦੀ ਦੇਣ ਤਾਂ ਹੈਗੀ ਆ, ਪਰ ਸਾਡੇ ਲੋਕਾਂ ਦੀ ਆਪਣੀ ਦੇਣ ਵੀ ਬਹੁਤ ਹੈ, ਜਿਹੜੇ ਚ ਆਪਣੇ ਲੋਕਾਂ ਦਾ ਵੀ ਹੱਥ ਬਹੁਤ ਹੈਗਾ। ਜੀ ਜੀ। ਕਿਉਂਕਿ ਸਰਕਾਰਾਂ ਦਾ ਤੁਹਾਨੂੰ ਪਹਿਲੇ ਪਤਾ ਵੀ ਕਿੰਨਾ ਕੁਝ ਕਰਦੀਆਂ। ਤੁਸੀਂ ਇਹ ਹਿਸਾਬ ਲਓ ਵੀ ਪੁਰਾਣੇ ਟਾਈਮ 'ਚ ਕਦੀ ਇੰਨੇ ਹੜ੍ਹ ਨਹੀਂ ਆਏ ਸੀ, ਅੱਜ ਤੋਂ ਜੇ ਆਪਾਂ 50 ਸਾਲ ਪਹਿਲੇ ਲਾ ਲਈਏ, ਮਤਲਬ 75 ਤੋਂ ਪਿਛਲਾ ਲਾ ਲਈਏ ਜਿਹੜਾ ਨਾ। ਜੀ ਜੀ। ਉਦੋਂ ਨਾ ਤੇ ਇੰਨੀਆਂ ਵੱਡੀਆਂ ਮਸ਼ੀਨਾਂ ਸੀਗੀਆਂ ਜਿਨ੍ਹਾਂ ਨੇ ਬੰਨ ਬੰਨੇ ਜਾਂਦੇ ਸੀਗੇ, ਨਾ ਏਦਾਂ ਦਾ ਟੈਕਨੀਕ ਸੀਗੀ ਨਾ। ਹੁਣ ਦੇਖੋ ਟੈਕਨੀਕ ਵੀ ਜ਼ਿਆਦਾ ਹੈਗੀ ਆ, ਉਹਦੇ ਬਾਵਜੂਦ ਵੀ ਹੜ੍ਹ ਆਉਂਦੇ ਆ ਜੀ। ਅੱਛਾ, ਫਿਰ ਜਿਹੜੇ ਪਿੰਡਾਂ ਦੇ ਲੋਕ ਆ, ਨਹਿਰਾਂ ਖਤਮ ਹੋ ਗਈਆਂ, ਛੋਟੀਆਂ ਨਹਿਰਾਂ ਸੀਗੀਆਂ ਜਿਹੜੀਆਂ ਖਤਮ ਹੋ ਗਈਆਂ ਨਾ, ਉਹ ਲੋਕੀ ਦਰਿਆ ਨੂੰ ਵੱਢ ਕੇ ਪਾਣੀ ਪਾਉਣ ਡਏ ਆਪਣੇ ਖੇਤਾਂ 'ਚ ਨਾ। ਜਦੋਂ ਪਾਣੀ ਆਉਂਦਾ ਉਹਨੂੰ ਤਾਂ ਫਿਰ ਇੱਕ ਮਾੜੀ ਜਿਹੀ ਜਗ੍ਹਾ ਚਾਹੀਦੀ ਹੁੰਦੀ ਹੈ ਪਾਣੀ ਨੂੰ ਰਿਸਣ ਲਈ, ਜਿਹਦੇ ਕੋਈ ਮਾੜੀ ਜਗ੍ਹਾ ਵੜ ਗਈ ਉਹਨੇ ਵੱਡਾ ਪਾੜ ਪਾ ਹੀ ਦੇਣਾ। ਬਿਲਕੁਲ ਸਹੀ ਹਨਾ। ਇਹ 'ਚ ਸਾਡੇ ਲੋਕਾਂ ਦਾ ਵੀ ਹੱਥ ਹੈਗਾ, ਇਹ 'ਚ ਕੋਈ ਸ਼ੱਕ ਨਹੀਂ ਹੈ ਵੀ ਜਿਹੜੀਆਂ ਸਰਕਾਰਾਂ ਹੈਗੀਆਂ ਉਹਨਾਂ ਨੇ ਨਹੀਂ ਵਧੀਆ ਆਪਣੇ ਕੰਮ ਕੀਤੇ ਆਪਣੇ ਟਾਈਮ ਦੇ ਹਿਸਾਬ ਨਾਲ। ਇਹ ਸਰਕਾਰਾਂ ਹੀ ਤਾਂ ਹੋਣ ਦੀਆਂ ਹੈਗੀਆਂ, ਪਰ ਸਾਡੇ ਲੋਕਾਂ ਦਾ ਵੀ ਉਹਨਾਂ ਹੱਥ ਹੈਗਾ। ਅਸੀਂ ਕਹਿੰਦੇ ਚਲੋ ਸਾਨੂੰ ਕੀ, ਕੋਈ ਗੱਲ ਨਹੀਂ, ਜੇ ਜਿੱਥੇ ਇਹ ਮਰੂਗਾ ਅਸੀਂ ਵੀ ਮਰ ਜਾਵਾਂਗੇ ਨਾਲ, ਏਦਾਂ ਇਹ ਲੋਕ ਕਹਿੰਦੇ ਹੈਗੇ। ਬਾਕੀ ਜਿਹੜਾ ਕਹਿੰਦੇ ਆ ਵੀ ਉਹ ਬੀਬੀ ਪਰਨੀਤ ਕੌਰ ਨੇ ਆਣ ਕੇ ਬੰਨੇ ਆ ਆਪਣਾ ਕੀ ਸਿੱਟਿਆ ਨੇ ਕੁਛ ਹੈਗਾ ਜੀ ਜੀ। ਹਾਂ ਠੀਕ ਆ, ਵਧੀਆ ਕੀਤਾ। ਸਮਾਂ 10 ਸਾਲ ਦੀ ਔੜ ਲੱਗ ਜੂਗੀ, ਮੁੜ ਕੇ ਭਗਵੰਤ ਮਾਨ ਦੀ ਆਣ ਕੇ ਘਰ ਵਾਲੀ ਉਹ ਸਿੱਟੂਗੀ, ਮੁੜ ਕੇ ਫੇਮੀ ਸ਼ੁਰੂ ਹੋ ਜਾਊਗੀ, ਗੁੱਡੀਆਂ ਫੂਕਣ ਲੱਗ ਪਊਗੀ। ਤੇ ਲੋਕਾਂ ਨੂੰ ਵਧੀਆ ਕੰਮ ਚ ਲਾਉਣ ਡਏ ਆ। ਦੁਬਾਰਾ ਉਸੇ ਕੰਮ ਚ ਆਓ, ਕਣਕ ਮੂੰਠ ਦੱਬ ਕੇ ਆਓ, ਔੜ ਲੱਗ ਜੂਗੀ, ਤੇ ਮੁੜ ਕੇ 10 ਸਾਲਾਂ ਬਾਅਦ ਭਗਵੰਤ ਮਾਨ ਦੀ ਘਰ ਵਾਲੇ ਉਹ ਵੀ ਔੜ ਲੱਗੀ ਆ, ਹੁਣ ਤੁਸੀਂ ਚੂੜੀਆਂ ਸਿੱਟੋ ਨਵੀਆਂ ਵਿਆਹੀਆਂ, ਤੇ ਤੁਹਾਡੀ ਔੜ ਜਿਹੜੀ ਉਹ ਖਤਮ ਹੋਵੇ। ਇਹ ਲੋਕਾਂ ਨੂੰ ਦੇਖੋ ਕਿੱਦਾਂ ਮੂਰਖ ਬਣਾਉਣ ਡਏ ਆ। ਸਾਡੇ ਲੋਕ ਆ ਵੀ ਹਾਂ ਨਾ, ਸਾਡੇ ਲੋਕ ਆ ਵੀ ਏਦਾਂ ਦੇ ਹੈਗੇ ਆ ਵੀ ਕਿੱਥੇ ਅੱਗੇ ਇੰਨਾ ਕਦੀ ਇੰਨੇ ਹੜ੍ਹ ਨਹੀਂ ਆਉਂਦੇ ਸੀਗੇ। ਪਾਣੀ ਉਹੀ ਬਰਸਾਤਾਂ ਹੁੰਦੀਆਂ, ਪਾਣੀ ਝੜੀਆਂ ਲੱਗਦੀਆਂ ਸੀ, ਜਿੱਦਾਂ ਸਵੇਰੇ ਦੱਸਦੇ ਸੀ ਪ੍ਰਵੀਨ ਜੀ ਦੱਸਦੇ ਸਵੇਰੇ, ਝੜੀਆਂ ਲੱਗਦੀਆਂ ਸੀ 7 ਦਿਨ ਦੀਆਂ 8 ਦਿਨ, ਕਦੀ ਹੜ੍ਹ ਨਹੀਂ ਆਇਆ ਸੀਗਾ। ਹਾਂਜੀ ਹਾਂਜੀ ਬਿਲਕੁਲ। ਪਹਿਲਾ ਹੜ੍ਹ ਅਸੀਂ 85 ਚ ਕਿਹੜਾ ਆਇਆ ਸੀ ਉਹ ਦੇਖਿਆ ਸੀਗਾ ਬਸ, ਜਦੋਂ ਮੀਂਹ ਬਹੁਤ ਲੱਗਾ, ਪਰ 6 ਦਿਨ ਮੀਂਹ ਪਿਆ।
5-6 ਦਿਨ ਲਗਾਤਾਰ ਮੀਂਹ ਪਿਆ ਸੀਗਾ, ਇਹ ਤਾਂ ਕਦੀ ਹੜ੍ਹ ਨਹੀਂ ਆਇਆ ਸੀਗਾ। ਹੁਣ ਮੀਂਹ ਬਾਅਦ ਚ ਪੈਂਦਾ, ਹੜ੍ਹ ਦਾ ਪਹਿਲੇ ਖਤਰਾ ਬਣ ਜਾਂਦਾ ਹੈਗਾ। ਪਹਿਲੇ ਖਤਰਾ, ਬਿਲਕੁਲ ਸਹੀ ਹੈ ਜੀ। ਇਹਨਾਂ ਮੁਲਕਾਂ ਚ ਕਿਉਂ ਨਹੀਂ ਇਦਾਂ ਦੇ ਹੜ੍ਹ ਆਉਂਦੇ? ਦਰਿਆ ਨਹੀਂ ਟੁੱਟਦੇ ਇੱਥੇ, ਨਾ ਕਦੀ ਨਹਿਰਾਂ ਟੁੱਟੀਆਂ ਇਹਨਾਂ ਚ, ਕਿਉਂਕਿ ਜਦ ਸਫਾਈ ਨਹੀਂ ਕਰਨੀ ਦਰਿਆ, ਜਦੋਂ ਖਾਲੀ ਦਰਿਆ ਹੁੰਦੇ ਉਹ ਸਫਾਈ ਨਹੀਂ ਕਰਦੇ। ਕੋਈ ਨਹੀਂ, ਇਹ ਵੀ ਉਹਨਾਂ ਨੂੰ ਫੋਲੋ ਕਰਨ ਲੱਗ ਪਿਆ ਉਹਦਾ ਜੀ। ਜਦ ਸਾਡੇ ਬੰਦੇ ਆਣ ਕੇ ਦੱਸਦਾ ਤੁਸੀਂ ਐਵੇਂ ਕਮਲੇ ਐਵੇਂ ਦਰਿਆ ਸਭ। ਹਾਂ ਨਹੀਂ ਇਹ ਨਹੀਂ ਵੀ ਉਹਨਾਂ ਨੂੰ ਫੋਲੋ ਕੀਤਾ ਆ ਕਈ ਜਗ੍ਹਾ ਤੇ, ਅੱਗਾਂ ਲੱਗੀਆਂ, ਪਾਣੀ ਆਏ ਆ ਤਾਂ। ਹਾਂ, ਇਹਨਾਂ ਨੇ ਵੀ ਰੇਤਾ ਕੱਢਣੀ ਸ਼ੁਰੂ ਕਰ ਦੇਣੀ ਹੁਣ। ਹਾਂਜੀ ਜੀ ਜੀ, ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ ਜੀ, ਓਕੇ ਜੀ, ਥੈਂਕ ਯੂ ਜਗਵੀਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੁਸੀਂ ਜਿੰਨੀਆਂ ਵੀ ਗੱਲਾਂ ਕਰ ਰਹੇ ਵਧੀਆ ਕਰ ਰਹੇ ਜੋ, ਵੀ ਨਾ ਤਾਂ ਕੋਈ ਕਿਸੇ ਦੇ ਨਾਂ ਤੇ ਪੈਸਾ ਇਕੱਠਾ ਕਰੇ, ਜਿਹਨੇ ਦੇਣਾ ਜਿੱਥੇ ਪਰਸਨਲ ਤੌਰ ਤੇ ਜਾ ਕੇ ਦੇਖ ਕੇ ਆਪਣੇ ਗੱਲ ਕਰੇ, ਠੀਕ ਹੈ ਨਾ ਜੀ? ਜੀ ਜੀ। ਜਿਹੜੀ ਦੂਸਰੀ ਭਾਜੀ ਨਾਲ ਗੱਲ ਕੀ, ਵੀ ਜਦੋਂ ਦਰਿਆ ਤੇ ਆਪਣਾ ਸੂਏ ਵਰਗੂ ਵਗਦਾ ਰਹਿੰਦਾ 24-12 ਮਹੀਨੇ ਹੀ, ਉਦੋਂ ਥੋੜਾ ਥੋੜਾ ਪਾਣੀ ਦੀ ਸਪਲਾਈ ਦੇਈ ਜਾਣ, ਜਿਹੜਾ ਇਕੱਠਾ ਕਰਕੇ ਬੈਠੇ ਨੇ ਪਿੱਛੇ, ਠੀਕ ਹੈ ਨਾ ਜੀ? ਬਾਕੀ ਤੇ ਹੁਣ ਕੁਦਰਤੀ ਆ, ਵੇਖੋ ਸਾਡਾ ਹਲਕਾ ਪੱਟੀ ਦਾ ਆ, ਉਧਰ ਕੁਝ ਏਰੀਆ ਜਿਹੜਾ ਨਾ ਜਿੱਥੋਂ ਹਰੀਕੇ ਦਾ ਛੱਡਿਆ ਕੱਲ ਦੇ ਪਰਸੋਂ ਦੇ ਸਾਰੇ, ਉਹ ਪ੍ਰਭਾਵਿਤ ਹੋਇਆ। ਬਾਕੀ ਤੇ ਬਚਾਅ ਇੱਧਰਲੇ ਪਾਸੇ। ਤੇ ਜਿਹੜੀ ਇਹਨਾਂ ਦੀ ਸਰਕਾਰ ਆ ਮਹਾਂਪੁਰਖਾਂ ਦੀ, ਇਹ ਤੇ ਫੋਟੋ ਲਾਉਣ ਤੇ ਲੱਗੇ ਨੇ, ਪਰ ਇੰਨਾ ਕੁ ਬਚਾਅ ਹੋ ਗਿਆ ਵੀ ਜਿਹੜਾ ਸਾਡੇ ਹਲਕੇ ਦਾ MLA ਆ, ਅਸੀਂ ਦੇਖੋ ਕਿਸੇ ਦੇ ਹਮਾਇਤੀ ਨਹੀਂ ਜਾਂ ਕਿਸੇ ਵਿਰੋਧੀ ਆ, ਜੀ ਜੀ, ਉਹ ਬੰਦਾ ਕੰਮ ਕਰ ਰਿਹਾ, ਠੀਕ ਹੈ ਜੀ। ਦੇਖੋ ਉਹ ਕੰਮ ਕਰ ਰਿਹਾ ਲਾਲਜੀਤ ਸਿੰਘ ਭੁੱਲਰ ਜਿਹੜਾ ਆ, ਤੇ ਜਿਹੜੀਆਂ ਸੰਸਥਾਵਾਂ ਉਹਦੇ ਚ ਵੇਖੋ ਸ਼੍ਰੋਮਣੀ ਕਮੇਟੀ ਵਧੀਆ ਨਿਭਾ ਰਹੀ ਆ, ਤੇ ਬਾਬਾ ਸੀਚੇਵਾਲ ਵੀ ਕੰਮ ਕਰ ਰਿਹਾ, ਹਾਂਜੀ, ਤੇ ਸਿੱਖ ਖਾਲਸਾ ਏਡ ਵਾਲੇ ਵੀ ਕਰ ਰਹੇ ਨੇ, ਤੇ ਇਹਨਾਂ ਦਾ ਵੇਖੋ ਸੰਸਥਾਵਾਂ ਵਧੀਆ ਕੰਮ ਕਰ ਰਹੀਆਂ, ਐਸੀ ਨਹੀਂ ਗੱਲ ਕਰ ਰਹੇ। ਪਰ ਜਿਹੜੀ ਤੁਸੀਂ ਗੱਲ ਕਹੀ ਆ ਵੀ ਸੈਂਟਰ ਨੇ ਵੇਖੋ ਅਫਸੋਸ ਦਾ ਕਿਤੇ ਬਿਆਨ ਤੱਕ ਵੀ ਨਹੀਂ ਦਿੱਤਾ ਕਿ ਅਸੀਂ ਸਰਕਾਰ ਆ, ਅਸੀਂ ਕੀ ਕਰ ਰਹੇ ਆ। ਬਿਲਕੁਲ ਸਹੀ ਹੈ, ਬਿਲਕੁਲ ਕੋਈ ਹੈ ਹੀ ਨਹੀਂ ਉਹਨਾਂ ਨੂੰ, ਟੈਨਸ਼ਨ ਹੀ ਕੋਈ ਨਹੀਂ। ਇਸ ਕਰਕੇ ਗੱਲ ਹੈ ਵੀ ਹੜ੍ਹ ਆਇਆ ਨਹੀਂ, ਹੜ੍ਹ ਲਿਆਂਦਾ ਗਿਆ ਜਿਵੇਂ 88 ਚ ਕੀਤਾ ਸੀ ਉਹਨਾਂ ਨੇ। ਤੇ ਚਲੋ ਅਰਦਾਸ ਕਰੋ ਵੀ ਮਹਾਰਾਜ ਭਲਾਈ ਕਰੇ, ਜੇ ਵਿਚਾਰ ਰਵੇ। ਇੱਧਰ ਰਾਵੀ ਵੀ ਜਿਹੜੀ ਉਹ ਵੀ ਥੋੜਾ ਜਿਹਾ ਖਤਰੇ ਜਿਹਾ ਕੰਮ ਅਜਨਾਲੇ ਵਾਲੇ ਪਾਸੇ ਨਾ, ਜਿਹੜਾ ਪਾਕਿਸਤਾਨ ਵਾਲੇ ਪਾਸੋਂ ਲੰਘਦੀ ਹੈ, ਜੀ ਜੀ, ਉਹ ਵੀ ਬੰਦੇ ਆਪਣੇ ਦੱਸਦੇ ਸੀ। ਤੇ ਚਲੋ ਠੀਕ ਹੈ, ਤੁਸੀਂ ਥੋੜਾ ਜਿਹਾ ਕਰ ਰਹੇ ਜੋ, ਜਾਣਕਾਰੀ ਦੇ ਰਹੇ, ਤੁਹਾਡਾ ਵੀ ਧੰਨਵਾਦ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਭੈਣ ਬਲਵਿੰਦਰ ਕੌਰ ਜੀ ਤੇ ਪ੍ਰਵੀਨ ਜੀ ਤੇ ਪੰਜਾਬੀ ਰੇਡੀਓ ਦੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ ਜੀ। ਗੱਲ ਇਹ ਆ ਜੀ ਵੀ ਆਂਦੇ ਨਾ ਉੱਠਿਆ ਇਹ ਜਾਵੇ ਨਾ ਤੇ ਫਿੱਟੇ ਮੂੰਹ ਗੋਡਿਆਂ ਦੇ। ਇਹ ਨਾ ਲੋਕਾਂ ਦੀਆਂ ਤੇ ਪਿਛਲੀ ਸਰਕਾਰ ਦੀਆਂ ਕਰਤੂਤਾਂ ਦੇ ਕਰਕੇ ਆਇਆ ਇਹ, ਠੀਕ ਹੈ ਜੀ। ਇਹ ਆਪ ਜ਼ਿੰਮੇਵਾਰ ਆ ਲੋਕੀ। ਆ ਜਿਹੜੇ ਹਾਈਵੇ ਬਣਾਏ ਨਾ ਉਹਨਾਂ ਦੇ ਵੇਖੋ ਲੋਕਾਂ ਨੂੰ ਨਾ ਕਿਸੇ ਦਾ ਕਿੱਲਾ 4 ਕਨਾਲਾਂ, ਕਿਸੇ ਦੇ 10 ਕਿੱਲੇ, ਤੇ ਉਹਨੂੰ ਪਾਸੇ ਕਰਤਾ ਤੇ ਮਾਰਤਾ, ਤੇ ਕੋਈ ਉਹਨਾਂ ਨੇ ਛੱਡਿਆ ਨੀ ਗਾ, ਪੁਲੀ ਨੀ ਨੱਪੀ, ਕੋਈ ਬ੍ਰਿਜ ਨੀ ਬਣਾਇਆ ਵੀ ਇੱਥੋਂ ਦੀ ਪਾਣੀ ਨਿਕਲ ਜੇ ਪਾਸੇ ਸੜਕ ਤੋਂ, ਨਾਲੇ ਵਾਲਾ ਆਪਦੇ ਖੇਤ ਨੂੰ ਨਿਕਲ ਜੇ। ਬੇਸਕੀਮੇ ਅਣਘੜਤ ਹਾਈਵੇ ਕੱਢੇ ਉਹ। ਜੇ ਉਹ ਛੱਡਣ ਦੇ ਨਾ ਬ੍ਰਿਜ ਉੱਤੇ ਜਾਂ ਪੁਲੀਆਂ ਨੱਪੀਆਂ ਹੁੰਦੀਆਂ ਤੇ ਪਾਣੀ ਦੀ ਕਦੇ ਨੀ ਡਾਫ ਲੱਗਦੀ ਸੀ, ਤੇ ਤਾਂ ਹੈ। ਤੇ ਦੂਜਾ ਨੰਬਰ ਇਹ ਆ ਵੀ ਲੋਕਾਂ ਦੇ ਤਾਂ ਪੁਲੀਆਂ ਜਿਹੜੀਆਂ ਸੀਗੀਆਂ ਸਰਕਾਰੀ ਨੱਪੀਆਂ, ਉਹਨਾਂ ਦੇ ਅੱਗੇ ਬੋਰੀਆਂ ਡਾਈਆਂ। ਸਾਡੇ ਪਿੰਡ ਦੀ ਗੱਲ ਆ ਜਾਂ ਫਿਰੋਜ਼ਪੁਰ ਦੀਆਂ ਮੈਂ ਸੁਣੀ ਜਾਂਦੇ, ਉਹਨਾਂ ਨੇ ਕੰਧ ਹੀ ਕੱਢ ਲਈ ਸੀ ਅੱਗੇ। ਦੱਸੋ ਕੀ ਕਰੂਗਾ? ਸਰਕਾਰਾਂ ਨੂੰ ਕਹੀ ਜਾਂਦੇ, ਸਰਕਾਰਾਂ ਤਾਂ ਅੱਗੇ ਤਾਂ ਨਿਕਲਦੇ ਨਹੀਂ ਸੀ ਘਰਾਂ ਚੋਂ ਬਾਹਰ, ਹੁਣ ਬਾਹਰ ਨਿਕਲ ਕੇ ਫਿਰਦੇ ਤਾਂ ਹੈ ਨਾ ਜੀ। ਗੱਲ ਤਾਂ ਉਹ ਦੂਜੇ ਵੀ ਆ ਗਏ ਨਾ ਨਾਲ ਹੁਣ ਸਾਰੇ, ਤੇ ਜਿਹੜਾ ਆਹ ਕਰਦੀ ਫਿਰਦੀ ਆ ਪਰਨੀਤ ਕੌਰ, ਇਹ ਤਾਂ ਫਿਰ ਇਹਨੇ ਕਰਨਾ ਹੀ ਆ। ਭਾਜਪਾ ਵਾਲੀਆਂ ਚਾਲਾਂ ਕਿਤੇ ਬਿੰਦ ਦੂਜੇ ਸਾਲ ਨੂੰ ਆਖਣਗੇ ਗਾਂ ਦਾ ਪੂਤ ਵੀ ਪਿਆ ਕਰੋ, ਗੋਹਾ ਵੀ ਪਿੰਡੇ ਤੇ ਮਲਿਆ ਕਰੋ। ਇਹ ਤਾਂ ਉਹਨਾਂ ਕੰਮਾਂ 'ਚ ਕਰਨ ਵਾਲੀ ਆ। ਇਹ ਇਹਨਾਂ ਨੂੰ ਮਹਾਰਾਜੇ ਕਹਿਣੋਂ ਹਟ ਗਏ, ਤੇ ਇਹ ਆਲੇ ਵੀ ਸਾਨੂੰ ਮਹਾਰਾਜੇ ਕਹਿਣ, ਲੋਕੀ ਅੱਗੇ ਨੂੰ ਭੋਲੇ ਭਾਲੇ ਹੋ ਕੇ ਮਗਰ ਲੱਗਣ। ਕਦੇ ਆਉਂ ਰੁਕਿਆ, ਹਾਂਜੀ, ਪਾਣੀ ਐ ਕਦੇ ਰੁਕਿਆ? ਪਾਣੀ ਨੇ ਤਾਂ ਆਪਦੇ ਸਫਾਈ ਕਰੋ ਤੇ ਉਹਦੇ ਬੰਨ ਮਜ਼ਬੂਤ ਕਰੋ, ਤੇ ਬਾਕੀ ਉਹਨਾਂ ਦੀਆਂ ਪੁਲੀਆਂ ਤੇ ਜਿਹੜੇ ਨਾਲੇ ਆ ਜਿੱਥੋਂ ਦੀ ਪਾਣੀਆਂ ਦਾ ਵਹਾਅ ਉੱਥੋਂ ਦਾ ਉਹ ਰੱਖੋ ਸਾਫ਼। ਆਪੇ ਹੀ ਆਉਣਾ ਜੀ। ਪੈਸੇ ਤਾਂ ਜਿਹੜੇ ਦਿੰਦੇ ਆ ਉਹ ਸਾਰੇ ਚੱਕ ਕੇ ਬਾਹਰਲੇ ਮੁਲਕ ਸਵਿਟਜ਼ਰਲੈਂਡ ਚ ਕੱਢੀ ਜਾਂਦੇ। ਕਿੰਨੇ ਖਾਤੇ ਕੀ ਕੁਝ ਹੋਈ ਜਾਂਦਾ। ਜਿਹੜੇ ਪਾਉਂਦੇ ਆ ਭਾਜਪਾ ਚ ਤੇ ਪਾਕ ਸਾਫ਼ ਹੋ ਕੇ ਤੇ ਆਖ ਦਿੰਦੇ ਮੁੜ ਕੇ ਅਸੀਂ ਬਿਆਨ ਦਿੰਦੇ ਆ ਜੀ। ਹੈਂ, ਗੱਲ ਇਹ ਆ ਵੀ ਜੇ ਪੈਸੇ ਲਾਏ ਹੁੰਦੇ ਨਾ ਤੇ ਆ ਨਹੀਂ ਸੀ ਬਣਦਾ। ਪੰਜਾਬ ਸਿਉਣੇ ਦੀ ਚੀਜ਼ ਸੀ। ਜਿਹੜਾ ਇਹਨਾਂ ਨੇ ਹਜੇ ਜੇ ਕਿਤੇ ਫੇਰ ਆ ਜਾਂਦੇ ਅਕਾਲੀ ਹੁਣ ਤੇ ਵੇਹਨੇ ਫਿਰ ਕੀ ਹਾਲ ਹੁੰਦਾ ਜੀ। ਅੱਗੇ ਰਹਿ ਗਏ ਅਜੇ, ਆਪ ਵਾਲੇ ਆ ਗਏ ਮਾਰੇ ਮੋਟੇ। ਅਜੇ ਉਹਨਾਂ ਨੂੰ ਪਤਾ ਵੀ ਆਪਾਂ ਲੋਕਾਂ ਦੇ ਵਿੱਚ ਫੇਰ ਵੀ 24 ਚ ਵੀ ਆਉਣਾ, ਦੂਜੇ ਚ ਵੀ ਆਉਣਾ, ਤੇ ਕਰਕੇ ਕੰਮ ਕਰਦੇ ਆ। ਹਾਂਜੀ,
ਨਹੀਂ ਪਰ ਕਰਦੇ ਆ ਜੀ, ਕਰਦੇ ਆ, ਪਰ ਥੋੜਾ ਜਿਹਾ ਇਹਨਾਂ ਦਾ ਗਾਂਧੀ ਜਿਹੜਾ ਹੁਣ ਜਿਹੜੇ ਇੱਕ ਨੇ ਡੁੱਬੇ ਘਰ ਨੂੰ ਅਸਾਰਨਾ ਤਿਆਰ ਕਰਨਾ ਹੈ, ਉਹਦੇ ਤਾਂ ਫਿਰ ਤੁਹਾਨੂੰ ਪਤਾ ਹੈ ਵੀ ਟਾਈਮ ਵੀ ਲੱਗਦਾ, ਤੇ ਸਾਰਾ ਇਹਨਾਂ ਦੇ ਬੰਦੇ ਅਫਸਰ ਜੋ ਪੁਲਿਸ ਵਾਲੇ ਜੋ ਸਾਰੇ ਰੱਖੇ ਆ, ਸਾਰਿਆਂ ਨੂੰ ਬਿਠਾਇਆ ਵੱਡੀਆਂ ਲੈਣ ਤੇ ਰੱਜ ਕੇ ਜੀ ਤਾਂ ਹੀ ਉਹ ਗਵਰਨਮੈਂਟ ਨੂੰ ਸਾਥ ਦਿੰਦੇ, ਉਦੋਂ ਕਹਿੰਦੇ ਹੜਤਾਲ ਕਰਦੇ ਆ। ਪ੍ਰਾਪਰਟੀਆਂ ਇੱਥੋਂ ਦੀ ਆ ਕੇ ਵੀ ਬਣਾਈਆਂ ਉਹਨਾਂ ਨੇ, ਅਫਸਰਾਂ ਨੇ ਵੀ ਬਣਾਈਆਂ ਤੇ ਲੀਡਰਾਂ ਨੇ ਵੀ ਬਣਾਈਆਂ। ਜੀ ਜੀ ਠੀਕ ਹੈ ਜੀ। ਇਹ ਗੱਲ ਤਾਂ ਕਹਿੰਦੇ ਨਹੀਂ ਤੇ ਉਹ ਕਹੀ ਜਾਂਦੇ ਫਲਾਨਾ ਆ ਗਿਆ, ਫਲਾਨਾ ਚੰਗਾ, ਫਲਾਨਾ ਮਾੜਾ, ਪਰ ਮੁੱਖ ਮੰਤਰੀ ਤੁਰਿਆ ਦਾ ਸਰਤਾ ਨਾ ਭਾਵੇਂ ਕੁਛ ਵੀ ਅੱਗੇ ਨੂੰ, ਇਹ ਤਾਂ ਇਹਨਾਂ ਗੱਲ ਵੀ ਸਿਸਮਾ ਹਾਊਸ ਦੇ ਵਿੱਚ ਹੀ ਬੈਠਾ। ਥੈਂਕ ਯੂ ਜੀ, ਉਹ ਤਾਂ ਪੰਜਾਬ ਹੀ ਨਹੀਂ ਆਇਆ ਸੀ, ਲੋਕੀ ਵੇਟ ਕਰਦੇ ਸੀ। ਹਾਂਜੀ ਹਾਂਜੀ, ਨਹੀਂ ਚਲੋ ਕੋਈ ਗੱਲ ਨਹੀਂ, ਜਿਵੇਂ ਵੀ ਹੈਗਾ ਪਰ ਕੁਛ ਵੀ ਆ ਮਾੜਾ ਮੋਟਾ ਤਾਂ ਕਰਦੇ ਹੀ ਆ। ਮੁਆਵਜ਼ੇ ਦਾ ਵੀ ਐਲਾਨ ਕਰਤਾ, ਜਿਹੜੇ ਅੱਗੇ 10-10 ਰੁਪਈਆਂ ਦੇ ਚੈੱਕ ਆਏ ਭੈਣ ਜੀ, ਤੇ 500 ਲਾ ਦੇ ਖਾਤਾ ਖੁਲਾਉਣ ਦਾ। ਅੱਛਾ। ਤੇ ਜਿਹੜੇ ਮੇਰੇ ਵਰਗੇ ਸੀ ਨਾ, ਕਾਂਗਰਸੀ ਸੀਗੇ ਜਾਂ ਅਕਾਲੀ ਸੀ ਜਾਂ ਦੂਜੇ ਸੀ, ਉਹ ਤਾਂ ਦੋ ਵੀ ਹੁੰਦੀਆਂ ਪਾਰਟੀਆਂ, ਤੇ ਉਹਨਾਂ ਨੂੰ ਆਂਦੇ ਇਹਨਾਂ ਦਾ ਤਾਂ ਨਰਮਾ ਹੀ ਨਹੀਂ ਮਰਿਆਗਾ, ਤੇ ਇਹਨਾਂ ਦੇ ਤਾਂ ਸੁੰਡੀ ਵੀ ਨਹੀਂ ਲੱਗੀ, ਇਹਨਾਂ ਦੇ ਤਾਂ ਉੱਤੋਂ ਦੀ ਨਿਕਲ ਗਈ ਆ ਪਾਸੇ ਦੀ ਜਾ ਕੇ। ਜੀ ਜੀ ਜਿਹੜੇ ਕਰਦੇ ਫਿਰਦੇ ਆ, ਤੇ ਸ਼ਾਬਾਸ਼ ਆ, ਚਲੋ ਹੌਲੀ ਹੌਲੀ ਹੋਊਗਾ, ਵੇਖੋ, ਨਹੀਂ ਤਾਂ ਫਿਰ ਉਹਨਾਂ ਦਾ ਹਾਲ ਇਹਨਾਂ ਦਾ ਹੋ ਜੂ। ਥੈਂਕ ਯੂ ਜੀ, ਥੈਂਕ ਯੂ ਜੀ, ਆਉਂਦੇ ਰਹੋ ਭੈਣ ਜੀ, ਸਾਰੇ ਮੌਜਾਂ ਕਰੋ। ਥੈਂਕ ਯੂ ਜੀ, ਥੈਂਕ ਯੂ। ਆਪਾਂ ਇੱਕ ਕਾਲਰ ਲੈ ਕੇ ਬ੍ਰੇਕ ਲੈਣੇ ਆ। ਜੋਗਿੰਦਰ ਸਿੰਘ ਜੀ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ, ਤੇ ਸਤਿ ਸ੍ਰੀ ਅਕਾਲ ਪ੍ਰਵੀਨ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹਾਂਜੀ ਭੈਣ ਜੀ, ਮੈਂ ਨਾ 20-21 ਸਾਲਾਂ ਦਾ ਸੀ 88 ਦੇ ਵਿੱਚ, ਜੀ ਜਦੋਂ ਅਸੀਂ ਇਹਨਾਂ ਇਤਿਹਾਸ ਦੇ ਵਿੱਚ ਨਾਂ ਲਿਖੇ ਜਾਣੇ ਆ, ਜਿਹੜਾ ਰਾਜੀਵ ਗਾਂਧੀ ਨੇ ਪਾਣੀ ਛੱਡਿਆ ਸੀ। ਜੀ ਜੀ। ਇੰਨਾ ਪਾਣੀ ਜ਼ਿਆਦਾ ਸੀ ਉਹ ਕਿ ਜਿਹੜੇ ਤੂੜੀ ਵਾਲੇ ਕੁੱਪ ਸੀ, ਜਿੱਦਾਂ ਹਨਾ ਗੱਡੀ ਭੱਜਦੀ ਹੁੰਦੀ, ਏਦਾਂ ਭੱਜਦੇ ਹੁੰਦੇ, ਖਾਸ ਕਰਕੇ ਏਦਾਂ ਭੱਜ ਰਹੇ ਸੀ। ਕਿੰਨੀ ਉਹਦੀ ਸਪੀਡ ਹੋਊਗੀ, ਤੇ ਏਦਾਂ ਹੀ ਦਰਖਤ ਉੱਤੋਂ ਦੀ ਦੌੜਦੇ ਸੀ ਸਪੀਡ ਦੇ ਨਾਲ। ਤੇ ਸਭ ਤੋਂ ਜ਼ਿਆਦਾ ਮਰਦਾ ਵਾ ਦੁਆਬਾ, ਜਿਹੜਾ ਦੋਨੇ ਦਰਿਆਵਾਂ ਦੇ ਅੰਦਰ ਆਉਂਦਾ ਜਦੋਂ ਵੀ ਪਾਣੀ ਆਉਂਦਾ। ਉਦੋਂ ਚਿੱਟੀ ਨਦੀ, ਕਾਲੀ ਨਦੀ, ਤੇ ਇਧਰੋਂ ਬਿਆਸ ਤੋਂ ਸਤਲੁਜ ਦਾ ਵਿੱਚ ਜਿਹੜਾ ਸੀ, ਇਹ ਸਾਲ ਜਿਹੜਾ ਹਲਕਾ ਸੀ ਨਾ, ਇੰਨਾ ਕੁ ਇਲਾਕਾ ਕਹਿ ਲਓ ਤੁਸੀਂ ਜਾਂ ਏਰੀਆ ਕਹਿ ਲਓ। ਹਾਂਜੀ ਹਾਂਜੀ। ਅਸੀਂ ਉਦੋਂ ਇੱਥੋਂ ਜਿਹੜੇ ਹੁਣ ਸਾਡੇ ਸ਼ਾਹਕੋਟ ਤੋਂ MLA ਹਰਦੇਵ ਸਿੰਘ ਲਾਟੀ, ਇਹਨਾਂ ਦਾ ਫੁੱਫੜ ਸੀ ਉੱਥੇ ਮੰਡ ਸ਼ਾਹਕੋਟ ਦੇ ਏਰੀਏ ਦੇ ਵਿੱਚ, ਅਪਾਰ ਸਿੰਘ ਜੀ, ਉਹਨਾਂ ਦੀ ਇੱਕ ਬੇੜੀ ਸੀਗੀ ਪਰਿਵਾਰ ਦੀ, ਪੂਰੀ ਭਰ ਕੇ ਆਈ, ਤੇ ਜਿਹੜੀ ਉੱਥੇ ਪਲਟ ਗਈ ਸੀ ਤਾਰਾਂ ਦੇ ਨਾਲ ਲੱਗ ਕੇ। 23-24 ਲੋਕਾਂ ਦੀ ਮੌਤ ਹੋਈ ਸੀ 88 ਦੇ ਵਿੱਚ। ਜੀ। ਤੇ ਉਸੇ ਬੇੜੀ ਦੇ ਵਿੱਚ ਅਸੀਂ ਤੀਸਰੇ ਦਿਨ ਅਗਲੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਨੂੰ ਬਹਿ ਕੇ ਲੰਘੇ ਆ। 24 ਫੁੱਟ ਥੱਲੇ ਡੂੰਘਾ ਸੀ ਉਹ ਜਿਹੜਾ ਨਾਲਾ ਸੀ, ਮਾਸ 24 ਫੁੱਟ ਦਾ ਉੱਥੇ ਲੱਗਣੋਂ ਹਟ ਗਿਆ ਸੀ। ਸੈਂਟਰ ਦੇ ਵਿੱਚ ਜਾ ਕੇ ਕਿੰਨਾ ਪਾਣੀ ਅਨਲਿਮਟਿਡ ਛੱਡਿਆ। ਚਲੋ ਗੁਰੂ ਮਹਾਰਾਜ ਨੇ ਕਿਰਪਾ ਕੀਤੀ, ਲੋਕ ਫੇਰ ਆਪਣੇ ਘਰਾਂ ਦੇ ਵਿੱਚ ਆ ਗਏ, ਤਾਂ ਸਵਾਰੇ ਗਏ, ਬਣ ਗਏ। ਫੇਰ ਜੀ 92 ਦੇ ਵਿੱਚ ਮੇਰਾ ਤੇ ਮੇਰੀ ਭੈਣ ਦਾ ਸਾਡੇ ਵਿਆਹ ਹੋਏ ਇਕੱਠਿਆਂ, ਤੇ 93 ਦੇ ਵਿੱਚ ਉਹਦੇ ਬੇਟਾ ਸੀ 3 ਮਹੀਨਿਆਂ ਦਾ। ਤੇ ਸ਼ਾਹਕੋਟ ਦਾ ਏਰੀਆ ਜਦੋਂ ਫੇਰ ਪਾਣੀ ਛੱਡਤਾ 93 ਦੀ ਗੱਲ ਆ, ਉਹਨਾਂ ਦੇ ਸਾਰੀ ਫੇਰ ਤਬਾਹੀ ਹੋ ਗਈ, ਮਕਾਨ ਵੀ ਢਹਿ ਗਏ, ਤੇ ਪਹਿਲੋਂ ਵੀ ਢਹਿ ਗਏ 88 ਦੇ ਵਿੱਚ ਵੀ। ਤੀਸਰੀ ਵਾਰ 19 ਦੇ ਵਿੱਚ ਜਦੋਂ ਰਵਿਦਾਸ ਮਹਾਰਾਜ ਦੇ ਮੰਦਿਰ ਦਾ ਰੌਲਾ ਚੱਲਦਾ ਸੀ, ਤੁਹਾਨੂੰ ਚੇਤਾ ਹੋਣਾ ਵਾ, ਦਿੱਲੀ ਦੇ ਵਿੱਚ, ਉਦੋਂ ਇਹਨਾਂ ਨੇ ਜਲੰਧਰ ਨੂੰ ਖਾਸ ਕਰਕੇ ਇਸ ਏਰੀਏ ਨੂੰ ਦਬਾਉਣ ਦੀ ਖਾਤਰ ਉਦੋਂ ਫੱਟੇ ਚੱਕੇ ਪਾਣੀ ਦੇ। ਉਦੋਂ ਵੀ ਉਹਨਾਂ ਦਾ ਸਾਰਾ ਕੁਝ 19 ਦੇ ਵਿੱਚ ਭੈਣ ਜੀ, ਫਰਵਰੀ ਦੇ ਵਿੱਚ ਮੇਰੇ ਭਾਂਜੇ ਦਾ ਵਿਆਹ ਸੀ, ਤੁਹਾਨੂੰ ਪਤਾ, ਉਹਦੀ ਪੈਸੇ ਸੱਟ ਰਹੇ ਸੀ, ਵਧਾ ਰਹੇ ਸੀ, ਜੋ ਕੁਛ ਆਪਾਂ ਵਿਆਹਾਂ 'ਚ ਕਰਦੇ ਆ। ਤੇ 3 ਮਹੀਨਿਆਂ ਬਾਅਦ ਫਿਰ ਭੈਣ ਮੇਰੀ ਦੱਸੇ ਅਮਰੀਕਾ ਤੋਂ ਆਇਆ, 5-5000 ਰੁਪਇਆ ਖਾਦ ਵਾਸਤੇ ਸਾਨੂੰ ਦੇ ਕੇ ਗਿਆ, ਫਿਰ ਉਹ ਮੰਗਣ ਲੱਗ ਪਿਆ ਏਦਾਂ ਕਰਕੇ। ਇਹੀ ਸ਼ਾਹਕੋਟ ਤੇ ਲੋਹੀਆਂ ਦਾ ਜਿਹੜਾ ਖਾਸ ਕਰਕੇ ਗਿੱਦੜ ਪਿੰਡੀ ਤੋਂ ਪਿੱਛੇ ਨੂੰ ਜਿੰਨਾ ਵੀ ਏਰੀਆ। ਫਿਰ ਤੀਸਰੀ ਵਾਰ ਉਦੋਂ ਡੁੱਬੇ, ਚੌਥੀ ਵਾਰ ਹੁਣ ਉਹਨਾਂ ਦੇ 6-6 ਫੁੱਟ ਸੀ ਕੱਲ ਪਾਣੀ ਘਰੇ। ਉਹ ਕੱਲੇ ਨਹੀਂ ਮਰਦੇ, ਰਿਸ਼ਤੇਦਾਰ ਮਰਦੇ ਆ। 2-2, 4-4 ਲੱਖ ਦੀ ਸਾਡੇ ਕੱਲੇ ਰਿਸ਼ਤੇਦਾਰ ਨੂੰ ਮਗਰੋਂ ਜਾ ਕੇ ਉਹਨਾਂ ਨੂੰ ਸਵਾਰਨ ਲਈ ਉਹਨਾਂ ਦੇ ਘਰਾਂ ਤੇ ਜਾ ਕੇ ਸਾਰਿਆਂ ਨੂੰ ਉੱਥੇ ਜਾ ਕੇ ਕਰਨਾ ਪੈਂਦਾ। ਤੇ ਖਾਸ ਕਰਕੇ ਹੁਣ ਮੇਰੀ ਮਾਤਾ 4 ਦਿਨ ਹੋ ਗਏ ਜਿਹਦਾ ਬਲੱਡ ਪ੍ਰੈਸ਼ਰ ਹੀ ਨਹੀਂ ਥੱਲੇ ਆ ਰਿਹਾ। ਉਹਨਾਂ ਦੇ ਕੀ ਬਣ ਗਿਆ, ਉਹਨਾਂ ਦੇ ਕੀ ਬਣ ਗਿਆ। ਮੈਂ ਕਿਹਾ ਤੁਸੀਂ ਆਪਣੀ ਜ਼ਿੰਦਗੀ ਜੀਓ, ਕੁਛ ਨਹੀਂ ਹੋਣਾ, ਇੰਨੀ ਵਾਰੀ ਅੱਗੇ ਹੋ ਚੁੱਕੇ ਆ। ਇਹ ਕਰਦਾ ਕੌਣ ਆ? ਇਹ ਸੈਂਟਰ ਦੀ ਸਰਕਾਰ ਕਰਦੀ ਹੈ, ਇਹਨੂੰ ਜੋ ਮਰਜ਼ੀ ਕਹਿ ਲਓ। ਇੰਨੀ ਵਾਰ ਵੀ ਹੋਇਆ ਸੈਂਟਰ ਨੇ ਕੀਤਾ, ਪੰਜਾਬ ਵਾਲਿਆਂ ਦੇ ਤਾਂ ਹੱਥ ਹੀ ਕੁਛ ਨਹੀਂ, ਨਾ ਦਰਿਆਵਾਂ ਨਾ ਦਰਿਆਵਾਂ ਦੇ ਜੋ ਕੁਛ ਹੈਗਾ। ਹਾਂਜੀ, ਮੰਗਿਆ ਪਾਣੀ ਨਾ ਦਿੰਦੇ। ਉਦੋਂ ਤੁਹਾਨੂੰ ਚੇਤਾ ਹੋਣਾ, ਇਹ ਜਿੰਦੇ ਸੁੱਖੇ ਹੋਣਾ ਨੇ ਜਿਹੜਾ ਉਹ ਡੈਮ ਦਾ ਜਿਹੜਾ ਆਪਣੇ ਚੀਫ ਸੀਗਾ, ਉਦੋਂ ਉਹਦਾ ਕਤਲ ਹੋਇਆ ਸੀਗਾ। 88 ਦੀ ਗੱਲ ਆ ਇਹ, ਜਿਹਦੇ ਉੱਪਰ ਫੱਟੇ ਚੱਕੇ ਸੀਗੇ। ਤੇ ਸਾਨੂੰ ਤੇ ਜਿੰਨੀ ਵਾਰ ਵੀ
ਮੈਨੂੰ ਚੇਤਾ ਵਾ ਹਰ ਵਾਰ ਤੇ ਅਸੀਂ ਤੂੜੀ ਢੋਣ ਲੱਗ ਜਾਈਦੀ ਹੈ ਇਧਰੋਂ ਆਪਦੇ ਪਿੰਡਾਂ ਤੋਂ ਉਧਰ ਨੂੰ, ਫੇ ਕਦੇ ਟਾਂਗੇ ਲੈ ਜਾਓ, ਮੱਕੀ ਦੇ ਸੁੱਕਾ ਪੱਠਾ ਲੈ ਜਾਓ, ਦਾਣੇ ਲੈ ਜਾਓ, ਆਹ ਕੁਛ ਆ। ਬਾਅਦ ਚ ਇਸ ਪਾਸੇ ਲੱਗੇ ਰਹੀਦਾ ਤੇ ਸਾਰਿਆਂ ਨੂੰ ਮਾਰ ਪੈ ਰਹੀ ਆ, ਇਕੱਲੇ ਉਹ ਡੁੱਬਣ ਵਾਲਿਆਂ ਨੂੰ ਨਹੀਂ, ਉਹਨਾਂ ਦੇ ਰਿਸ਼ਤਿਆਂ ਨੂੰ ਵੀ ਪੈ ਰਹੀ ਸਾਰਿਆਂ ਨੂੰ। ਜੀ 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 ਬਿਲਕੁਲ ਜੀ। ਆਹ ਕੁਛ ਹਾਲ ਹੋਏ ਪਏ ਆ ਸਾਡੇ, ਖਾਸ ਕਰਕੇ ਦੁਆਬੇ ਏਰੀਏ ਦੇ, ਦੁਆਬੇ ਦੇ। ਹਾਂਜੀ ਤੇ ਸੌਰੀ ਆ ਭੈਣ ਜੀ, ਚਲੋ ਧੰਨਵਾਦ ਆ ਤੁਹਾਡਾ, ਟਾਈਮ ਦਿੰਦੇ ਸਾਰਿਆਂ ਨੂੰ। ਹਾਂਜੀ ਓਕੇ ਓਕੇ ਪ੍ਰਵੀਨ, ਓਕੇ ਧੰਨਵਾਦ, ਥੈਂਕ ਯੂ ਜੀ। ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਣੇ, ਹੋਲਡ ਵਾਲੇ ਹੋਲਡ ਤੇ ਰਹੋ, ਵਾਪਸ ਅਸੀਂ ਛੇਤੀ ਆ ਕੇ ਤੁਹਾਡੇ ਨਾਲ ਕਰਦੇ ਹਾਂ ਗੱਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ, ਤੇ ਪ੍ਰੋਗਰਾਮ ਦੇ ਵਿੱਚ ਚਰਚਾ ਕਰਨ ਦੇ ਲਈ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਬਲਵਿੰਦਰ ਕੌਰ ਜੀ। ਬਲਵਿੰਦਰ ਕੌਰ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਹੈ ਜੀ। ਆਪਾਂ ਕਾਲਰ ਲੈ ਲੈਂਦੇ ਹਾਂ ਤੇ ਉਸ ਤੋਂ ਬਾਅਦ ਆਪਣੀ ਗੱਲਬਾਤ ਜਾਰੀ ਰੱਖਾਂਗੇ। ਰਿੱਕੀ ਘੁੰਮਣ ਬਲਵਿੰਦਰ ਜੀ ਅਤੇ ਪ੍ਰਵੀਨ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜਿਸ ਤਰ੍ਹਾਂ ਵੀ ਜੋ ਵੀ ਪੰਜਾਬ ਦੇ ਵਿੱਚ ਹੋ ਰਿਹਾ, ਸਾਡੇ ਸੂਝਵਾਨ ਸਾਰੇ ਹੀ ਉਸ ਬਾਰੇ ਵਿਚਾਰ ਦੇ ਰਹੇ ਨੇ, ਚਿੰਤਾ ਜ਼ਾਹਿਰ ਕਰ ਰਹੇ ਨੇ। ਪਰ ਇਹ ਜਿਹੜੀ ਚਿੰਤਾ ਹੈ, ਜੋ ਵੀ ਹੋ ਰਿਹਾ, ਇਹਦੇ ਕੁਝ ਕਾਰਨ ਜਿਹੜੇ ਕਿ ਸਾਡੇ ਆਪਣੇ ਹੀ ਲੋਕ ਨੇ। ਜਿਹੜੇ ਪਾਣੀ ਹੈ, ਪਾਣੀ ਇੱਕ ਜਿਵੇਂ ਡਾਕਟਰ ਸਾਹਿਬ ਦੀ ਕਵਿਤਾ ਵੀ ਹੈ ਕਿ ਪਾਣੀ ਵਗਦੇ ਹੀ ਚੰਗੇ ਲੱਗਦੇ ਨੇ। ਇਹ ਪੰਜਾਬ ਹੈ ਜਿਹੜਾ ਪਾਣੀਆਂ ਦੀ ਧਰਤੀ ਸੀ ਜਾਂ ਹੁਣ ਵੀ ਹੈ, ਉਹਨਾਂ ਨੇ ਤਾਂ ਵਗਣਾ ਹੀ ਹੈ। ਪਰ ਅਸੀਂ ਲੋਕ ਕਿੱਦਾਂ ਪਹਿਲਾਂ ਵੀ ਦੱਸ ਕੇ ਗਏ ਆ, ਜਿੱਦਾਂ ਵੀ ਛੱਪੜਾਂ ਨੂੰ ਵੀ ਆਪਾਂ ਵਲ ਰਹੇ ਹਾਂ, ਜਾਂ ਹਰ ਇੱਕ ਚੀਜ਼ ਨੂੰ ਅਸੀਂ ਆਪਣੇ ਮਤਲਬ ਦੇ ਨਾਲ ਆਪਾਂ ਚੱਲ ਰਹੇ ਹਾਂ। ਪਾਣੀ ਨੂੰ ਨਹੀਂ ਦੇਖਦੇ। ਪਾਣੀ ਤਾਂ 300-400 ਸਾਲ ਬਾਅਦ ਵੀ ਆਪਣਾ ਥਾਂ ਵਾਪਸ ਲੈ ਲੈਂਦਾ ਜਿੱਥੇ ਵੀ ਉਹਦਾ ਹੁੰਦਾ। ਤੇ ਉਸ ਤੋਂ ਇਲਾਵਾ ਮੈਂ ਜੀ ਇਹੀ ਕਹਿਣਾ ਚਾਹੁੰਦਾ ਕਿ ਜਿਹੜੀ ਪਟਿਆਲੇ ਜਿਨ੍ਹਾਂ ਨੇ ਹੁਣ ਨੱਥ ਚੂੜਾ ਜੋ ਵੀ ਕਰਿਆ, ਇਹਨਾਂ ਨੇ ਕੁਛ ਮਹੀਨੇ ਪਹਿਲਾਂ ਕੱਟਾ ਵੀ ਦਾਨ ਕਰਿਆ ਸੀ, ਸ਼ਾਇਦ ਸਰੋਤਿਆਂ ਨੂੰ ਯਾਦ ਹੋਵੇ। ਕੱਟਾ ਦਾਨ ਕਰਕੇ ਉਹ ਜਿੱਤੇ ਨਹੀਂ ਹੈਗੇ, ਤੇ ਹੁਣ ਏਦਾਂ ਉਹ ਕੁਛ ਨਹੀਂ ਹੋਣ ਲੱਗਿਆ। ਚਲੋ ਜੋ ਵੀ ਕੁਦਰਤ ਹੈ ਉਹ ਆਪਣਾ ਕਰ ਰਹੇ ਨੇ, ਪਰ ਸਾਡੇ ਹੱਥ 'ਚ ਕੀ ਹੈ ਹੁਣ। ਜਿਹੜੀ ਰਾਜਪੁਰੇ ਜੀ ਇੱਕ ਘੱਗਰ ਨਦੀ ਹੈ, ਉਹ ਵੀ ਪੂਰੇ ਰਾਜਪੁਰੇ ਘੱਗਰ ਨਦੀ ਦੇ ਉੱਤੇ ਕੁਛ ਸਮੇਂ ਪਹਿਲਾਂ ਉਹਦਾ ਪਾਣੀ ਬੜਾ ਘਟ ਗਿਆ, ਉੱਥੇ ਬਹੁਤ ਕੁਛ ਕੰਸਟਰਕਸ਼ਨ ਹੋ ਗਈ। ਉਸ ਤੋਂ ਬਾਅਦ ਉਹਦੇ ਵਿੱਚ ਪਾਣੀ ਆਇਆ, ਜਿੰਨਾ ਵੀ ਉਹਦਾ ਥਾਂ ਸੀ ਉਹਨੇ ਸਾਰਾ ਹੀ ਉਹ ਰੋੜ ਦਿੱਤਾ, ਜਿੰਨਾ ਵੀ ਉਹਦਾ ਪਾਣੀ ਦਾ ਥਾਂ ਸੀ ਉੱਥੇ। ਹੁਣ ਇਹ ਇਸ ਨਾਲ ਦਾਨ ਨਾਲ ਕੀ ਹੋਣਾ ਇਹਦਾ ਪਤਾ ਨਹੀਂ, ਪਰ ਨੁਕਸਾਨ ਸਾਡੇ ਲੋਕਾਂ ਦਾ, ਆਮ ਲੋਕਾਂ ਦਾ ਹੋ ਰਿਹਾ। ਮੈਂ ਆਪਣੇ ਜ਼ਿਲ੍ਹੇ ਫਤਿਹਗੜ੍ਹ ਸਾਹਿਬ ਦੀ ਗੱਲ ਕਰਾਂ, ਸਾਡੇ ਦੀਪਕ ਜੀ ਵੀ ਆਉਂਦੇ ਸ਼ਾਮ ਨੂੰ ਖਬਰਾਂ ਦਿੰਦੇ ਆ, ਉਹਨਾਂ ਦੇ ਪਿੰਡ ਦੇ ਬਿਲਕੁਲ 100 ਮੀਟਰ ਦੇ ਨਾਲ ਹੀ ਭਾਖੜਾ ਨਹਿਰ ਵੱਡੀ ਵਗਦੀ ਹੈ। ਤੇ ਉਸ ਭਾਖੜਾ ਤੋਂ ਇੱਕ ਫੀਡਰ ਨਿਕਲਦਾ, ਇੱਕ ਛੋਟੀ ਨਹਿਰ ਰਾਜਪੁਰੇ ਵੱਲ ਨੂੰ ਕੱਢਦੇ, ਸ਼ਾਇਦ ਪ੍ਰਵੀਨ ਜੀ ਨੂੰ ਪਤਾ ਹੋਵੇ, ਜਦੋਂ ਸਰਹੰਦ ਨੂੰ ਜਾਈਦਾ ਜੀ। ਉਹ ਨਹਿਰ ਇਸ ਟਾਈਮ ਬਿਲਕੁਲ ਸੁੱਕੀ ਪਈ ਹੈ ਜੀ। ਉਹਦੇ ਵਿੱਚ 2-2, 3-3 ਫੁੱਟ ਪਾਣੀ ਹੈ, ਜਦੋਂ ਕਿ ਉਹਦੇ ਵਿੱਚ ਨਾਰਮਲ ਦਿਨ ਦੇ ਵਿੱਚ ਬਿਲਕੁਲ ਕੰਢਿਆਂ ਤੱਕ ਪਾਣੀ ਹੁੰਦਾ ਜੀ। ਪੱਕੀ ਨਹਿਰ ਹੈ ਉਹ, ਜਿਹੜੀ ਕਿ ਉਹ ਨਹਿਰ ਦੇ ਵਿੱਚੋਂ ਜਾ ਰਹੀ ਹੈ ਰਾਜਪੁਰੇ ਵੱਲ ਨੂੰ। ਉਹਦੇ ਵਿੱਚ 4 ਤੋਂ 5 ਫੁੱਟ ਪਾਣੀ ਵੀ ਨਹੀਂ ਹੈਗਾ ਇਸ ਟਾਈਮ। ਨਹੀਂ ਹੈਗਾ, ਇਹ ਨਹੀਂ ਪਤਾ ਜੀ ਉਹਦੇ ਵਿੱਚ ਪਾਣੀ ਕਿਉਂ ਨਹੀਂ ਛੱਡਿਆ ਗਿਆ, ਬਾਕੀ ਥਾਂ ਇੰਨਾ ਪਾਣੀ ਹੈ। ਹੁਣ ਇਹ ਤਾਂ ਸਾਡੇ ਜਿਹੜੇ ਵੀ ਉੱਥੇ, ਬਾਕੀ ਸਾਰੇ ਬੰਦੇ ਮਾੜੇ ਵੀ ਨਹੀਂ, ਪਰ ਕੁਛ ਜਿੱਦਾਂ ਇੱਕ ਸਾਈਕਲ ਵਾਲੇ ਸਾਡੇ MLA ਸਾਹਿਬ ਨੇ, ਉਹਨਾਂ ਦਾ ਇੱਕ ਕਿਤੇ ਫੋਟੋ ਖਿਚਾ ਰਹੇ ਸੀ, ਉਹਨਾਂ ਦਾ ਪੋਜ ਹੀ ਨਹੀਂ ਸੀ ਸੈੱਟ ਆ ਰਿਹਾ। ਨਹੀਂ ਦੁਬਾਰੇ ਖਿੱਚੋ, ਇਹ ਖਿਚਾਈ, ਉਹ ਕਹਿੰਦੇ ਨਹੀਂ ਏਦਾਂ ਨਹੀਂ, ਤਾਂ ਏਦਾਂ ਖਿੱਚਣੀ ਸੀ। ਏਦਾਂ ਕਰਕੇ ਹੁਣ ਜੋ ਚੱਲ ਰਿਹਾ, ਇਹ ਅਸਲ ਦੇ ਵਿੱਚ ਪੰਜਾਬ ਦੇ ਹਿੱਸੇ ਜੋ ਵੀ ਹੈ ਹੁਣ ਇਹੀ ਚੀਜ਼ਾਂ ਰਹਿ ਗਈਆਂ, ਜਿੱਦਾਂ ਸਾਡੇ ਸਰੋਤੇ ਵੀ ਪਹਿਲਾਂ ਕਹਿ ਗਏ ਨੇ। ਪਰ ਇਹ ਉਹੀ ਮਹੀਨਾ ਜਿਹੜਾ ਇੰਨੇ ਸਾਲਾਂ 100 ਕੁਛ ਸਾਲਾਂ ਪਹਿਲਾਂ ਜਦੋਂ ਪੰਜਾਬ ਨੂੰ ਅੰਗਰੇਜ਼ਾਂ ਨੇ ਆਪਣੇ ਅੰਦਰ ਕਰ ਲਿਆ ਸੀ, ਤੇ ਆਪਣੀਆਂ ਮਨਮਰਜ਼ੀਆਂ ਕਰਦੇ ਸੀ ਕਿੱਦਾਂ ਇਹਨੂੰ ਉਜਾੜਿਆ ਜਾਵੇ। ਉਹੀ ਚੀਜ਼ਾਂ ਹੁਣ ਦੀਆਂ ਸਰਕਾਰਾਂ ਕਰ, ਪਰ ਸਾਡੇ ਲੋਕ ਫਿਰ ਵੀ ਚਲੋ ਉਹੀ ਚੀਜ਼ ਮਗਰ ਲੱਗ ਕੇ ਵੀ ਏਦਾਂ ਨਹੀਂ ਤਾਂ ਏਦਾਂ ਹੋਣਾ। ਹੁਣ ਜਿਹੜੇ ਨਵੇਂ ਹਾਈਵੇ ਬਣ ਰਹੇ 15-15 ਫੁੱਟ ਉੱਚੇ ਨੇ, ਆਮ ਜ਼ਮੀਨ ਤੋਂ ਲੈਵਲ ਉਹਨਾਂ ਦਾ 15 ਫੁੱਟ ਹੈ, ਤੇ ਉਹਨਾਂ ਥੱਲੇ ਕੋਈ ਪੁਲੀ ਨਹੀਂ ਹੈਗੀ। ਬਿਲਕੁਲ ਸਹੀ। ਉਹਨਾਂ ਦੇ ਉਹ ਕਿੱਥੋਂ ਪਾਣੀ ਕ੍ਰੋਸ ਹੋਣਾ ਜੀ। ਹੁਣ ਮੈਂ ਆਪਣੇ ਫਤਿਹਗੜ੍ਹ ਸਾਹਿਬ ਜ਼ਿਲ੍ਹਾ, ਮੇਨ ਜ਼ਿਲ੍ਹਾ ਜੀ, ਉੱਥੇ ਦੇ ਹਾਲਾਤ ਇਹ ਨੇ ਜੀ ਇਸ ਟਾਈਮ। ਜਿਹੜੇ ਗੁਰਦੁਆਰਾ ਸਾਹਿਬ ਨੇ, ਚਲੋ ਫਤਿਹਗੜ੍ਹ ਸਾਹਿਬ ਜਿਹੜਾ ਜ਼ਿਲ੍ਹਾ ਗੁਰਦੁਆਰਾ ਸਾਹਿਬ ਹੈ ਜੀ, ਉਹ ਕਿਲੇ ਦੇ ਉੱਤੇ ਬਣਿਆ, ਉਹਦਾ ਬਹੁਤ ਉੱਚਾ ਜੀ, ਤੇ ਜੋਤੀ ਗੁਰਦੁਆਰਾ ਸਾਹਿਬ ਵੀ ਉੱਚਾ, ਪਰ ਉਹਦੇ ਆਲੇ ਦੁਆਲੇ ਸਾਰੇ ਏਰੀਏ ਦੇ ਵਿੱਚ ਪੂਰਾ ਪਾਣੀ ਹੈ। ਕਿਉਂਕਿ ਉੱਥੇ ਇੱਕ ਪੁਰਾਣੇ ਸਮੇਂ ਦੇ ਵਿੱਚ ਨਦੀ ਸੀ, ਆਪਾਂ ਇਤਿਹਾਸ ਦੇ ਵਿੱਚ ਵੀ ਪੜ੍ਹਦੇ ਹਾਂ। ਉਹ ਨਦੀ ਤੋਂ ਰਹਿ ਕੇ ਉਹ ਚੋਆ ਰਹਿ ਗਿਆ ਜੀ। ਉਹ ਚੋਏ ਨੂੰ ਵੀ ਇਸ ਹੱਦ ਤੱਕ ਮਤਲਬ ਨੱਪ ਲਿਆ ਗਿਆ। ਹੁਣ ਉੱਥੇ ਇੰਨਾ ਜ਼ਿਆਦਾ ਪਾਣੀ, ਇੰਨੀ ਇਤਿਹਾਸਕ ਸਿਟੀ ਹੈ, ਤੇ ਉਹਦੇ ਵਿੱਚ ਵੀ ਪਾਣੀ ਹੋਇਆ ਪਿਆ। ਚਲੋ ਅਸੀਂ ਇਹੀ ਹੈ ਵੀ ਦੁਆਵਾਂ ਮੰਗ ਸਕਦੇ ਹਾਂ, ਜਿਹੜੇ ਵੀ ਲੋਕ ਸਮੱਸਿਆ 'ਚ ਨੇ, ਤੇ ਜਿਹੜੇ ਵੀ ਵੀਰ ਭਰਾ ਆਪਣੀ ਮਦਦ ਕਰਨਾ ਚਾਹੁੰਦੇ ਨੇ, ਉਹ ਸਿੱਧਾ ਆਪਣੇ ਪਿੰਡ, ਆਪਣੇ ਕੋਈ ਕਿਸੇ ਨੂੰ ਦੇਣ, ਜੋ ਵੀ ਦੇਣਾ, 100 ਦੇਣਾ, 50 ਦੇਣਾ, ਇੱਥੇ ਰਾਹ ਦੇ ਵਿੱਚ, ਤਾਂ ਫਿਰ ਉਹ ਰਾਹ ਦੇ ਵਿੱਚ ਹੀ ਰਹਿ ਜਾਣਾ। ਜੇ ਕੋਈ ਅਸਲੀ ਲੋੜਵੰਦ ਹੈ ਉਹਦੇ ਤੱਕ ਪਹੁੰਚਾਓ। ਇਹੀ ਕਹਿਣਾ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬਿਲਕੁਲ ਸਾਡਾ ਵੀ ਇਹੀ ਸੁਨੇਹਾ ਆ ਵੀ ਆਪਣੇ ਪਿੰਡਾਂ 'ਚ ਆਪਣੇ ਰਿਸ਼ਤੇਦਾਰਾਂ ਤੱਕ ਜ਼ਰੂਰ ਪਹੁੰਚਾਓ। ਜਸਵੀਰ ਸਿੰਘ ਜੀ। ਪਰ ਮੈਂ ਇੱਕ ਕਹਿਣਾ ਚਾਹੁੰਦਾ ਇਹਨਾਂ ਜਿਹੜਾ ਹੁਣ ਫਲੱਡ ਹੋਇਆ ਉੱਥੇ, ਤੇ ਆਪਣੇ ਬੰਦੇ ਜੇ ਹਿਮਾਚਲ ਜਾਣਦੇ ਆ, ਪਰ ਉਹਨਾਂ ਲੋਕਾਂ ਨੂੰ ਥੋੜਾ ਪੁੱਛਣਾ ਚਾਹੀਦਾ। ਅਸੀਂ ਉਹੀ ਹੁਣ ਅੱਤਵਾਦੀ ਆ, ਤੇ ਉਹੀ ਅਸੀਂ ਪਿੰਡ ਵਾਲਿਆਂ ਤੋਂ ਉਹਨਾਂ ਦੀਆਂ
ਪਿੰਡਾਂ ਜਾਂ ਸ਼ਰਟਾਂ ਪਾ ਕੇ ਤੇ ਨਿਸ਼ਾਨ ਸਾਹਿਬ ਲੈ ਕੇ ਜਾਣਾ ਚਾਹੀਦਾ ਬਿਲਕੁਲ ਫੇਸਬੁੱਕ ਵਾਲੇ ਕਰ ਰਹੇ ਕੰਮ ਇਹ। ਹਾਂਜੀ ਹਾਂਜੀ ਕਰ ਰਹੇ ਫੇਸਬੁੱਕ ਚਾਹੀਦਾ ਵਾਲੇ। ਹਾਂਜੀ ਜਿਹੜਾ ਸਾਨੂੰ ਹਰ ਵਾਰੀ ਭੰਡ ਰਿਹਾ ਵੀ ਖਾਲਿਸਤਾਨੀ ਅੱਤਵਾਦੀ ਆਪਣਾ ਕੀ ਕਹੀ ਜਾਂਦੇ ਨਾ, ਤੇ ਹੁਣ ਇਹਨੂੰ ਪੁੱਛਣਾ ਚਾਹੀਦਾ ਵੀ ਕਿੱਦਾਂ ਹੁਣ ਆਏ ਜਾਂ ਤਾਂ ਉਹ ਸੰਤਾਂ ਵਾਲੇ ਤੇ ਜਾਂ ਅੱਤਵਾਦੀ ਜੀ। ਤੇ ਬਾਕੀ ਮੈਂ ਕਹਿੰਦਾ ਜਾਂ ਆਪਣੇ ਹਰ ਇੱਕ ਜਿੰਨੇ ਆਪਣੇ NRI ਬਹੁਤ ਬਾਹਰ ਬੈਠੇ ਆ, ਆਪੋ ਆਪਣੇ ਪਿੰਡ ਨੂੰ ਸੰਭਾਲ ਲਓ, ਮੇਰੇ ਖਿਆਲ ਬਹੁਤ ਵੱਡੀ ਗੱਲ ਹੀ ਹੈ। ਹਾਂਜੀ ਆਪਾਂ ਕਰ ਸਕਦੇ ਹਾਂ। ਬਿਲਕੁਲ। ਤੇ ਪਰ ਥੋੜੀ ਜਿਹੀ ਅਕਲ ਦੇਣੀ ਚਾਹੀਦੀ ਭਾਈ ਵੀ ਜਦੋਂ ਕੋਈ ਕੁਦਰਤੀ ਆਫਤ ਆਉਂਦੀ ਆ ਤੇ ਉਦੋਂ ਜ਼ਿਆਦਾ ਇਹਦੇ ਨਾਲ ਅੱਗੋਂ ਪਿੱਛੇ ਸਾਨੂੰ ਇਹ ਤਰ੍ਹਾਂ ਜੋ ਮਰਜ਼ੀ ਪਤਾ ਨੀ ਕੀ ਬੋਲਦੇ ਆ ਤੇ ਪਤਾ ਨੀ ਕਿੱਦਾਂ ਦੀਆਂ ਧਾਰਾ ਲਾ ਕੇ ਉੱਥੇ ਅੰਦਰਾਂ 'ਚ ਵੜਦੇ। ਮੈਂ ਤਾਂ ਥੈਂਕ ਯੂ ਜੀ। ਅਸੀਂ ਅਗਲੇ ਕਾਲਰ ਲਵਾਂਗੇ। ਇਸ ਵੇਲੇ ਪੰਜਾਬ ਦੇ ਲੋਕਾਂ ਨੂੰ, ਪੰਜਾਬੀਆਂ ਨੂੰ ਟੁੱਟ ਕੇ ਪੈ ਜਾਣਾ ਚਾਹੀਦਾ ਕੇਂਦਰ ਸਰਕਾਰ ਨੂੰ। ਇਹ ਦੇਖੋ, ਇੱਕ ਪੱਤਰਕਾਰ ਆਪਣਾ ਅਜੀਤ ਅਖਬਾਰ ਵਾਲੇ ਦੇ ਲਈ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਗਈਆਂ। ਹਾਂਜੀ ਵੇਖ ਲਓ ਤੁਸੀਂ ਸਾਰੇ ਹੁੰਦੇ ਆ ਮਸੇਰੇ ਭਾਈ, ਚੋਰ ਭਾਈ ਜੋ ਵੀ ਹੈਗਾ ਆ, ਉਹ ਏਦਾਂ ਦਾ ਸਾਰਾ ਕੁਝ ਆਉਂਦਾ ਸੀਗਾ। ਹੁਣ ਤੁਹਾਡਾ ਟਾਈਮ ਆ ਇਕੱਠੇ ਹੋ ਕੇ ਮੋਦੀ ਨੂੰ ਘੇਰਨੇ ਦਾ। ਭਾਈ ਜੇ ਤੂੰ ਪੰਜਾਬ ਦੇ ਲੋਕ ਤੇਰੇ ਨਹੀਂ, ਜੇ ਵੱਖਰਾ ਤਾਂ ਫਿਰ ਇਹਨੂੰ ਵੱਖਰਾ ਕਰ ਦੇ। ਦੇਸ਼ ਪੰਜਾਬ ਜੇ ਵੱਖਰਾ ਹੈ ਤੈਨੂੰ ਵੱਖਰਾ ਕਰ ਦਵੋ ਜੀ। ਕਿਸੇ ਨੇ ਨਹੀਂ ਬੋਲਣਾ, ਨਾ ਇੱਥੋਂ ਨਾ ਉੱਥੋਂ, ਵੀ ਤੁਸੀਂ ਪੰਜਾਬ ਦੇ ਲਈ ਕਿਉਂ ਨਹੀਂ ਕੁਝ ਵੀ ਕੀਤਾ। ਪਹਿਲੇ ਸਾਰੀਆਂ ਪਾਰਟੀਆਂ ਨੂੰ ਰਲ ਕੇ ਉਧਰ ਹੋਣਾ ਚਾਹੀਦਾ। ਧੜਾ ਧੜ ਪੰਜਾਬ ਦੇ ਵਿੱਚੋਂ BJP ਦੇ ਵਿੱਚ ਵੋਟਾਂ ਲੈਣ ਲਈ ਰਲ ਰਿਹਾ ਜਾਖੜ ਵਰਗੇ। ਪਤਾ ਨਹੀਂ ਕਿੰਨੇ ਕੁ ਅਕਾਲੀ, ਕਿੰਨੇ ਕੁ ਕਾਂਗਰਸੀ ਤਿਆਰ ਬੈਠੇ ਉੱਥੇ ਜਾਣ ਦੇ ਲਈ ਜੀ। ਪੰਜਾਬ ਲਈ ਬੋਲੂਗਾ ਕੌਣ? ਪੰਜਾਬ ਲਈ ਬੋਲੋ ਵੀ। ਬਿਲਕੁਲ। ਇਹ ਥੋੜੀ ਤੁਹਾਨੂੰ ਹਾਈ ਕਮਾਨ ਨੇ ਕਹਿ ਦਿੱਤਾ ਤੁਹਾਡਾ ਹੋ ਗਿਆ ਬੋਲੋ, ਸਾਰੇ ਰਲ ਕੇ ਬੋਲੋ। ਪੰਜਾਬ ਲਈ ਬੋਲਣ ਆਇਆ ਤੁਸੀਂ। ਜਰਨੈਲ ਸਿੰਘ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਮੈਨੂੰ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਤੇ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਚਲੋ, ਵਿਚਾਰ ਆਪੋ ਆਪਣੇ ਹੁੰਦੇ ਆ, ਹਰ ਇੱਕ ਦੇ ਵਿਚਾਰ ਡਿਫਰੈਂਟ ਹੁੰਦੇ, ਪਰ ਮੇਰੇ ਵਿਚਾਰ ਡਿਫਰੈਂਟ ਆ। ਜਿਹੜੇ ਚਲੋ ਦੂਸਰੇ ਭਾਈ ਨੇ ਕਿਹਾ ਵੀ ਆਪਾਂ ਥਾਂ ਮਤਲਬ ਵਾਹ ਲਈਆਂ ਜਾਂ ਪੱਧਰੀਆਂ ਕਰ ਲਈਆਂ, ਉਹਦਾ ਵੀ ਕਸੂਰ ਆ ਜ਼ਰੂਰ, ਪਰ ਉਹਦੇ ਨਾਲੋਂ ਜ਼ਿਆਦਾ ਕਸੂਰ ਆ ਸੈਂਟਰ ਗੌਰਮੈਂਟ ਦਾ ਜੀ। ਜਿਹੜੀ ਨਿਊਜ਼ ਪਿੱਛੋਂ ਆ ਰਹੀ ਆ ਕਿ ਡੈਮ ਅਜੇ ਵੀ ਮਤਲਬ ਖਤਰੇ ਦੇ ਨਿਸ਼ਾਨ ਤੇ ਨਹੀਂ ਸੀ ਪਹੁੰਚਾ। 30 ਤੋਂ 35 ਫੁੱਟ ਦਾ ਅਜੇ ਉਹਦੇ ਕੋਲ ਕੰਟਰੋਲ ਕਰਨ ਨੂੰ ਅਜੇ ਸਪੇਸ ਹੈਗੀ ਆ। 2 ਦਿਨ ਛੱਡਿਆ, 6 ਦਿਨ ਚ ਜਾਂ 8 ਦਿਨ ਚ ਵੀ ਛੱਡਿਆ ਜਾ ਸਕਦਾ ਸੀ। ਨੇ ਤੇ ਪੰਜਾਬ ਤੇ ਸੈਂਟਰ ਗੌਰਮੈਂਟ ਦਾ ਕੰਟਰੋਲ ਆ, ਤੇ ਪੰਜਾਬ ਗੌਰਮੈਂਟ ਦਾ ਨਹੀਂ। ਉਹਨਾਂ ਤੇ ਪੰਜਾਬ ਨੂੰ ਮਾਰਨਾ ਜਾਂ ਹੁਣ ਜੇ 2 ਦਿਨ ਛੱਡ ਕੇ ਬੰਦ ਕਰਤਾ, 2-4 ਮੀਂਹ ਪੈ ਗਿਆ, ਉਹ ਤਾਂ ਬਹਾਨਾ ਸੀ। ਮੀਂਹਾਂ ਦਾ ਪਾਣੀ ਵੇਈਆਂ ਦਰਿਆ ਨੇ ਝੱਟ ਜਾਣਾ ਸੀ। ਜਿਹੜਾ ਫਲੱਡ ਛੱਡਿਆ, ਉਹ ਤੇ ਗੇਟ ਖੋਲਿਆ, ਉਹ ਤਾਂ ਮਾਰਨਾ, ਹੋਰ ਕੁਛ ਨਹੀਂ ਜੀ। ਦੂਸਰੀ ਗੱਲ ਆ ਕਿ ਠੀਕ ਆ, ਆਪਾਂ ਨੂੰ ਪੰਜਾਬ ਆਪਣਾ ਪਿਛੋਕੜ ਦਾ ਆਪਣੇ ਪਰਿਵਾਰ ਉੱਤੇ ਉਹਨਾਂ ਦੀ ਹੈਲਪ ਕਰਨੀ ਚਾਹੀਦੀ ਆ, ਪਰ ਉਹਦੇ ਵਿੱਚ ਵੀ ਮੇਰਾ ਮੈਂ ਉਹ ਇਹਨਾਂ ਦੀ ਹੈਲਪ ਨਾ ਕਰੀਏ, ਕਰਨੀ ਚਾਹੀਦੀ ਆ। ਪਰ ਜਿੰਨੀ ਅਸੀਂ ਹੈਲਪ ਕਰੀ ਜਾਂਦੇ ਆ, ਜਿੰਨਾ ਅਸੀਂ ਕਰਨੇ ਆ, ਓਨਾ ਉਹ ਦੇਖਦੇ ਪੰਜਾਬ ਤੇ ਫੇਰ ਹੀ ਮਰਿਆ। ਉਹ ਜਿਹੜੀ ਲੀਕ ਆ ਨਾ, ਜਿਹੜੀ ਲੀਕਸ ਹੁੰਦੀ ਆ, ਪਹਿਲਾਂ ਉਹਨੂੰ ਬੰਦ ਕਰਨ ਦੀ ਲੋੜ ਆ। ਜਿੰਨਾ ਬਾਹਰਲੇ ਜੇ ਅੱਗੇ ਹੁਣ ਅੱਗੇ ਗਲੀਆਂ ਨਾਲੀਆਂ ਕੁਛ ਬਣਾਉਂਦੇ ਸੀ, ਸੀਵਰੇਜ, ਉਹ ਵੀ ਬਾਹਰਲੇ ਪਾਉਣ ਲੱਗ ਪਿਆ, ਤੇ ਗੌਰਮੈਂਟ ਹੋਰ ਖਰਚੇ ਜਾਂ ਸੈਂਟਰ ਗੌਰਮੈਂਟ ਪੈਸੇ ਦੇਣੋਂ ਹਟ ਗਈ। ਜਦੋਂ ਉੱਥੋਂ ਬਾਕੀ ਮਾਮਲਾ ਜਾਂ ਕੋਈ ਹੋਰ ਟੈਕਸ ਲਿਜਾਂਦੇ, ਇਕੱਲੇ ਪੰਜਾਬ ਚ ਜਿਹੜੀ ਸੈਂਟਰ ਗੌਰਮੈਂਟ ਪੈਸੇ ਲਿਆਂਦੀ, ਬਾਕੀ 12-13 ਸਟੇਟਾਂ ਚੋਂ ਨਹੀਂ ਲਿਜਾਂਦੀ, ਤੇ ਪੰਜਾਬ ਨੂੰ ਜਿੰਨਾ ਹਿੱਸਾ ਅੱਗੇ ਕਹਿੰਦੇ ਸੀ ਦੇਣਾ, ਉਹਨਾਂ ਵੀ ਨਹੀਂ ਦੇ ਰਿਹਾ। ਉਹ ਤਾਂ ਮਾਰਨਾ। ਤੇ ਦੂਸਰੀ ਗੱਲ, ਜਿੱਦਾਂ ਮੈਂ ਕਰਦਾ ਸੀ ਕਿ ਜਿਹੜੇ ਥਾਂ ਪੱਧਰੇ ਕੀਤੇ, ਉਹਨਾਂ ਦਾ ਕਸੂਰ ਤੇ ਜ਼ਰੂਰ ਹੈਗਾ ਸਾਡੇ ਜ਼ਿਮੀਂਦਾਰਾਂ ਦਾ, ਪਰ ਉਹਨੂੰ ਮਜਬੂਰ ਕਿਹਨੇ ਕੀਤਾ? ਕਿਉਂਕਿ ਜਦੋਂ ਅੱਜ ਤੋਂ 35-40 ਸਾਲ 50 ਸਾਲ ਪਹਿਲਾਂ ਦਾ ਜੋ ਰੇਟ ਸੀਗਾ, ਉਸ ਰੇਸ਼ੋ ਨਾਲ ਬਾਕੀ ਫਸਲਾਂ ਦੇ ਬਾਕੀ ਚੀਜ਼ਾਂ ਦੇ ਰੇਟਾਂ ਨਾਲ ਕੰਪੇਅਰ ਕਰੋ ਕਿ ਫਸਲਾਂ ਦੇ ਰੇਟ ਉਹਦੇ ਨਾਲ ਵਧੇ ਹੀ ਨਹੀਂ। ਜੇ ਵਧੇ ਨਹੀਂ ਤੇ ਉਹਨੂੰ ਮਜਬੂਰ ਕੀਤਾ, ਗੱਲ 'ਚ ਗੂਠਾ ਆਉਂਦਾ ਵੀ ਮੈਨੂੰ ਕਿਤੇ ਨਾ ਕਿਤੇ ਮੇਰੇ ਮਤਲਬ ਆਮਦਨ ਆਈ ਜਿਵੇਂ ਮੈਂ ਆਪਣਾ ਘਰ ਦਾ ਗੁਜ਼ਾਰਾ ਕਰਾਂ। ਕੁਛ ਸਾਡੀਆਂ ਗਲਤੀਆਂ ਅਸੀਂ ਓਵਰ ਖਰਚੇ ਕੀਤੇ ਆ ਵਿਆਹ ਸ਼ਾਦੀਆਂ ਤੇ ਜਾਂ ਹੋਰ ਦਿਖਾਵਾ ਕਰਕੇ, ਉਹ ਸਾਡੀ ਮਾੜੀ ਗੱਲ ਆ। ਪਰ ਜਿਹੜੇ ਮੰਡ ਜਾਂ ਕੋਈ ਹੋਰ ਚੀਜ਼ਾਂ ਵਾਹ ਕੇ ਉਹ ਵਾਹੁਣ ਦੀ ਕੀ ਮਜਬੂਰੀ ਆ, ਜਦੋਂ ਕਿ ਨਹੀਂ ਸਰਦਾ। ਅਗਲਾ ਕਹਿੰਦਾ ਰੇ ਸਪਰੇ ਖਾਣ ਨਾਲੋਂ ਜੇ 4 ਸਾਲ ਨਿਕਲਦੇ ਆ ਤੇ ਕੋਈ ਖੂੰਜਾ ਖਾਲਣਾ ਵਾਹ ਲਓ।
ਉਹ ਮਜਬੂਰੀ ਹੈ। ਇਹਨਾਂ ਮਜਬੂਰੀ ਵੱਲ ਧੱਕਿਆ ਜਿੱਦਾਂ ਸਾਨੂੰ ਮੰਗ ਤੇ ਬਣਾਤਾ ਆਟਾ ਦਾਲ ਕੀਮਾ ਜੋਗੇ ਛੱਡਦਾ, ਉਹ ਜ਼ਿਮੀਂਦਾਰਾਂ ਦੀ ਮਜ਼ਦੂਰੀ ਮਜਬੂਰੀ ਆ। ਮੈਂ ਜ਼ਿਮੀਂਦਾਰਾਂ ਦੀ ਗਲਤੀ ਹੈ ਕਿ ਪਰ ਉਹਨੂੰ ਗਲਤੀ ਨਹੀਂ ਕਹੂੰਗਾ, ਮਜਬੂਰੀ ਨਾਲ ਗਲਤੀ ਕਰਾਉਂਦੇ, ਇਹ ਮਜਬੂਰੀ ਆ। ਜੀ ਜੀ ਠੀਕ ਹੈ ਜੀ। ਓਕੇ ਓਕੇ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅਗਲੇ ਕਾਲਰ ਨੇ ਸੁਰਿੰਦਰ ਕੌਰ ਜੀ। ਹਾਂਜੀ, ਹੁਣ ਭੈਣ ਕੀ ਇਹਨਾਂ ਨੂੰ ਪੁੱਛੇ ਆ ਭਗਵੰਤੇ ਨੂੰ 3 ਨਹਿਰਾਂ ਆ ਜਿਹੜੀਆਂ ਰਾਜਸਥਾਨ ਨੂੰ ਜਾਂਦੀਆਂ, ਉਹ ਸੁੱਕੀਆਂ ਆ ਨਹਿਰਾਂ, ਉਹਨਾਂ ਦੇ ਵਿੱਚ ਪਾਣੀ ਹੁਣ ਛੱਡ ਦਿੱਤਾ। ਉਹਨਾਂ ਪਾਣੀ ਤਾਂ ਦਿੰਦੇ ਆ, ਉਹਨਾਂ ਨੂੰ ਰਾਜਸਥਾਨ ਨੂੰ ਦੇਣਾ ਆ ਸਾਡਾ ਪਾਣੀ। ਇਹ ਤਾਂ ਪਹਿਲਿਆਂ ਤੋਂ ਵੀ ਮੰਗਦੇ ਸੀਗੇ। ਇਹ ਹੁਣ ਕਿੱਥੇ ਮਰਿਆ ਆ? ਇਹ ਤਾਂ ਹੁਣ ਤੁਹਾਡੀ ਤੁਸੀਂ ਤਾਂ ਉਦੋਂ ਵੀ ਪੋਲਿਟਿਕਸ ਬਹੁਤ ਤੁਸੀਂ ਕਰਦੇ ਹੈਗੇ ਆ, ਉਦੋਂ ਵੀ ਸੀ ਕਿਸੇ ਹੋਰ ਪਾਰਟੀ ਵੇਲੇ, ਮੈਂ ਤੁਹਾਨੂੰ ਬੋਲਦਿਆਂ ਨੂੰ ਨਹੀਂ ਵੇਖਿਆ। ਗੱਲ ਕੀ ਹੈਗੀ, ਸਰਕਾਰ ਕੋਈ ਵੀ ਹੋਵੇ, ਕਿਸੇ ਦੀ ਵੀ ਹੋਵੇ, ਉਹਨਾਂ ਤੋਂ ਪੁੱਛਣਾ ਚਾਹੀਦਾ। ਪਹਿਲੀਆਂ ਸਰਕਾਰਾਂ ਨੂੰ ਨਹੀਂ ਪੁੱਛਿਆ ਕਿਸੇ ਨੇ, ਇਹਨਾਂ ਨੂੰ ਵੀ ਇਹ ਹੋਊਗਾ ਸਾਨੂੰ ਕਿਹਨੇ ਪੁੱਛਣਾ ਜੀ। ਇਸ ਲਈ ਉਹ ਪਹਿਲਿਆਂ ਨੂੰ ਹੱਥ ਪਾਉਂਦੇ ਆ, ਉਸ ਲਈ ਸਾਰੇ ਤੜਫਦੇ ਆ ਵੀ ਹਾਂ ਫਲਾਣੇ ਨੂੰ ਕਿਉਂ ਪੁੱਛਦੇ, ਧਮਕਾਣੇ ਨੂੰ ਕਿਉਂ ਪੁੱਛਦੇ ਆ। ਇਹ ਇੱਕ ਪਿਰਤ ਪੈ ਜਾਵੇ, ਪਹਿਲਿਆਂ ਨੂੰ ਫੜ ਕੇ ਲਿਆਂਦਾ ਜਾਵੇ, ਬੰਨਿਆ ਜਾਵੇ, ਤਾਂ ਇਹਨਾਂ ਨੂੰ ਵੀ ਕੋਈ ਬੰਨੂਗਾ ਆਉਣ ਵਾਲਾ। ਜਦ ਇਹ ਪਿਛਲਿਆਂ ਨੂੰ ਪੁੱਛਦੇ ਸੀ, ਅਸੀਂ ਵੀ ਇਹਨਾਂ ਨੂੰ ਪੁੱਛੀਏ ਕਿ ਕੰਮ ਕਰਨ ਸਿੱਧੇ ਹੋ ਗਏ। ਇਹੀ ਗੱਲ ਹੈ ਨਾ ਵੀ ਲੋਕੀ ਪੁੱਛਣੋਂ ਹਟ ਗਏ, ਲੋਕੀ ਉੱਥੇ ਸਾਰਾ ਕੁਛ ਕਰਨੋਂ ਹਟ ਗਏ, ਤੇ ਉਹ ਖਾ ਪੀ ਕੇ ਜੀ ਚਲੋ ਜੀ ਬਾਹਰ ਪਾਰਟੀਆਂ ਬਣਾ ਲਿਆ ਸਾਰਾ ਕੁਛ, ਤੇ ਇੱਧਰ ਜ਼ਮੀਨਾਂ ਜਾਇਦਾਦਾਂ ਖਰੀਦ ਲਈਆਂ, ਇੱਥੇ ਅਪਾਰਟਮੈਂਟਾਂ ਖਰੀਦ ਲਈਆਂ, ਇੱਥੇ ਖੇਤ ਖਰੀਦ ਲੈ। ਜੋਗਾ ਸਿੰਘ ਜੀ ਭਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਈ ਇਹ ਪੰਜਾਬ ਦੀ ਹਾਲਤ ਹੈ ਨਾ ਜੀ, ਪੰਜਾਬ ਚਿੜੀ ਸੋਹਣੀ ਚਿੜੀਆ ਸੀ, ਸਾਡੇ ਤਾਂ ਢਿੱਡੇ ਨਹੀਂ ਭਰੇ। 31,000 ਰੁਪਇਆ ਜਿਹੜਾ ਕਿ ਕੀਤਾ ਸੀ ਬਾਦਲਾਂ ਨੇ, ਉਹ ਸੈਂਟਰ ਤੇ ਵੀ ਪੰਜਾਬ ਦੇ ਖਰਚੇ ਬਦਲਤਾ। ਜਿੰਨੇ ਸੈਂਟਰ ਦੀਆਂ ਗ੍ਰਾਂਟਾਂ ਹੋਣੀਆਂ, ਸਕੂਲਾਂ ਦੇ ਕਿੰਨੇ ਪੈਸੇ ਆ ਮਿਸਟੇਕ ਖਾਈ ਜਾਂਦੇ ਆ। ਜਿਹੜਾ ਪੈਸਾ ਪੰਜਾਬ ਚੋਂ ਖਰਚੇ ਨਹੀਂ ਹੁੰਦਾ ਜੀ, ਹਰੇਕ ਫਲ ਲੁੱਟੋ ਤੇ ਹੋਏ ਸਾਰੀ ਕੇ ਕੰਮੇ ਇਹਨਾਂ ਨੇ ਫੜੇ। ਕਹਿੰਦੇ ਕਿ ਪੰਜਾਬ ਦੀ ਬੇਬੀ ਕਿਹੜਾ ਹੁਣ ਜੈਕਰ ਬੜਿਆ, ਜੈਕਰ ਨੇ ਪਾਰਟੀ ਨਾਲ ਹੁਣ ਜਾ ਕੇ ਰੁਕੇ ਪੰਜਾਬ ਦਾ ਪੱਖ ਰੱਖੇ ਜੀ। ਉਹ ਜੀ ਬਿਲਕੁਲ ਲੈਣੀ ਇਹਦੇ ਲੋਕਾਂ ਦੇ ਕਰਕੇ ਵੀ ਦੱਸੇ ਨਾ ਜੀ। ਤੁਸੀਂ ਬਾਕੀ ਗੱਲ ਮੈਂ ਇਹ ਗੱਲ ਕਹਿਣੀ ਚਾਹੁੰਦਾ ਹੈ, ਸਾਡੇ ਲੋਕਾਂ ਨੇ ਕਰਪਸ਼ਨ ਨੇ ਤੇ ਹੇਰਾ ਫੇਰੀ ਨੇ ਪੰਜਾਬ ਬੇੜਾ ਗਰ ਕਰਤਾ। ਕਿਉਂ? ਸਾਡੇ ਆਪਣੇ ਲੀਡਰ ਚੰਗੇ ਨਹੀਂ ਹੈ ਜੀ। ਸੈਂਟਰ ਸੀ ਬਾਅਦ ਕਰਨੇ, ਕਿੰਨੀਆਂ ਗਰੰਟਾਂ ਸੈਂਟੇ ਆਈਆਂ ਸਾਰੀਆਂ ਆਪੇ ਖਾਈ ਜਾਂਦੇ ਜੀ। ਕਿ ਜਿੱਥੇ ਪੈਸਾ ਉਹਦੇ ਉੱਥੇ ਲਾ ਕੇ ਆਈ ਹੈ, ਆਪਣੇ ਕੋਠੀਆਂ ਪੈਂਦੇ ਬਾਹਰ ਚੁਕਾਇਆ, ਤੇ ਫਿਰ ਪੰਜਾਬ ਦਾ ਰੱਬੇ ਰੱਖਿਆ ਜੀ। ਆਹੀ ਲੋਕਾਂ ਦਾ ਖਾਨੂਗਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਬਲਵਿੰਦਰ ਜੀ, ਆਪਣਾ ਜਿਹੜਾ ਸਮਾਂ ਜੀ ਪ੍ਰੋਗਰਾਮ ਦਾ ਉਹ ਵੀ ਸਮਾਪਤੀ ਵੱਲ, ਆਪਣੇ 2 ਕਾਲਰ ਲਵਾਂਗੇ ਤੇ ਫਿਰ ਆਪਾਂ ਸਮਾਂ ਜਿਹੜਾ ਸਾਡਾ ਬਿਲਕੁਲ ਖਤਮ ਹੈਗਾ, ਉਸ ਤੋਂ ਬਾਅਦ ਅਸੀਂ ਕਾਲ ਨਹੀਂ ਲੈ ਸਕਾਂਗੇ।